ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज माह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 5 अक्तूबर 2021 असो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸਿਨ ਕੇਬਲ ਬੈਲਫਾਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਲਖਵਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਸਾਡੀ ਜਿਹੜੀ ਖੁਆਰੀ ਦਾ ਕਾਰਨ ਵੀ ਇਹੀ ਹੈ। ਸੋ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਤੁਰੀਏ ਤਾਂ ਗੁਰੂ ਸਾਹਿਬ ਖਾਲਿਸਤਾਨ ਦੀ ਬਖਸ਼ਿਸ਼ ਜ਼ਰੂਰ ਕਰਨਗੇ। ਆਪਸ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਥਾਂ ਦੁਸ਼ਮਣ ਦੇ ਹਮਲਿਆਂ ਤੇ ਆਪਣਾ ਧਿਆਨ ਕੇਂਦਰਿਤ ਕਰੀਏ। ਸੋ ਸਿੱਖ ਨਜ਼ਰੀਏ ਤੋਂ ਸਾਡੇ ਤੱਕ ਖਬਰਾਂ ਪਹੁੰਚਾਉਣ ਲਈ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਲਖਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਕਿ ਯੂਪੀ ਦੇ ਵਿੱਚ ਜਿਹੜੀ ਸਿੱਖਾਂ ਨਾਲ ਜਿਹੜੀ ਜਿਸ ਨੂੰ ਕਹਿ ਲਈਏ ਕਿ ਦਿਲ ਨੂੰ ਬਲੂੰਦਰਨ ਵਾਲੀ ਜਿਹੜੀ ਘਟਨਾ ਜਿਹੜੀ ਵਾਪਰਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਖੀਮਪੁਰ ਖੀਰੀ ਯੂਪੀ ਵਿੱਚ ਕਿਵੇਂ ਸਿੱਖ ਕਿਸਾਨਾਂ ਨੂੰ ਗੱਡੀਆਂ ਹੇਠ ਦਰੜ ਕੇ ਮਾਰਿਆ ਗਿਆ ਔਰ ਜ਼ਖਮੀ ਕੀਤਾ ਗਿਆ। ਸੋ ਇਸ ਸੰਬੰਧੀ ਇੱਕ 20 ਸੈਕਿੰਡ ਦੀ ਜਿਹੜੀ ਵੀਡੀਓ ਹੈ ਉਹ ਸਾਹਮਣੇ ਆਈ ਹੈ। ਸੋ ਹੁਣ ਇਸ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਇਹ ਕਾਰਾ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ। ਸੋ ਹਰ ਸਿਆਸੀ ਧਿਰ ਇਸ ਘਟਨਾਕ੍ਰਮ ਚੋਂ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕ ਰਹੀ ਹੈ। ਸੋ ਪਰ ਸਿੱਖ ਕੌਮ ਨੂੰ ਹਿੰਦੂ ਤਵੀ ਦੁਸ਼ਮਣ ਤੋਂ ਖਬਰਦਾਰ ਹੋਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਬੱਤਰ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਾਈਆਂ ਜਾਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਦੁਖਦਾਈ ਖਬਰ ਸਾਂਝੀ ਕਰ ਰਹੇ ਹਾਂ ਕਿ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਹਿਯੋਗੀ ਪਾਕਿਸਤਾਨੀ ਕਮਿਊਨਿਟੀ ਦੇ ਵਿੱਚ ਜਿੰਨੇ ਫੰਕਸ਼ਨਸ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਰੋਲ ਹੁੰਦਾ ਹੈ ਔਰ ਸਾਡੇ ਨਾਲ ਔਰ ਸਿੱਖਾਂ ਨਾਲ ਬਹੁਤ ਮੁਹੱਬਤ ਕਰਦੇ ਨੇ। ਡਾਕਟਰ ਸ਼ਫੀਕ ਰਿਹਾਨ ਉਹਨਾਂ ਦਾ ਨੌਜਵਾਨ ਬੇਟਾ 31-32 ਸਾਲ ਜਿਸ ਦੀ ਉਮਰ ਸੀ ਉਹ ਜਿਹੜਾ ਹੈ ਉਹ ਉਹਨਾਂ ਦਾ ਇੰਤਕਾਲ ਹੋ ਗਿਆ ਸੀ 2-3 ਦਿਨ ਪਹਿਲਾਂ ਔਰ ਅੱਜ ਉਸ ਬੱਚੇ ਦੀ ਜਿਹਨੂੰ ਨਮਾਜ਼ੇ ਜਨਾਜ਼ਾ ਕਹਿੰਦੇ ਨੇ ਸਾਰੀਆਂ ਲਾਸਟ ਰਾਈਟਸ ਜਿਹੜੀਆਂ ਇਸਲਾਮ ਦੇ ਮੁਤਾਬਕ ਨੇ ਉਹ ਰੱਖੀਆਂ ਹੋਈਆਂ ਸੀ ਔਰ ਉਹ ਇਸਲਾਮਿਕ ਸੈਂਟਰ ਹਿਲਸਾਈਡ ਕੁਈਨਸ ਦੇ ਵਿੱਚ ਦੁਪਹਿਰੇ 11:30 ਵਜੇ ਇਹ ਰੱਖਿਆ ਗਿਆ ਸੀ ਉਹਨਾਂ ਦੇ ਲਈ ਜਿਹੜਾ ਦੁਆ ਕਰਨ ਦਾ। ਔਰ ਸਾਨੂੰ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀਆਂ ਦੁੱਖ ਦੀਆਂ ਘੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਪਣੀ ਕਮਿਊਨਿਟੀ ਦੇ ਨਾਲ ਆਪਣੇ ਸਹਿਯੋਗੀਆਂ ਸਾਥੀਆਂ ਦੇ ਨਾਲ ਇਨਸਾਨੀਅਤ ਦੇ ਨਾਤੇ ਖਲੋਣਾ। ਔਰ ਡਾਕਟਰ ਸ਼ਫੀਕ ਸਾਹਿਬ ਬਹੁਤ ਹੀ ਜ਼ਹੀਨ ਔਰ ਬੜੇ ਸਾਫਗੋ ਕਿਸਮ ਦੇ ਇਨਸਾਨ ਨੇ। ਹਮੇਸ਼ਾ ਹੀ ਖਾਲਿਸਤਾਨ ਦੀ ਹਮਾਇਤ ਵੀ ਔਰ ਦਿਲੋਂ ਉਹਨਾਂ ਦਾ
ਜੋ ਉਹਨਾਂ ਨੇ ਕਹਿਣਾ ਹੁੰਦਾ ਉਹ ਕਹਿਣ ਤੋਂ ਜੱਕਦੇ ਨਹੀਂ ਨਹੀਂ ਬਿਲਕੁਲ। ਔਰ ਮੈਂ ਸਮਝਦਾ ਹਾਂ ਵੀ ਕਿਸੇ ਦੇ ਜਵਾਨ ਪੁੱਤਰ ਦਾ ਜਾਂ ਧੀ ਦਾ ਮਾਪਿਓ ਦੀਆਂ ਅੱਖਾਂ ਸਾਹਮਣੇ ਜਾਣਾ ਇਹ ਇਸ ਤੋਂ ਵੱਡੀ ਕੋਈ ਦੁਖਦਾਈ ਗੱਲ ਨਹੀਂ ਹੁੰਦੀ। ਲੇਕਿਨ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਲੋਕ ਰੱਬ ਦੇ ਰਾਹ ਤੇ ਤੁਰੇ ਹੋਏ ਹੁੰਦੇ ਨੇ, ਜਿਨ੍ਹਾਂ ਨੂੰ ਅੱਲਾ ਦੇ ਉੱਤੇ ਫੇਥ ਹੁੰਦਾ ਹੈ, ਉਹ ਇਸ ਸਭ ਨੂੰ ਇੱਕ ਭਾਣਾ ਮੰਨਦੇ ਨੇ ਕਿ ਇਹ ਰਜ਼ਾ ਹੈ। ਔਰ ਜਿਵੇਂ ਡਾਕਟਰ ਸ਼ਫੀਕ ਸਾਹਿਬ ਨੇ ਬਿਲਕੁਲ ਉਹ ਪੂਰੀ ਤਰ੍ਹਾਂ ਕੰਪੋਜ਼ਡ ਸਨ। ਜਦੋਂ ਉਹਨਾਂ ਨਾਲ ਮੇਰੀ 2 ਦਿਨ ਪਹਿਲਾਂ ਫੋਨ ਤੇ ਗੱਲਬਾਤ ਵੀ ਹੋਈ ਔਰ ਇਹ ਸਾਡੇ ਤੱਕ ਖਬਰ ਵੀ ਸਾਡੇ ਦੂਸਰੇ ਵੀਰ ਕਾਮਰੇਡ ਸਾਹਿਬ, ਜਿਨ੍ਹਾਂ ਨੂੰ ਪਿਆਰ ਨਾਲ ਕਿਹਾ ਜਾਂਦਾ ਹੈ, ਉਹ ਵੈਸੇ ਟੋਪੀ ਵੀ ਲਾਲ ਰੱਖਦੇ ਨੇ, ਲੇਕਿਨ ਉਹ ਅੱਗੇ ਵੱਧ ਕੇ ਕਮਿਊਨਿਟੀ ਦੇ ਹਰ ਕੰਮ ਦੇ ਵਿੱਚ, ਔਰ ਉਹ ਇੱਕ ਆਪਣੇ ਕਿਸਮ ਦਾ ਉਹਨਾਂ ਦਾ ਇੱਕ ਦਲੇਰਾਨਾ ਕਰੈਕਟਰ ਹੈ। ਉਹਨਾਂ ਨੂੰ ਜੇ ਇਕੱਲੇ ਵੀ ਕਿਤੇ ਟਾਈਮ ਸਕੁਅਰ 'ਚ ਖਲੋ ਕੇ ਜਾਂ ਕਿਸੇ ਮੁੱਦੇ ਤੇ ਪ੍ਰੋਟੈਸਟ ਕਰਨਾ ਪੈ ਜਾਏ ਉਹ ਖਲੋ ਜਾਂਦੇ ਨੇ। ਸੋ ਉਹਨਾਂ ਨੇ ਜਦੋਂ ਇਹ ਖਬਰ ਸਾਂਝੀ ਕੀਤੀ ਤੇ ਫੌਰਨ ਉਹਨਾਂ ਦੇ ਨਾਲ ਰਾਬਤਾ ਵੀ ਹੋਇਆ ਔਰ ਅਸੀਂ ਇਹ ਜਦੋਂ ਇਸ ਕਿਸਮ ਦੀ ਕਿਸੇ ਦੀ ਮੌਤ ਹੁੰਦੀ ਹੈ ਪਰ ਜਵਾਨੀ ਦੇ ਵਿੱਚ ਤੇ ਬਾਬਾ ਫਰੀਦ ਗੰਜ ਸ਼ੱਕਰ, ਜਿਨ੍ਹਾਂ ਦਾ ਲਗਭਗ 800 ਸਾਲ ਪਹਿਲਾਂ ਦਾ ਲਿਖਿਆ ਕਲਾਮ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹ ਐਕਸਪਲੇਨ ਕਰਦੀ ਹੈ ਕਿ ਕਿਵੇਂ ਮੌਤ ਕਿੰਨੀ ਅਨਸਰਟਨ ਹੈ, ਕਦੋਂ ਕਿਹਨੂੰ ਕਿੱਥੇ ਮੌਤ ਆ ਜਾਣੀ ਹੈ। ਔਰ ਅੱਜ ਦੀ ਜਦੋਂ ਉਸ ਗੈਦਰਿੰਗ ਦੇ ਵਿੱਚ ਵੀ ਜਦੋਂ ਅਜੇ ਸ਼ੁਰੂਆਤ ਨਹੀਂ ਸੀ ਹੋਈ ਮਜ਼ਹਬੀ ਰਸਮਾਂ ਦੀ, ਤੇ ਗੱਲਬਾਤ ਕਰਦੇ ਹਾਂ ਸਾਰੇ ਹੀ ਕਹਿ ਰਹੇ ਸੀ ਕਿ ਪਿਛਲੇ ਪੀਰੀਅਡ 'ਚ ਬਹੁਤ ਸਾਰੇ ਜਵਾਨ ਮੁੰਡੇ ਕੁੜੀਆਂ ਦੀਆਂ ਮੌਤ ਦੀਆਂ ਖਬਰਾਂ ਨੇ ਵਿਦਨ ਕਮਿਊਨਿਟੀ ਗੱਲ ਕਰ ਰਹੇ ਸੀ। ਔਰ ਮੈਨੂੰ ਵੀ ਆਪਣੀ ਕਮਿਊਨਿਟੀ 'ਚ ਵੀ ਨਜ਼ਰ ਆ ਰਿਹਾ ਸੀ ਕਿ ਵੀ ਇਕੱਲਾ ਕੋਵਿਡ-19 ਦੇ ਚਲਦਿਆਂ ਹੀ ਨਹੀਂ, ਕੋਵਿਡ ਤਾਂ ਇੱਕ ਵੱਡਾ ਦਿਓ ਬਣ ਕੇ ਆਇਆ, ਪਰ ਆਮ ਹਾਲਤਾਂ 'ਚ ਵੀ ਅਸੀਂ ਇਸ ਕਿਸਮ ਦੀਆਂ ਖਬਰਾਂ ਸੁਣ ਰਹੇ ਹਾਂ। ਔਰ ਬਾਬਾ ਫਰੀਦ ਜੀ ਦਾ ਇਹ ਫਰਮਾਨ ਇਹੀ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਫਰੀਦਾ ਦਰਿਆਏ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਦਿਲ ਚਿਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ। ਹੁਣ ਬਾਬਾ ਫਰੀਦ ਪਾਕ ਪਤਨ ਉਸ ਦਰਿਆ ਦੇ ਕੰਢੇ ਬੈਠੇ ਨੇ ਆਪਣੀ ਬੰਦਗੀ ਦੇ ਵਿੱਚ ਜੁੜੇ ਹੋਏ, ਔਰ ਉਹ ਦੇਖਦੇ ਨੇ ਕਿ ਸਾਹਮਣੇ ਬਗਲੇ ਜਿਹੜੇ ਕਿ ਪਾਣੀ ਦੇ ਬਾਹਰ ਖਲੋ ਕੇ ਆਪਣੇ ਕੇਲ ਕਰਦੇ ਨੇ। ਕੇਲ ਸਾਡੀ ਪੰਜਾਬੀ ਪੁਰਾਤਨ 'ਚ ਵੀ ਹੁਣ ਵੀ ਆਨੰਦ ਮੌਜ ਨੂੰ ਕਹਿੰਦੇ ਨੇ ਕਿ ਆਪਣੀ ਮਸਤੀ 'ਚ ਹੈ, ਬਗਲਾ ਕਦੇ ਮੱਛੀ ਫੜ ਲੈਂਦਾ ਹੈ, ਕਦੇ ਛੱਡ ਦਿੰਦਾ ਹੈ, ਔਰ ਉਹ ਮਸਤੀ ਦੇ ਵਿੱਚ ਹੈ। ਔਰ ਬਾਬਾ ਫਰੀਦ ਦੇਖਦੇ ਨੇ ਕਿ ਯਕਾ ਯਕ ਉੱਤੋਂ ਬਾਜ ਸ਼ਾਹੀਨ ਉਹ ਥੱਲੇ ਡਾਈਵ ਕਰਦਾ ਹੈ ਔਰ ਉਹਨੂੰ ਬਗਲੇ ਨੂੰ ਚੁੱਕ ਕੇ ਆਪਣੇ ਪੰਜਿਆਂ ਦੇ ਵਿੱਚ ਉੱਡ ਜਾਂਦਾ ਹੈ ਕਿ ਫਰੀਦਾ ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਕਿ ਜਿਸ ਗੱਲ ਦਾ ਚਿਤ ਚੇਤਾ ਵੀ ਨਹੀਂ ਸੀ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਕਿ ਇਹ ਸਭ ਕੁਝ ਭੁੱਲ ਗਿਆ ਵੀ ਜਿਹੜੀਆਂ ਗੱਲਾਂ ਦਿਲ ਦੇ ਅੰਦਰ ਮਨ ਦੇ ਅੰਦਰ ਚਿਤ ਚੇਤੇ ਵੀ ਨਹੀਂ ਸਨ ਸੇ ਗਾਲੀ ਰੱਬ ਕੀਆਂ। ਹੁਣ ਇਹ ਉਹ ਯਾਦ ਦਹਾਨੀ ਕਰਵਾ ਰਹੇ ਨੇ ਕਿ ਅਸੀਂ ਜ਼ਿੰਦਗੀ ਦੀ ਮੌਜ ਮਸਤੀ ਦੇ ਵਿੱਚ ਗਲਤਾਨ ਤੁਰੇ ਜਾ ਰਹੇ ਹਾਂ। ਅਸੀਂ ਸਮਝਦੇ ਹਾਂ ਬੇਸ਼ੱਕ ਬਚਪਨ, ਜਵਾਨੀ, ਬੁਢਾਪਾ, ਮੌਤ ਇਹ ਤਾਂ ਅਲਟੀਮੇਟ ਟਰੂਥ ਹੈ, ਪਰ ਬਹੁਤ ਵਾਰ ਅਸੀਂ ਸਮਝਦੇ ਹਾਂ ਵੀ ਅਸੀਂ ਉਹ ਤਿੰਨੋਂ ਹੀ ਸਟੈਪ ਬੁਢਾਪੇ ਦੇ ਵੀ ਕ੍ਰਾਸ ਕਰਕੇ ਫੇਰ ਹੀ ਜਾਣਾ, ਪਰ ਇਹ ਵੀ ਵਾਪਰਦਾ ਜਿਵੇਂ ਇਸ ਬੱਚੇ ਦੇ ਮਾਮਲੇ 'ਚ ਵਾਪਰਿਆ ਕਿ ਪਰ ਜਵਾਨੀ ਦੇ ਅੰਦਰ ਕਿ ਕਦੋਂ ਮੌਤ ਦੇ ਬਾਜ ਨੇ ਇਸ ਜ਼ਿੰਦਗੀ ਦੇ ਬਗਲੇ ਦੇ ਉੱਤੇ ਆ ਕੇ ਝਪਟਣਾ ਤੇ ਲੈ ਜਾਣਾ, ਕਿ ਜਿਹੜੀ ਗੱਲ ਕਦੇ ਸੋਚੀ ਵੀ ਨਹੀਂ ਜਾ ਸਕਦੀ ਉਹ ਵੀ ਰੱਬ ਕਰ ਦਿੰਦਾ ਹੈ। ਔਰ ਇਹੀ ਗੱਲ ਜਦੋਂ ਅਸੀਂ ਬਾਬਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਤਲੰਗ ਰਾਗ ਦੇ ਵਿੱਚ ਇੱਕ ਸ਼ਬਦ ਜਿਹੜਾ ਕਿ ਉਸ ਪੀਰੀਅਡ 'ਚ ਜੇ ਉਰਦੂ ਇਵੋਲਵ ਹੋ ਰਿਹਾ ਸੀ 15ਵੀਂ ਸਦੀ 'ਚ ਵੀ, ਬੇਸ਼ੱਕ ਮੁਗਲਾਂ ਦੇ ਆਉਣ ਨਾਲ ਤੁਰਕੀ ਜ਼ਬਾਨ ਦੇ ਲਫ਼ਜ਼ ਵੀ ਆਏ, ਪਰ ਉਸ ਤੋਂ ਪਹਿਲਾਂ ਹੀ ਅਮੀਰ ਖੁਸਰੋ ਦੇ ਜ਼ਮਾਨੇ 'ਚ ਅਸੀਂ ਦੇਖਦੇ ਹਾਂ ਲਗਭਗ ਉਹੀ ਟਾਈਮ ਫਰੇਮ ਹੈ। ਤੇ ਇਸ ਕਿਸਮ ਦੇ 3-4 ਸ਼ਬਦ ਗੁਰੂ ਨਾਨਕ ਸਾਹਿਬ ਦੇ, ਭਗਤ ਕਬੀਰ ਜੀ ਦੇ ਔਰ ਗੁਰੂ ਅਰਜਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦਰਜ ਨੇ। ਔਰ ਰਾਗ ਤਲੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਜਿਹੜਾ ਇਹ ਬਿਆਨਦਾ ਹੈ ਕਿ ਅਸੀਂ ਕਿੰਨੇ ਵਲਨਰੇਬਲ ਹੈ ਲੇਕਿਨ ਕਿੰਨੇ ਫੇਰ ਵੀ ਗਾਫਲ ਹੈ। ਜਦੋਂ ਗੁਰੂ ਸਾਹਿਬ ਫਰਮਾਉਂਦੇ ਨੇ
कि यक अर्ज गुफ्तम पेश तो दर गोश कुन करतार हक्का कबीर करीम तू बेऐब परवरदिगार दुनिया मुकाम फानी तहकीक दिलदानी मम सर मुए इज़राइल गिरफ्ते दिल हेच नादानी कि मेरे सिर दे वाल मौत दे फरिश्ते इज़राइल ने फड़े हुए ने पर ए मेरे दिल तू फिर भी नादान है जन पिसर पिदर बिरादरा कस नेस दस्तंग गीर आखिर बेहफ्तम कश न दारद चूं शवद तकबीर वो जन होए वाइफ होए पिसर बाप बच्चा बरादर भरा अखीर वेले किसी ने भी नाल नहीं खरोना अखीर वेले तू कल्ले ही उस सफ़र दे उत्ते जाना और ये याद दहानी बार बार है फिर भी शब रोज़ गश्तम दर हवा कर देम बदी ख्याल गाहे न नेकी कार करदम मम ई चिनी हवा शब रोज़ सवेरे शाम फिर भी तू माड़े काम करदा है शब रोज़ गश्तम कर दर हवा कर देम बदी ख्याल गाहे न नेकी कार करदम कि तैनू ख्याल नहीं आंदा कि मैं नेकी करा मम ई चिनी हवाल बदबख्त हम चूं बखील गाफिल बेनज़र बेबाक नानक बगोयद जन तुरा तेरे चाकरां पै खाक कि असी बदबख्त बदकिस्मत ਜਿਹੜੇ बिल्कुल बेबाक बिल्कुल बेशर्मी ਦੇ ਨਾਲ ਅਸੀਂ बदबख्त हम चूं बखील गाफिल बेनज़र बेबाक ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ हे ਵਾਹਿਗੁਰੂ हे ਰੱਬ हे ਅਕਾਲ ਪੁਰਖ हे ਅੱਲਾਹ ਤਾਲਾ ਨਾਨਕ ਬਗੋਇਦ ਜਨ ਤੁਰਾ ਮੈਂ ਤੇਰਾ ਜਨ ਹੈ ਤੇਰਾ ਬੰਦਾ ਹੈ ਤੇਰੇ ਚਾਕਰਾਂ ਪਾ ਖਾਕ ਕਿ ਜਿਹੜੇ ਤੇਰੇ ਰਸਤੇ ਤੇ ਤੁਰੇ ਹੋਏ ਰੱਬ ਨੇ ਰੱਬ ਦੇ ਰਸਤੇ ਤੇ ਤੁਰੇ ਹੋਏ ਜਿਹੜੇ ਇਨਸਾਨ ਨੇ ਮੈਂ ਉਹਨਾਂ ਦੇ ਪੈਰਾਂ ਦੀ ਖਾਕ ਹੈ ਪੈਰਾਂ ਦੀ ਧੂੜ ਹੈ ਬਿਲਕੁਲ ਸੋ ਰੂਹਾਨੀ ਦੁਨੀਆ ਦੇ ਬਾਬੇ ਪ੍ਰੋਫਿਟਸ ਗੁਰੂ ਇਹੀ ਮੈਸੇਜ ਦਿੰਦੇ ਚਲੇ ਗਏ ਨੇ ਲੇਕਿਨ ਇਹਦੇ ਬਾਵਜੂਦ ਅਸੀਂ ਉਸ ਕਿਸਮ ਦੀ ਦੁਨੀਆ ਦੇ ਵਿੱਚ ਹੀ ਉਲਝ ਜਾਂਦੇ ਹਾਂ ਮੈਂ ਮੇਰੀ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਸਾਰੀ ਉਮਰ 100 ਦੀ ਗਿਣਤੀ ਕਰਦੇ ਰਹਿੰਦੇ ਹਾਂ 99 ਤੇ ਆ ਕੇ ਗਿਣਤੀ ਫਿਰ ਭੁੱਲ ਜਾਂਦੀ ਹੈ ਫਿਰ ਅਸੀਂ ਇੱਕ ਤੋਂ ਸ਼ੁਰੂ ਕਰ ਦਿੰਨੇ ਤਾਂ ਇਹਨਾਂ ਗਿਣਤੀਆਂ ਮਿਣਤੀਆਂ ਦੇ ਵਿੱਚ ਪਿਆ ਜ਼ਿੰਦਗੀ ਗੁਜ਼ਰ ਜਾਂਦੀ ਹੈ ਔਰ ਸਾਨੂੰ ਇਹ ਲੱਗਦਾ ਕਿ ਭਾਈ ਅਸੀਂ ਜੇ ਨਾ ਕਰੀਏ ਅਸੀਂ ਤਾਂ ਰਾਜ਼ਕ ਹੈ ਅਸੀਂ ਨਾ ਕਰੀਏ ਟੱਬਰ ਕਿਵੇਂ ਪੜੇਗਾ ਬਿਲਕੁਲ ਲੇਕਿਨ ਇੱਕ ਉਹ ਵੀ ਨੇ ਜਿਹੜੇ ਪੱਲੇ ਕਦੀ ਨਾ ਬੰਨਦੇ ਪੰਛੀ ਤੇ ਦਰਵੇਸ਼ ਜਿਨ੍ਹਾਂ ਤਕੀਆ ਰੱਬ ਤੇ ਨਾ ਰਿਜ਼ਕ ਹਮੇਸ਼ਾ ਜਿਉਂਦੇ ਉਹ ਵੀ ਨੇ ਜ਼ਿੰਦਗੀ ਰੱਬ ਤੇ ਤਕੀਆ ਰੱਖ ਕੇ ਪੰਛੀਆਂ ਵਾਂਗ ਕਿ ਭਾਈ ਜਿਵੇਂ ਉਹ ਨੇ ਉਵੇਂ ਹੀ ਦਰਵੇਸ਼ ਨੇ ਔਰ ਦਰਵੇਸ਼ ਉਹੀ ਹੈ ਜਿਹੜਾ ਦਰਵਾਜ਼ੇ ਤੇ ਖਲੋਤਾ ਹੈ ਰੱਬ ਦੇ ਔਰ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਇਸਲਾਮ ਦਾ ਵਿਸ਼ਵਾਸ ਜਿਵੇਂ ਫਿਰਦੌਸ ਉਹਨਾਂ ਨੂੰ ਬੇਟੇ ਦਾ ਨਾਮ ਵੀ ਰਿਹਾਨ ਸ਼ਫੀਕ ਹੈ ਉਹਨੂੰ ਜੰਨਤ ਰੱਬ ਨਸੀਬ ਕਰਾਏ ਔਰ ਡਾਕਟਰ ਸਾਹਿਬ ਨੂੰ ਔਰ ਉਹਨਾਂ ਦੇ ਘਰੋਂ ਜਿਹੜੇ ਨੇ ਉਹ ਬੜੇ ਬੇਹਾਲ ਸੀ ਖੁਦ ਹੀ ਕਹਿ ਰਹੇ ਸੀ ਡਾਕਟਰ ਸਾਹਿਬ कि मैं तो भाई संभल गया हूँ बट उसकी माँ का बहुत बुरा हाल है पठान ने जिस बड़े प्यारे अंदाज उर्दू बोलते ने और कहते उसका बहुत बुरा हाल है मैं क्या जी माँ के दर्द नूं असी ना बयान सकते हैं ना असी उसका कुछ कर सकते हैं सो रब रहमत करे हुण एक पासे ये कुछ हकीकत है पर किवें सता दी भुख ताकत ਦੀ ਭੁੱਖ ਹੁਕਮਰਾਨੀ ਜ਼ੁਲਮ ਤੋਂ ਬਾਜ਼ ਨਹੀਂ ਆਉਂਦੀ ਕਿਉਂਕਿ ਜਿਵੇਂ ਇੱਕ ਅੰਨਾ ਬੰਦਾ ਜਿਸ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੁੰਦਾ ਜਦੋਂ ਹਕੂਮਤ ਦਾ ਨਸ਼ਾ ਚੜ੍ਹਦਾ ਤੇ ਸੱਚਮੁੱਚ ਹੀ ਅੱਖੋਂ ਹਾਕਮ ਅੰਨੇ ਹੋ ਜਾਂਦੇ ਨੇ ਕੰਨੋਂ ਬੋਲੇ ਹੋ ਜਾਂਦੇ ਨੇ ਉਹਨਾਂ ਦੇ ਲਈ ਇਨਸਾਨੀ ਜ਼ਿੰਦਗੀ ਕੋਈ ਮਾਇਨੇ ਨਹੀਂ ਰੱਖਦੀ ਔਰ ਜਿਹਦੇ ਬਾਰੇ ਇੱਕ ਪਪੂਲਰ ਡਾਇਲੌਗ ਮੈਂ ਅਕਸਰ ਦੁਹਰਾਉਂਦਾ ਕਿ ਉਹਨਾਂ ਦੀਆਂ ਨੀਤੀਆਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਲੋਕ ਲਾਸ਼ਾਂ ਗਿਣਦੇ ਨੇ ਤੇ ਉਹ ਵੋਟਾਂ ਗਿਣਦੇ ਨੇ ਔਰ ਅਸੀਂ ਕੱਲ ਡਿਟੇਲ 'ਚ ਜ਼ਿਕਰ ਕੀਤਾ ਸੀ ਜਿਹੜੀ ਘਟਨਾ ਲਖੀਮਪੁਰ ਖੀਰੀ ਹਾਲਾਂ ਪੰਜਾਬੀ 'ਚ ਸ਼ਬਦ ਖੇੜੀ ਕਿਹਾ ਜਾਂਦਾ ਹੈ ਪਰ ਕਿਉਂਕਿ ਇਹ ਸਾਰੇ ਪਾਸੇ ਜਿਹੜਾ ਖੀਰੀ ਪਪੂਲਰ ਹੋ ਗਿਆ ਸੋ ਸਾਨੂੰ ਵੀ ਉਹਦੇ ਤੇ ਸਟਿਕ ਕਰਨਾ ਪੈਂਦਾ ਉਸ ਦੇ ਵਿੱਚ ਜੋ ਘਟਨਾ ਵਾਪਰੀ
ਕਿਵੇਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਜਿਹੜਾ 2022 ਦੇ ਵਿੱਚ ਚੋਣਾਂ ਦੇ ਵਿੱਚ ਲੋਕਾਂ ਨੂੰ ਫੇਸ ਕਰੇਗਾ। ਇਹ 4.5 ਸਾਲ ਉਸ ਦੇ ਮੁਕੰਮਲ ਗੁੰਡਾਗਰਦੀ ਦੇ ਸਾਲ ਸਨ। ਕਿਵੇਂ ਜੇ ਕਿਸਾਨਾਂ ਦੇ ਮੁੱਦੇ ਤੇ ਗੱਲ ਕਰੀਏ ਤੇ ਲਗਭਗ 10 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਜੀ। ਮੋਦੀ ਸਰਕਾਰ ਆਨਸਰੇਬਲ ਹੈ ਸਭ ਪਾਸੇ। ਵੈਸਟਰਨ ਯੂਪੀ, ਪੰਜਾਬ ਔਰ ਹਰਿਆਣੇ ਤੋਂ ਬਾਅਦ ਤੀਸਰਾ ਉਹ ਖਿੱਤਾ ਹੈ ਜਿੱਥੇ ਕਿਸਾਨ ਵੱਡੀ ਗਿਣਤੀ 'ਚ ਨੇ। ਉਹ ਵੀ ਇਸ ਕਿਸਾਨ ਸੰਘਰਸ਼ ਦਾ ਹਿੱਸਾ ਨੇ। ਔਰ ਮੋਦੀ ਦੀ ਆਪਣੀ ਫੇਲਿਓਰ ਹਰ ਫਰੰਟ ਦੇ ਉੱਤੇ, ਔਰ ਇਹਦੇ ਬਾਵਜੂਦ ਯੂਪੀ ਚੋਣਾਂ ਜਿੱਤਣ ਦੇ ਲਈ ਜਿਸ ਕਿਸਮ ਦੇ ਗੁੰਡਿਆਂ ਨੂੰ ਈਵਨ ਸੈਂਟਰਲ ਕੈਬਨਿਟ ਦੇ ਵਿੱਚ ਥਾਂ ਦਿੱਤੀ ਗਈ ਹੈ, ਕਿਉਂਕਿ ਵੋਟਾਂ ਦਾ ਮੈਥਮੈਟਿਕਸ ਜੋੜਿਆ ਗਿਆ। ਯੂਪੀ ਦੇ ਵਿੱਚ ਬ੍ਰਾਹਮਣ ਪਾਪੂਲੇਸ਼ਨ ਸ਼ਾਇਦ 16-17% ਹੈ ਟੋਟਲ ਪਾਪੂਲੇਸ਼ਨ ਦਾ। ਔਰ ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਵਿੱਚ ਕਾਫੀ ਗੈਂਗਸਟਰ ਗੁੰਡਾ ਕਿਸਮ ਦੇ ਲੋਕ ਨੇ। ਹੋ ਸਕਦਾ ਹੈ ਇਕਨੋਮਿਕਲ ਸਟੇਟਸ ਜਾਂ ਇਕਨੋਮਿਕਲੀ ਉਹ ਮਾੜੇ ਹੋਣ ਬਾਕੀਆਂ ਦੇ ਕੰਪੈਰੀਜ਼ਨ, ਲੇਕਿਨ ਉਸ ਚੋਂ ਹੀ ਜਿਹੜਾ ਮਿਸ਼ਰਾ ਨਾਂ ਦਾ ਬੰਦਾ ਜਿਸ ਨੂੰ ਤਾਜ਼ਾ ਜੇ ਕੁਝ ਹਫ਼ਤੇ ਪਹਿਲਾਂ ਹੀ ਜਿਹੜਾ ਉਹ ਹੋਮ ਮਿਨਿਸਟਰੀ ਦੇ ਵਿੱਚ ਮਿਨਿਸਟਰ ਆਫ ਸਟੇਟ ਬਣਾਇਆ ਗਿਆ। ਔਰ ਉਹਦੇ ਆਪਣੇ ਹਲਕੇ ਦੇ ਵਿੱਚ ਉਹਨੇ ਇੱਕ ਦੰਗਲ ਜਿਹੜਾ ਮੇਲਾ, ਉੱਥੇ ਕੋਈ ਕੁਸ਼ਤੀਆਂ ਵਗੈਰਾ ਹੋਣਗੀਆਂ, ਉਹ ਹਰ ਸਾਲ ਕਰਵਾਉਂਦੇ ਹੋਣਗੇ। MP ਉੱਥੋਂ ਬਣਿਆ ਹੋਇਆ ਉਸ ਹਲਕੇ ਚੋਂ ਉਹ ਰੱਖਿਆ ਸੀ। ਔਰ ਉਹਦੇ 'ਚ ਯੂਪੀ ਦਾ ਡਿਪਟੀ ਚੀਫ ਮਿਨਿਸਟਰ ਉਹਨੇ ਪਾਰਟਿਸਿਪੇਟ ਕਰਨਾ ਸੀ। ਕਿਸਾਨ ਮੋਰਚੇ ਨੇ ਕਾਲ ਦਿੱਤੀ ਕਿ ਭਾਈ ਜਿੱਥੇ ਵੀ ਇਹ ਜਾਣਦੇ ਨੇ BJP ਵਾਲੇ, ਇਹਨਾਂ ਦਾ ਨੂੰ ਕਾਲੇ ਝੰਡੇ ਦਿਖਾਏ ਜਾਣ। ਲਖੀਮਪੁਰ ਖੇੜੀ ਉਹਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਉਹ ਪੀਲੀਭੀਤ ਹੋਏ, ਰੁਦਰਪੁਰ ਹੋਏ, ਬਜਨੌਰ ਹੋਏ, ਰਾਮਪੁਰ ਹੋਏ। ਇਹ 4-5 ਜ਼ਿਲ੍ਹੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ, ਹਾਲਾਂ ਸਿੱਖਾਂ ਦੀ ਆਬਾਦੀ ਯੂਪੀ ਦੀ ਕੁੱਲ ਆਬਾਦੀ ਦਾ 2% ਤੋਂ ਵੀ ਘੱਟ ਹੈ, ਪਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹ ਵਸੇ ਹੋਏ ਨੇ। ਔਰ ਜ਼ਾਹਰ ਹੈ ਉਹਨਾਂ ਦੀਆਂ ਜੜ੍ਹਾਂ ਵੀ ਪੰਜਾਬ 'ਚ ਨੇ। ਔਰ ਇਹ ਉਹੀ ਬੈਲਟ ਹੈ ਜਿੱਥੇ ਗੰਨਾ ਔਰ ਕਣਕ ਕਾਫੀ ਵੱਡੀ ਗਿਣਤੀ 'ਚ, ਤਰਾਈ ਦਾ ਇਲਾਕਾ ਇੱਕ ਜ਼ਮਾਨੇ 'ਚ ਨੂੰ ਕਹਿੰਦੇ ਸੀ। ਔਰ ਉਹਨਾਂ ਨੇ ਵੀ ਉਹਨਾਂ ਦੀ ਪਾਰਟਿਸਿਪੇਸ਼ਨ, ਕਿਉਂਕਿ ਜਿਹੜੇ ਵੈਸਟਰਨ ਯੂਪੀ ਵੱਲੋਂ ਜਿਨ੍ਹਾਂ ਦਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਲੱਗਾ ਹੋਇਆ ਹੈ ਉਹ ਗਾਜ਼ੀਪੁਰ ਵਾਲੇ ਪਾਸੇ ਨੇ। ਔਰ ਪੰਜਾਬ ਔਰ ਹਰਿਆਣੇ ਦੇ ਜਿਹੜੇ ਨੇ ਸਿੰਘੂ ਔਰ ਟਿਕਰੀ ਬਾਰਡਰ ਤੇ ਨੇ। ਸੋ ਗਾਜ਼ੀਪੁਰ ਵੇੜੇ ਵੀ ਜਦੋਂ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਲਗਭਗ ਇਹ ਜਿਹੜੀ ਕਾਮਰੇਡੀ ਲੀਡਰਸ਼ਿਪ ਹੈ ਸਿੰਘੂ ਤੇ ਬੈਠੀ ਜਾਂ ਟਿਕਰੀ ਤੇ, ਉਹਨਾਂ ਨੇ ਤਾਂ ਨੌਜਵਾਨੀ ਨਾਲੋਂ ਆਪਣਾ ਨਾਤਾ ਤੋੜ ਲਿਆ, ਡੀਮੋਰਲਾਈਜ਼ ਹੋ ਕੇ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ। ਔਰ ਇਹੀ ਹਾਲ ਟਕੈਤ ਦਾ ਵੀ ਸੀ। ਔਰ ਉਹ ਆਲਮੋਸਟ, ਕਿਉਂਕਿ ਉਹਦੇ ਆਪਣੇ ਜਿਹੜਾ ਇਮੀਡੀਏਟ ਜਾਟ ਭਾਈਚਾਰੇ ਦੇ ਮੁਜ਼ੱਫਰਨਗਰ ਔਰ ਉਹ ਤਾਂ ਛੱਡ ਗਏ ਸੀ, ਲੇਕਿਨ ਇਹੀ ਲਖੀਮਪੁਰ ਟੀਰੀ ਵਾਲੇ ਜਿਹੜੇ ਸਿੱਖ ਨੇ ਇਹਨਾਂ ਨੇ ਔਰ 100-200 ਦੇ ਕਰੀਬ BJP ਦੇ ਗੁੰਡੇ ਇਕੱਠੇ ਹੋ ਕੇ ਉਹ ਆ ਗਏ ਸੀ ਅਟੈਕ ਕਰਨ ਟਕੈਤ ਔਰ ਇਹਨਾਂ ਦੇ ਕੈਂਪ ਦੇ ਉੱਤੇ। ਔਰ ਇਹ ਆਲਮੋਸਟ ਇਹ ਖਬਰ ਵੀ ਸੀ ਕਿ ਵੀ ਉਹਨੂੰ ਅਰੈਸਟ ਕਰ ਲਿਆ ਜਾਏਗਾ ਔਰ ਉਹ ਘਬਰਾਹਟ ਦੇ ਵਿੱਚ ਸੀ। ਔਰ ਇਹੀ ਲਖੀਮਪੁਰ ਔਰ ਟੀਰੀ ਔਰ ਇਹ ਬਿਜਨੌਰ ਔਰ ਰਾਮਪੁਰ ਔਰ ਪੀਲੀਭੀਤ ਦੇ ਜਿਹੜੇ 1000 ਦੇ ਕਰੀਬ ਸਿੱਖ ਕਿਸਾਨ ਨੌਜਵਾਨ ਜਿਨ੍ਹਾਂ 'ਚ ਕਾਫੀ ਸੀ, ਉਹਨਾਂ ਨੇ ਆ ਕੇ ਟਕੈਤ ਨੂੰ ਘੇਰ ਲਿਆ। ਔਰ ਉਹਨਾਂ ਨੇ ਉਹਨੂੰ ਕਿਹਾ ਦੇਖੋ ਟਕੈਤ ਸਾਹਿਬ, ਆਲਰੇਡੀ ਤੁਹਾਡੇ ਪਿਤਾ ਮਹਿੰਦਰ ਸਿੰਘ ਟਕੈਤ ਦਾ ਵੀ ਜਿਹੜਾ ਹੈ ਇਸ ਕਿਸਮ ਦਾ ਰਿਹਾ ਰੈਪੂਟੇਸ਼ਨ ਕਿ 12th ਆਵਰ ਉਹਨਾਂ ਨੇ ਜਿਹੜਾ ਪਿੱਛੇ ਪੈਰ ਖਿੱਚ ਲਿਆ ਸੀ। ਹੁਣ ਅਸੀਂ ਕੋਈ ਵੀ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਸਾਡੀਆਂ ਲਾਸ਼ਾਂ ਤੋਂ ਲੰਘੇਗਾ, ਤੁਸੀਂ ਗੱਡੋ। ਔਰ ਉਹਨੂੰ ਹੌਸਲਾ ਹੋਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਕੈਤ ਭਰਾਵਾਂ ਨੇ, ਔਰ ਉਹਦੇ 'ਚ ਇੱਕ ਰੋਲ ਜਿਹੜਾ ਸ਼ਾਇਦ ਨਾਰਥ ਈਸਟ ਦੀ ਇੱਕ ਸਟੇਟ ਦਾ ਗਵਰਨਰ ਵੀ ਹੈ ਜਿਹਨੇ ਖੁਦ ਇਹ ਕਿਹਾ ਸੀ, ਜਾਟ ਹੈ ਉਹ, ਕਿ ਮੈਂ ਉਹਨੂੰ ਕਿਹਾ ਕਿ ਵੀ ਜੇ ਐਵੇਂ ਕਰੋਗੇ ਤਾਂ ਹਾਲਾਤ ਖਰਾਬ ਹੋਣਗੇ। ਸੋ ਉਹਦੀ ਅਰੈਸਟ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਵੀ ਹੋਏਗਾ, ਪਰ ਮੌਕੇ ਦੇ ਉੱਤੇ ਇਹ ਪਾਰਟ ਸੀ। ਸੋ ਜ਼ਾਹਰ ਹੈ ਵੀ ਇਹ ਜਦੋਂ ਅਸੀਂ RSS ਦਾ ਵਰਕਿੰਗ ਪੈਟਰਨ ਦੇਖਦੇ ਹਾਂ ਤੇ ਇਹਨਾਂ ਦੇ ਕੋਲ ਜਾਣਕਾਰੀ ਸਾਰੀ ਹੁੰਦੀ ਹੈ। ਇਹਨਾਂ ਨੇ ਜਾਣ ਕੇ ਇਸ ਮੌਕੇ ਤੇ, ਜਦੋਂ ਕਿ ਇੱਕ ਪਾਸੇ ਕਿਸਾਨ ਮੂਵਮੈਂਟ ਔਰ ਦੂਸਰਾ ਰੱਖ ਰਿਹਾ, ਉਹਨਾਂ ਨੇ ਉੱਥੇ ਹੀ ਰੱਖਿਆ। ਡਿਪਟੀ ਚੀਫ ਮਿਨਿਸਟਰ ਨੇ ਜਿਹੜਾ ਉੱਥੇ ਉਹਨਾਂ ਦੀ ਬੈਲਟ ਦੇ ਵਿੱਚ ਲਖੀਮਪੁਰ ਖੀਰੀ 'ਚ ਜਿਹੜਾ ਹੈਲੀਪੈਡ ਤੇ ਉਹਨੇ ਹੈਲੀਕਾਪਟਰ ਰਾਹੀਂ ਆਉਣਾ ਸੀ, ਹੈਲੀਪੈਡ ਤੇ ਉਤਰਨਾ ਸੀ। ਕਿਸਾਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਜਾ ਕੇ ਸਵੇਰੇ ਹੀ ਜਿਹੜਾ ਉਹ ਹੈਲੀਪੈਡ ਦੇ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਉੱਥੇ ਉਹਨਾਂ ਨੂੰ ਵਾਇਰਲੈਸ ਵਗੈਰਾ ਪਹੁੰਚ ਗਈ ਔਰ ਉਹਨਾਂ ਦਾ ਗੱਡੀਆਂ ਦਾ ਕਾਫਲਾ ਜਿਹੜਾ ਹੈ ਉੱਥੇ ਆਉਣ ਦੀ ਥਾਂ ਉਹ ਸਿੱਧੇ ਵੈਨਿਊ ਦੇ ਉੱਤੇ ਕਿਸੇ ਹੋਰ ਰਸਤੇ ਰਾਹੀਂ ਪਹੁੰਚੇ। ਲੇਕਿਨ ਜਦੋਂ ਹੁਣ ਅਸੀਂ ਦੇਖਦੇ ਹਾਂ ਕਿ ਇਹ ਕਿਵੇਂ ਪ੍ਰੀ ਪਲੈਨਡ ਲਾਈਨ ਸੀ
ਕੱਲ ਜਦੋਂ ਅਸੀਂ ਗੱਲ ਕੀਤੀ ਤੇ ਬਹੁਤ ਸਾਰੀਆਂ ਜਿਹੜੀਆਂ ਐਵੀਡੈਂਸਿਸ ਅਸੀਂ ਕਹਿ ਸਕਦੇ ਹਾਂ ਉਹ ਤਾਂ ਉਹਨਾਂ ਦੀਆਂ ਹੀ ਸੀ ਜਿਨ੍ਹਾਂ ਨੇ ਦੇਖਿਆ ਕਿ ਉੱਥੇ ਕੀ ਹੋਇਆ, ਖੁਦ ਮੌਜੂਦ ਸੀ। ਉਹਨਾਂ 'ਚ ਜਿਹੜੇ ਇੱਕ ਮਾਰੇ ਗਏ ਉਹਨਾਂ ਦੇ ਬੇਟੇ ਨੇ ਦੱਸਿਆ ਜਾਂ ਦੂਜਾ। ਲੇਕਿਨ ਜਿਹਨੂੰ ਤੁਸੀਂ ਕਹੋ ਕਿ ਵੀ ਜੇ ਕਿਸੇ ਟ੍ਰਾਇਲ ਦੇ ਵਿੱਚ ਕੇਸ ਨੂੰ ਖੜਨਾ ਹੋਏ ਤੇ ਜਿਹਨੂੰ ਕਨਵਿੰਸਿੰਗ ਐਵੀਡੈਂਸ ਕਹਿੰਦੇ ਨੇ, ਉਹ ਸਰਕਮਸਟੈਂਸ਼ੀਅਲ ਦੇ ਥੱਲੇ ਤਾਂ ਕਨਵਿੰਸਿੰਗ ਐਵੀਡੈਂਸ ਨਹੀਂ ਸੀ। ਔਰ ਉਹਨਾਂ ਵੱਲੋਂ ਜਿਹੜਾ ਵਰਜਨ ਦਿੱਤਾ ਗਿਆ, ਜੋ ਉਹਨਾਂ ਦਾ ਦੁਸ਼ਮਣ ਦਾ ਵਰਜਨ ਸੀ, ਉਹ ਸੀ ਕਿ ਜੀ ਉਹ ਤਾਂ ਵਾਪਸ ਮੁੜ ਰਹੇ ਸੀ ਕਾਫਲਾ, ਔਰ ਜਿਹੜੀ ਭੀੜ ਹੈ ਕਿਸਾਨਾਂ ਦੀ, ਉਹਨਾਂ ਦੇ ਕੋਲ ਤਲਵਾਰਾਂ ਸੀ, ਬਰਛੇ ਸੀ, ਉਹਨਾਂ ਨੇ ਹਮਲਾ ਕਰਤਾ ਗੱਡੀ ਦੇ ਉੱਤੇ ਔਰ ਸ਼ੀਸ਼ਾ ਤੋੜ ਕੇ ਡਰਾਈਵਰ ਦੇ ਵੱਜਿਆ। ਉਹਦਾ ਕੰਟਰੋਲ ਜਿਹੜਾ ਗੱਡੀ ਦਾ, ਉਹਨੇ ਹੀ ਲਾਸਟ ਕੰਟਰੋਲ, ਔਰ ਇਵੇਂ ਜਿਹੜੀ ਆ ਉਹਨਾਂ ਤੇ ਭੀੜ ਦੇ ਉੱਤੇ ਚੜ ਗਈ ਵੀ 4 ਮਰ ਗਏ। ਔਰ ਦੇਖੋ ਇਹਨਾਂ ਨੇ ਵਾਇਲੈਂਸ ਕਰਕੇ 3 ਜਿਹੜੇ ਨੇ ਉਹ ਸਾਡੇ ਵੀ, ਉਹ 4 ਹੀ ਕਹਿੰਦੇ ਨੇ, ਹਾਲਾਂ ਚੌਥਾ ਜਿਹੜਾ ਉਹ ਜਰਨਲਿਸਟ ਸੀ ਕਵਰ ਕਰਨ ਗਿਆ ਹੋਇਆ। ਹਾਲਾਂ ਉਹਦੇ ਭਰਾ ਦੇ ਵੀ ਅੱਜ ਬਿਆਨ ਹੈ ਕਿ ਉਹਦੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਜੀ ਤੂੰ ਕਹਿ ਕਿ ਵੀ ਮੇਰੇ ਭਰਾ ਨੂੰ ਕਿਸਾਨਾਂ ਨੇ ਕੁੱਟ-ਕੁੱਟ ਕੇ ਮਾਰਿਆ। ਸੋ ਲੇਕਿਨ ਇਹ ਦੋਨੋਂ ਵਰਜਨ ਇੱਕ ਪਾਸੇ ਚੱਲ ਰਹੇ ਸੀ, ਪਰ ਅਚਾਨਕ ਇੱਕ ਜਿਹੜੀ 28 ਸੈਕਿੰਡ ਦੀ ਵੀਡੀਓ ਅੱਜ ਸਾਹਮਣੇ ਆਈ ਔਰ ਜਿਸ ਦੀ ਚਰਚਾ ਸਾਰੇ ਮੇਨ ਸਟ੍ਰੀਮ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਔਰ ਹਰ ਇੱਕ ਪਾਸੇ ਚੱਲ ਰਹੀ ਹੈ। ਉਹਦੇ 'ਚ ਨਜ਼ਰ ਆ ਰਿਹਾ ਕਿ ਕਿਵੇਂ SUV ਔਰ ਉਹਦੇ ਪਿੱਛੇ 2 ਹੋਰ ਗੱਡੀਆਂ ਕਿਵੇਂ ਉਹ ਰੋਂਦਦੀਆਂ ਚਲੀਆਂ ਜਾ ਰਹੀਆਂ ਨੇ, ਔਰ ਬਿਲਕੁਲ ਜਿਹੜਾ ਹੈ ਔਰ ਇੱਕ ਪ੍ਰੀ ਪਲੈਨਡ ਕੰਸਪੀਰੇਸੀ ਨਹੀਂ, ਪ੍ਰੀ ਪਲੈਨਡ ਮਰਡਰ ਕੰਸਪੀਰੇਸੀ ਜਿਹੜੀ ਹੈ ਇਹ ਸਾਹਮਣੇ ਆਉਂਦੀ ਹੈ। ਔਰ ਇਸ ਦੇ ਉੱਤੇ ਸਾਰੇ ਪਾਸੇ ਚਰਚਾ ਹੈ। ਇਸ ਤੇ ਈਵਨ ਜਿਹੜਾ ਪ੍ਰਿਯੰਕਾ ਗਾਂਧੀ ਜਿਹਨੇ ਇਸ ਚੋਂ ਕਾਫੀ ਸਿਆਸੀ ਮਾਈਲੇਜ ਵੀ ਲਈ ਹੈ, ਕਿਉਂਕਿ ਉਹ ਗਈ, ਉਹਨੂੰ ਰੋਕਿਆ ਗਿਆ, ਫਿਰ ਉਹ ਬੈਠ ਗਈ, ਫਿਰ ਉਹਨੂੰ ਗੈਸਟ ਹਾਊਸ ਦੇ ਵਿੱਚ ਰੱਖ ਲਿਆ ਗਿਆ, ਉੱਥੇ ਉਹਨੇ ਝਾੜੂ ਦੇਣਾ ਸ਼ੁਰੂ ਕਰ ਦਿੱਤਾ। ਉਹਦੀ ਉਹ ਵੀਡੀਓ ਚਾਰੇ ਪਾਸੇ ਘੁੰਮ ਰਹੀ ਹੈ ਕਿ ਭਾਈ ਉਹਨੇ ਦੇਖੋ ਇੱਥੇ ਵੀ ਉਹ ਆਮ ਬੰਦਿਆਂ ਵਾਂਗ ਬਿਹੇਵ ਕਰ ਰਹੀ ਹੈ। ਲੇਕਿਨ ਉਹਦਾ ਮੈਂ ਇੱਕ ਟਵੀਟ ਜਿਹੜਾ ਉਹਨੇ ਇਸ ਵੀਡੀਓ ਨੂੰ ਪਾ ਕੇ, ਔਰ ਇਹ ਵੀਡੀਓ ਸਾਰਿਆਂ ਨੇ ਸ਼ੇਅਰ ਕੀਤੀ ਹੈ, ਔਰ ਉਹਨੇ ਮੋਦੀ ਨੂੰ ਜਿਹੜਾ ਇਹ ਚੈਲੰਜ ਕੀਤਾ ਹੈ, ਉਹਨੂੰ ਉਹਨੇ ਲਿਖਿਆ ਕਿ ਹੈਵ ਯੂ ਸੀਨ ਦਿਸ ਵੀਡੀਓ ਮੋਦੀ ਜੀ। ਸਾਡੇ ਦਰਸ਼ਕ ਵੀ ਬੈਕਗ੍ਰਾਉਂਡ ਤੇ ਉਹ ਦੇਖ ਰਹੇ ਨੇ। This video shows the son of a member of your council of ministers running over farmers with his vehicle. Please see this and tell the country why is this man still at large and why has the minister not been sacked? ਕਿ ਦੇਖ ਇਹਨੂੰ ਦੱਸ ਕਿ ਇਹਨੂੰ ਕਿਉਂ ਨਹੀਂ ਅਜੇ ਤੱਕ ਵਜ਼ੀਰ ਨੂੰ ਕੱਢਿਆ, ਔਰ ਇਹ ਸਾਰਾ ਕੀ ਕਰ ਰਿਹਾ। ਔਰ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਈਵਨ ਜਿਹੜਾ BJP ਦਾ ਹੀ MP ਹੈ, ਉਹਦਾ ਮੇਨਕਾ ਗਾਂਧੀ ਦਾ ਪੁੱਤਰ, ਜ਼ਾਹਰ ਹੈ ਕਜ਼ਨ, ਕਿਉਂਕਿ ਰਾਜੀਵ ਗਾਂਧੀ, ਸੰਜੇ ਗਾਂਧੀ ਇਹ ਦੋਨੋਂ ਭਰਾ ਸੀ ਸਕੇ। ਰਾਜੀਵ ਵੱਡਾ ਭਰਾ ਸੀ, ਸੰਜੇ ਗਾਂਧੀ ਦਾ ਪੁੱਤਰ ਹੈ, ਸਿਟਿੰਗ ਜਿਹੜਾ ਉਹ MP ਹੈ BJP ਦੀ ਟਿਕਟ ਤੇ। ਉਹਨੇ ਇਹ ਕਿਹਾ ਕਿ ਲਖੀਮਪੁਰ ਖੀਰੀ 'ਚ ਕਿਸਾਨਾਂ ਦੀਆਂ ਗੱਡੀਆਂ ਨੂੰ, ਕਿਸਾਨਾਂ ਨੂੰ ਗੱਡੀਆਂ ਨਾਲ ਜਾਣ ਬੁੱਝ ਕੇ ਕੁਚਲਣ ਵਾਲਾ ਇਹ ਵੀਡੀਓ ਜਿਹੜਾ ਹੈ ਇਹ ਕਿਸੇ ਦੀ ਵੀ ਰੂਹ ਨੂੰ ਝੰਜੋੜ ਕੇ ਰੱਖ ਦੇਗਾ। ਪੁਲਿਸ ਇਸ ਵੀਡੀਓ ਦਾ ਜਿਹੜਾ ਉਹ ਸੰਗਿਆਨ ਲੈ ਕੇ ਉਹਦਾ ਸੂ ਮੋਟੋ ਲੈ, ਔਰ ਜਿਹੜੇ ਇਹਨਾਂ ਗੱਡੀਆਂ 'ਚ ਬੈਠੇ ਇਹਨਾਂ ਦੇ ਮਾਲਕ ਨੇ, ਇਹਨਾਂ 'ਚ ਬੈਠੇ ਲੋਕ ਨੇ, ਉਹਨਾਂ ਨੂੰ ਫੌਰਨ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਏ। ਹੁਣ ਇਸ ਸਾਰੇ ਦੇ ਨਾਲ ਜਿਹੜਾ ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਤਾਕਤ ਦੀ ਗੱਲ ਕਰਦੇ, ਹੁਣ 2 ਚੀਜ਼ਾਂ ਇਸ ਸਾਰੇ ਦੇ ਵੇਲੇ ਜਿਹੜੀ ਇੱਕ ਤਾਂ ਇਹਦੀ ਐਵੀਡੈਂਸ ਕਲੀਅਰਲੀ ਆ ਗਈ, ਬਿਲਕੁਲ ਉਸ ਦੇ ਹੱਥ 'ਚ ਜਿਹੜਾ ਉਹਦਾ ਮੁੰਡਾ ਹੈ ਉਸ ਗੁੰਡੇ ਮਿਨਿਸਟਰ ਦਾ, ਉਹ ਵੀ ਵੱਡਾ ਗੁੰਡਾ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੋਨਾਂ ਦੇ ਹੀ ਜਿਹੜੇ ਆ ਉਹ ਬਿਆਨਬਾਜ਼ੀ ਦੇਖ ਲਈ। ਹਰਿਆਣੇ ਦਾ ਚੀਫ ਮਿਨਿਸਟਰ ਖੱਟੜ ਹਰਿਆਣੇ 'ਚ ਆਪਣੀ ਗੁੰਡਾ ਬ੍ਰਿਗੇਡਾਂ ਖੜੀਆਂ ਕਰ ਰਿਹਾ ਔਰ ਕਹਿ ਰਿਹਾ ਕਿ ਵੀ ਲਾਠੀ ਦਾ ਜਵਾਬ ਲਾਠੀ ਨਾਲ, ਜੈਸੇ ਕੋ ਤੈਸਾ। ਔਰ ਇਹ ਗੁੰਡਾ ਮਿਨਿਸਟਰ ਜਿਹੜਾ ਉਹ 4-5 ਦਿਨ ਪਹਿਲਾਂ ਕਹਿ ਰਿਹਾ ਕਿ ਮੈਂ ਕੌਣ ਹੈ, ਤੁਹਾਨੂੰ ਪਤਾ ਹੋਣਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਇਹਨਾਂ ਨੂੰ ਅਸੀਂ ਇੱਥੋਂ ਭਜਾ ਦੇਵਾਂਗੇ, ਲਖੀਮਪੁਰ ਤੋਂ ਲੈ ਕੇ ਔਰ ਬਰੇਲੀ ਤੱਕ ਜਿਹੜਾ ਇਹਨਾਂ ਨੂੰ ਸਬਕ ਸਿਖਾਵਾਂਗੇ। ਹੁਣ ਇਹ ਵੀ ਜ਼ਾਹਰ ਹੋ ਗਿਆ ਕਿ ਭਾਈ ਇਹ ਆਲਰੇਡੀ ਪਲੈਨਡ ਸੀ ਔਰ ਦੂਸਰਾ ਸੀ। ਔਰ ਇਸ ਵੇਲੇ ਦੁਨੀਆ ਭਰ ਦੇ ਵਿੱਚ ਲਖੀਮਪੁਰ ਕਿਸਾਨਾਂ ਦੇ ਨਾਲ ਹਮਦਰਦੀ ਨੂੰ ਲੈ ਕੇ ਹੈਸ਼ਟੈਗ ਵੀ ਚੱਲ ਰਹੇ ਨੇ। ਟਵਿੱਟਰ ਹਾਲਾਂ WhatsApp ਔਰ Facebook ਵਗੈਰਾ ਤਾਂ 5-6 ਘੰਟੇ ਬੰਦ ਰਹੀ, ਉਹਦੇ ਡਿਫਰੈਂਟ ਰੀਜ਼ਨ ਹੋਣਗੇ ਇਸ ਲਈ। ਲੇਕਿਨ ਇਸ ਦੀ ਆਵਾਜ਼ ਕੱਲੀ ਇਹ ਨਹੀਂ ਹੈ। ਇਸ ਵੇਲੇ ਅਸੀਂ ਦੇਖਦੇ ਹਾਂ
ਕਿ ਕੈਨੇਡਾ ਔਰ ਯੂਕੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਾਡੇ ਵੀਰ, ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਹੈ ਬੜਾ ਸਟਰੋਂਗ ਜਿਹੜਾ ਆਪਣਾ ਰਿਐਕਸ਼ਨ ਦਿੱਤਾ ਹੈ। ਪਰ ਉਸ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਵੀ ਕੱਲਾ ਜਿਹੜਾ ਗੱਲ ਗੱਡੀਆਂ ਨਾਲ ਕੁਚਲਣ ਦਾ ਹੀ ਨਹੀਂ ਸੀ ਮਾਮਲਾ, ਉਹ ਹਥਿਆਰਬੰਦ ਸਨ ਔਰ ਉਹਨਾਂ ਨੇ ਗੋਲੀਆਂ ਵੀ ਚਲਾਈਆਂ। ਔਰ ਜਿਹੜੇ ਕਿਸਾਨ 4 ਜਿਨ੍ਹਾਂ ਦੀ ਹਿਸਟਰੀ ਰਾਤ ਨੂੰ ਹੀ ਪੋਸਟਮਾਰਟਮ ਕਰਕੇ 3 ਦਾ ਸੰਸਕਾਰ ਕਰ ਦਿੱਤਾ ਸੀ, ਇੱਕ ਨੌਜਵਾਨ ਦੇ ਪੇਰੈਂਟਸ ਜਿਹੜੇ ਨੇ ਉਹ ਅੜ ਗਏ ਕਿ ਵੀ ਨਹੀਂ ਇਹ ਪੋਸਟਮਾਰਟਮ ਰਿਪੋਰਟ ਸਾਨੂੰ ਦਿਖਾਓ, ਪਰ ਉਹਨਾਂ ਦਾ ਵੀ ਪੋਸਟਮਾਰਟਮ ਰਾਤ ਨੂੰ ਕੀਤਾ ਗਿਆ। ਔਰ ਇਹ ਗੱਲ ਦੇ ਉੱਤੇ ਈਵਨ ਜਿਹੜਾ ਤ੍ਰਿਣਮੂਲ ਕਾਂਗਰਸ ਜਿਹੜੀ ਕਿ ਉਹਨਾਂ ਦਾ ਡੈਲੀਗੇਸ਼ਨ ਵੀ ਮੌਕੇ ਤੇ ਪਹੁੰਚ ਗਿਆ ਸੀ, ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਵੀ ਕੋਈ ਵੀ ਰੂਲ ਦੇ ਥੱਲੇ ਰਾਤ ਨੂੰ ਪੋਸਟਮਾਰਟਮ ਨਹੀਂ ਕੀਤਾ ਜਾਂਦਾ। ਪਰ ਗੱਲ ਤਾਂ ਇਹ ਹੈ ਕਿ ਜਿਵੇਂ 26 ਜਨਵਰੀ ਵਾਲੀਆਂ ਘਟਨਾਵਾਂ 'ਚ ਉਹ ਵੀ ਯੂਪੀ ਤੋਂ ਹੀ ਸੀ, ਨਵਰੀਤ ਸਿੰਘ, ਹਰਦੀਪ ਸਿੰਘ ਡਿਬਡਿਬਾ ਦਾ ਗ੍ਰੈਂਡਸਨ, ਜਿਹਨੇ ਕਿਹਾ ਵੀ ਉਹਨੂੰ ਗੋਲੀ ਮਾਰੀ ਗਈ, ਲੇਕਿਨ ਉਹਨੇ ਹਾਈ ਕੋਰਟ 'ਚ ਪਟੀਸ਼ਨ ਕਰਕੇ ਇਹ ਕਢਾ ਵੀ, ਲੇਕਿਨ ਪੋਸਟਮਾਰਟਮ ਰਿਪੋਰਟ ਵੀ ਤਾਂ ਅਲਟੀਮੇਟਲੀ ਉਹਨਾਂ ਦੇ ਡਾਕਟਰਾਂ ਨੇ ਕਰਨੀ ਹੈ। ਉਹਨਾਂ ਨੇ ਕਿਹਾ ਜੀ ਨਹੀਂ ਗੋਲੀ ਨਹੀਂ ਮਾਰੀ ਗਈ। ਹੁਣ ਸਾਨੂੰ ਇਹ ਯਕੀਨ ਹੈ ਕਿ ਇਹਨਾਂ ਨੂੰ ਬਰੀ ਕਰਨ ਦੇ ਕਿਉਂ, ਔਰ ਗੋਲੀਆਂ ਉਹਦਾ ਮੁੰਡਾ ਖੁਦ ਚਲਾ ਰਿਹਾ ਔਰ ਉਹਨੂੰ ਬਾਅਦ ਦੇ ਵਿੱਚ ਪੁਲਿਸ ਹੀ ਜਿਹੜੀ ਹੈ ਆਪਣੀ ਗੱਡੀ 'ਚ ਸੇਫਲੀ ਕੱਢ ਕੇ ਲੈ ਜਾਂਦੀ ਹੈ। ਲੇਕਿਨ ਉਹਨਾਂ ਨੇ, ਤੁਸੀਂ ਪੋਸਟਮਾਰਟਮ ਰਿਪੋਰਟ 'ਚ ਦੇਖੋਗੇ ਕਿ ਐਸਾ ਕੋਈ ਸਬੂਤ ਹੀ ਨਹੀਂ ਆਏਗਾ। ਉਹਨਾਂ ਨੇ ਕਹਿਣਾ ਜੀ ਗੱਡੀ ਵੱਜੀ, ਇੱਧਰ ਵੱਜੀ, ਉੱਧਰ ਵੱਜੀ, ਕਿ ਗੋਲੀ ਲੱਗੀ ਹੈ। ਸੋ ਇਸ ਗੱਲ ਦੇ ਉੱਤੇ ਇੱਕ ਨੌਜਵਾਨ ਦੇ ਪੇਰੈਂਟਸ ਅੜ ਗਏ। ਪੋਸਟਮਾਰਟਮ ਦਾ ਉਹਦਾ ਦੁਬਾਰਾ ਹੋ ਗਿਆ, ਆਟੋਪਸੀ ਉਹਨੂੰ ਕਿਹਾ ਜਾਂਦਾ, ਲੇਕਿਨ ਅਲਟੀਮੇਟਲੀ ਨਿਕਲਣਾ ਨਿਕਾਣਾ ਉਸ 'ਚੋਂ ਵੀ ਕੁਝ ਨਹੀਂ ਹੈ। ਉਹ ਵੀ ਇਹੀ ਸ਼ੋਅ ਕਰੇਗਾ ਕਿ ਨਹੀਂ ਗੋਲੀ ਨਾਲ ਕੋਈ ਨਹੀਂ ਹੈ। ਔਰ ਜਿਨ੍ਹਾਂ ਨੇ ਇਸ ਦੇ ਉੱਤੇ, ਜਿਵੇਂ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੀ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਟਿਮ ਸਿੰਘ ਉੱਪਲ, ਉਹਨਾਂ ਨੇ ਲਿਖਿਆ ਸ਼ੌਕਡ ਟੂ ਲਰਨ ਅਬਾਊਟ ਦਾ ਬ੍ਰੇਜ਼ਨ ਅਟੈਕ on protesting farmers in Lakhimpur Kheri, which killed 4 farmers and injured many others. Those responsible must be brought to justice. ਇਹ ਕੰਜ਼ਰਵੇਟਿਵ ਪਾਰਟੀ ਦੇ MP ਦੀ ਸਟੇਟਮੈਂਟ ਹੈ। ਔਰ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਰੂਬੀ ਸੋਹਤਾ, ਇਹ ਵੀ ਕੈਨੇਡਾ ਚ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਕਿਹਾ I am heartbroken to learn about the violence directed at protesting farmers in Lakhimpur Kheri, India. My heartful condolences to the families of those who were killed or injured. I add my voice to the growing calls for justice and accountability. ਇਸੇ ਤਰ੍ਹਾਂ 2 MP ਜਿਹੜੇ ਕੈਨੇਡਾ 'ਚ ਨੇ, ਬੀਬੀ ਪ੍ਰੀਤ ਕੌਰ ਗਿੱਲ, ਉਹਨਾਂ ਨੇ ਕਿਹਾ, ਟਵੀਟ ਕੀਤਾ, This is deeply disturbing and there must be an investigation into the deaths of 4 farmers who were peacefully protesting. ਫਿਰ ਉਹਨਾਂ ਨੇ 4 ਦੇ ਨਾਂ ਔਰ ਉਹਨਾਂ ਦੀਆਂ ਉਮਰਾਂ ਦਿੱਤੀਆਂ ਨੇ। ਔਰ ਇਸੇ ਤਰ੍ਹਾਂ ਤਨਮਨਜੀਤ ਸਿੰਘ ਢੇਸੀ ਜਿਹੜੇ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਕਿਹਾ devastating to learn about the trampling to death of peaceful farmers, protest activists and others in Lakhimpur Kheri, India. My heartful condolences to the families for their immense loss. Hope the authorities and media will treat them fairly because they deserve justice now. So ਇਹ ਠੀਕ ਹੈ, ਅਸੀਂ ਵੀ ਜਸਟਿਸ ਲਫ਼ਜ਼ ਕਹਿ ਸਕਦੇ ਹਾਂ, ਲੇਕਿਨ ਇਹ ਇਵੇਂ ਹੀ ਹੈ ਕਿ ਬੱਕਰਾ ਜਿਹੜਾ ਹੈ ਉਹ ਕਸਾਈ ਨੂੰ ਕਹਿ ਰਿਹਾ ਹੋਏ ਕਿ ਮੇਰੇ ਤੇ ਰਹਿਮ ਕਰ, ਦੇਖ ਤੂੰ ਵੀ ਇਨਸਾਨ ਹੈ ਔਰ ਇਵੇਂ ਨਾ ਕਰ, ਤੇ ਉਸ ਦਾ ਕੰਮ ਹੀ ਇਹ ਹੈ। ਸੋ ਜਿਨ੍ਹਾਂ ਨੇ ਇਹ ਸਾਰਾ ਖੇਡ ਰਚਿਆ, ਜਿਹਦੇ ਥੱਲੇ ਉਹਨਾਂ ਨੇ ਬਾਜ਼ੀ ਪਲਟਣੀ ਹੈ, ਉਹ ਬੇਸ਼ੱਕ ਯੂਪੀ ਦੀਆਂ ਚੋਣਾਂ ਦੀ ਹੋਏ, 2024 ਦੀਆਂ ਪਾਰਲੀਮੈਂਟ ਚੋਣਾਂ ਦੀ ਹੋਏ। ਅਸੀਂ ਅਗਲੇ ਸੈਗਮੈਂਟ 'ਚ ਵੇਰਵੇ ਨਾਲ ਗੱਲ ਕਰਾਂਗੇ ਕਿ ਆਪ ਇੰਡੀਆ ਦੇ ਥੱਲੇ ਜਿਹੜਾ RSS ਦਾ ਮਾਊਥ ਪੀਸ ਹੈ, ਕਿਵੇਂ ਉਹਨਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਜਿਹੜਾ ਉਹ ਖਾਲਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਔਰ ਮੈਨੂੰ ਉਹ ਵਕਤ ਜਿਹੜਾ 1980s ਦਾ ਸੀ, ਜਦੋਂ ਕਿ ਉਹਨਾਂ ਨੇ, ਇੰਦਰਾ ਗਾਂਧੀ ਨੇ, ਔਰ 80 ਤੋਂ 84 ਤੱਕ ਕਿਵੇਂ ਇੱਕ ਨੈਰੇਟਿਵ ਸਿਰਜਿਆ ਗਿਆ ਸੀ, ਜਿਹਦੇ ਥੱਲੇ ਫਿਰ ਜੂਨ 84 ਕਰਵਾਇਆ ਗਿਆ। ਇਹ ਵੱਖਰੀ ਗੱਲ ਹੈ ਕਿ ਇੰਦਰਾ ਗਾਂਧੀ ਤਾਂ ਉਹਦਾ ਫਲ ਨਹੀਂ ਖਾ ਸਕੀ, ਕਿਉਂਕਿ ਉਹਨੇ ਕਰਵਾਇਆ ਤਾਂ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਸੀ, ਜਿੱਤਣ ਲਈ ਇਲੈਕਸ਼ਨ। ਹਾਲਾਂ ਉਹਦੇ ਮੁੰਡੇ ਨੂੰ ਜ਼ਰੂਰ 3/4 ਮੈਜੋਰਿਟੀ ਮਿਲੀ, ਪਰ ਇੱਕ ਪਾਸੇ ਇਹ ਵੀ ਚੱਲ ਰਿਹਾ। ਹੁਣ ਦੂਸਰਾ ਪਾਸਾ, ਕਿਉਂਕਿ ਇਸ ਵੇਲੇ ਜਿਵੇਂ ਜੇ ਅਸੀਂ ਟਕੈਤ ਦੇ ਹਵਾਲੇ ਨਾਲ ਗੱਲ ਕਰੀਏ, ਅਸੀਂ ਵੀ ਕੱਲ ਸਵਾਲੀਆ ਨਿਸ਼ਾਨ ਲਾਏ ਸੀ ਕਿਤੇ ਕਿ ਬਾਕੀ ਸਾਰਿਆਂ ਨੂੰ ਰੋਕ ਲਿਆ ਗਿਆ, ਟਕੈਤ ਪਹੁੰਚੇ ਵਿਦਿਨ 24 ਆਵਰਸ ਸਮਝੌਤੇ ਦੇ ਨਾਂ ਥੱਲੇ
45 ਲੱਖ 50 ਹਜ਼ਾਰ ਡਾਲਰ ਇੱਕ ਦੀ ਕੀਮਤ ਪਾਈ ਜੀ ਔਰ ਕੁਇਕਲੀ ਕ੍ਰੀਮੇਟ ਕਰਨ ਦੀ ਗੱਲ ਵੀ ਆਈ ਕਿ ਕਿਤੇ ਕੁਝ ਬਿਹਾਈਂਡ ਦਾ ਕਰਟਨਸ ਤਾਂ ਨਹੀਂ ਹੋ ਰਿਹਾ। ਅੱਜ ਹੋਰਨਾਂ ਨੇ ਵੀ ਇਸ ਦੇ ਉੱਤੇ ਸਵਾਲ ਚੁੱਕੇ ਨੇ, ਪਰ ਇੱਕ ਪਾਸੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਕੈਪਟਨ ਅਮਰਿੰਦਰ ਜਿਹਦੀ ਜ਼ਬਾਨ ਨਹੀਂ ਖੁੱਲੀ ਹੈ ਇਸ ਸਾਰੇ 'ਚ, ਕਿਉਂਕਿ ਉਹ ਤਾਂ ਅਮਿਤ ਸ਼ਾਹ ਨੂੰ ਤਾਜ਼ਾ ਮਿਲ ਕੇ ਆਇਆ ਸੀ, ਉਹਨੂੰ ਤਾਂ ਬੀਜੇਪੀ ਦੇ ਨਾਲ ਮਿਲ ਕੇ ਜਿਹੜਾ ਉਹ ਖੇਲਾ ਹੋਵੋ ਉਹਨੇ ਆਪਣੀ ਖੇਡ ਖੇਡਣੀ ਹੈ ਅਜੇ ਕੋਈ ਰੀਜਨਲ ਪਾਰਟੀ ਬਣਾ ਕੇ ਜਾਂ ਕੀ ਹੈ। ਲੇਕਿਨ ਮੈਨੂੰ ਹੋ ਰਿਹਾ ਹੈ ਚਰਨਜੀਤ ਚੰਨੀ ਬੇਸ਼ੱਕ ਅਸੀਂ ਅਜੇ ਕਿਉਂਕਿ ਉਹਨੇ ਆਪਣਾ ਸ਼ੁਰੂ ਕੀਤਾ ਹੈ ਸੀਐਮ ਦਾ ਕਰੀਅਰ ਔਰ ਕੰਮ ਦੇ ਨਾਲ ਜਾਣਿਆ ਜਾਣਾ ਚਾਹੀਦਾ, ਲੇਕਿਨ ਮੈਨੂੰ ਇੱਕ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਇਹ ਤਾਂ ਬੀਜੇਪੀ ਨੇ ਕਿਹਾ ਹੋਇਆ ਕਿ ਭਾਈ ਅਗਲਾ ਚੀਫ ਮਿਨਿਸਟਰ ਸਾਡਾ ਦਲਿਤ ਹੋਏਗਾ। ਕੈਪਟਨ ਅਮਰਿੰਦਰ ਨੂੰ ਤਾਂ ਸਿੱਧਾ ਉਹਨਾਂ ਨੇ ਕੋਈ ਇੰਨਾ ਘਾਹ ਨਹੀਂ ਪਾਇਆ ਲੱਗਦਾ, ਇਸ ਲਈ ਉਹਨੇ ਵੱਖਰੀ ਪਾਰਟੀ ਬਣਾਉਣ ਦੀ ਗੱਲ ਕੀਤੀ, ਨਹੀਂ ਤਾਂ ਉਹ ਤਾਂ ਜੇ ਉਹਨੂੰ ਤੇ ਉਹਨੇ ਕਿਹਾ ਹੋਣਾ ਵੀ ਮੈਨੂੰ ਐਜ਼ ਏ ਬੀਜੇਪੀ ਦਾ ਫੇਸ ਰੱਖੋ ਜਿਹੜਾ ਸੀਐਮ ਦਾ ਬੀਜੇਪੀ ਦੇ ਥੱਲੇ। ਜਿਹੜਾ ਉਹਨਾਂ ਨੂੰ ਲੱਗਾ ਵੀ ਇਹ ਬੁੱਢਾ 81 ਇਅਰਸ 올ਡ ਜਿਹੜਾ ਉਹ ਨਹੀਂ ਹਿਲਦਾ ਸਾਹ ਚੜਦਾ ਅੰਦਰੋਂ ਬਾਹਰੋਂ ਅੰਦਰ ਪੰਜਾਬ 'ਚ ਵੀ 4.5 ਸਾਲ ਦੀ ਸਾਰੀ ਬਦਨਾਮੀ ਹੈ ਵੀ ਇਹ ਕਾਹਨੂੰ ਲੈਣਾ ਹੈ ਉਹਨੂੰ। ਉਹਨਾਂ ਨੇ ਰੱਖ ਲਿਆ ਵੀ ਕੋਈ ਨਹੀਂ ਤੁਹਾਨੂੰ ਜਿਹੜਾ ਉਹਨੂੰ ਅਰੂਸਾ ਆਲਮ ਨੂੰ ਵੀਜ਼ਾ ਵੂਜ਼ਾ ਦੇ ਦਿਆਂਗੇ, ਫਿਰ ਕੋਈ ਗੱਲ ਨਹੀਂ ਇੰਨਾ ਕੁ ਤੇਰਾ ਕੰਮ ਕੁਮ ਕਰ ਦਿਆ ਕਰਾਂਗੇ। ਲੇਕਿਨ ਚਰਨਜੀਤ ਚੰਨੀ ਦੋ ਚੀਜ਼ਾਂ ਜਿਹੜੀਆਂ ਮੈਨੂੰ ਹੈਰਾਨ ਕਰਨ ਵਾਲੀਆਂ ਲੱਗਦੀਆਂ ਨੇ ਕਿ ਬਣਨ ਤੋਂ ਫੌਰਨ ਬਾਅਦ ਚਰਨਜੀਤ ਚੰਨੀ ਨੂੰ ਜਿਹੜਾ ਉਹ ਮੋਦੀ ਮਿਲਣ ਲਈ ਵਕਤ ਦੇ ਦਿੰਦਾ ਇੱਕ ਦਿਨ ਦੇ ਟਾਈਮ ਤੇ, ਬਾਕੀ ਕਿਸੇ ਨੂੰ ਮਿਲਣ ਲਈ ਵਕਤ ਨਹੀਂ ਹੈ। ਉਹ ਪਹੁੰਚ ਜਾਂਦਾ ਹੈ, ਦਰਬਾਰ ਸਾਹਿਬ ਦਾ ਮਾਡਲ ਵੀ ਦਿੰਦਾ ਜਿਹੜਾ ਸਿੰਬੋਲਿਜ਼ਮ ਦੇ ਤੌਰ ਤੇ ਠੀਕ ਹੈ। ਉਹਦੇ ਕਹਿਣ ਤੇ ਜਿਹੜੀ ਉਹਨਾਂ ਨੇ ਖਰੀਦਦਾਰੀ ਕਰਨੀ ਸੀ ਅਕਤੂਬਰ 7-8 ਤੋਂ ਝੋਨੇ ਦੀ, ਉਹ 2 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਔਰ ਕ੍ਰੈਡਿਟ ਜਾਂਦਾ ਹੈ ਕਿ ਵੀ ਹਾਲਾਂ ਮੰਗ ਤਾਂ ਹਰਿਆਣੇ 'ਚ ਵੀ ਲੋਕ ਕਰ ਰਹੇ ਸੀ, ਦੂਜੇ ਵੀ ਕਰ ਰਹੇ ਸੀ। ਹੁਣ ਅਸੀਂ ਦੇਖਦੇ ਹਾਂ ਵੀ ਇੱਕਦਮ ਇੱਕ ਲਖੀਮਪੁਰ ਘਟਨਾ ਵਾਪਰਦੀ ਹੈ ਤੇ ਚੰਨੀ ਸਾਹਿਬ ਦਿੱਲੀ ਪਹੁੰਚ ਜਾਂਦੇ ਨੇ ਅਮਿਤ ਸ਼ਾਹ ਨੂੰ ਮਿਲਣ ਦੇ ਲਈ। ਅਮਿਤ ਸ਼ਾਹ ਵੀ ਮਿਲਣ ਦਾ ਵਕਤ ਕੱਢਦਾ ਹੈ, ਇੱਕ ਦਰਬਾਰ ਸਾਹਿਬ ਦਾ ਮਾਡਲ ਉਹਨੂੰ ਵੀ ਦੇ ਰਹੇ ਨੇ ਔਰ ਲਖੀਮਪੁਰ ਖੀਰੀ ਦੀ ਵੀ ਗੱਲ ਕਰ ਰਹੇ ਨੇ, ਕਿਸਾਨਾਂ ਦੇ 3 ਕਾਨੂੰਨ ਖਤਮ ਕਰਨ ਦੀ ਵੀ ਗੱਲ ਕਰ ਰਹੇ ਨੇ, ਕਰਤਾਰਪੁਰ ਕੋਰੀਡੋਰ ਖੋਲਣ ਦੀ ਵੀ ਗੱਲ ਕਰ ਰਹੇ। ਮੈਨੂੰ ਇਹ ਲੱਗਦਾ ਕਿ ਤੇ ਇਹ ਨਾ ਹੋਏ ਕਿ ਮੁੜ ਕੇ ਬੀਜੇਪੀ ਦਾ ਚੀਫ ਮਿਨਿਸਟਰ ਫੇਸ ਚਰਨਜੀਤ ਚੰਨੀ ਹੋਏ। ਹੁਣ ਜਿਹੜੀ ਗੱਲ ਜਿਹਦੇ ਚੋਂ ਇਹਨਾਂ ਨੇ ਅਲਟੀਮੇਟਲੀ ਵੀ ਪੰਜਾਬ ਦੀ ਨੌਜਵਾਨੀ ਨੂੰ ਇੱਕ ਵਾਰ ਫੇਰ ਮਾਰਨ ਦੇ ਲਈ, ਨਸਲਕੁਸ਼ੀ ਦੇ ਲਈ ਇਸ ਰਸਤੇ ਤੇ ਤੋਰਨਾ। ਹੁਣ ਜੇ ਚਰਨਜੀਤ ਚੰਨੀ ਨੇ ਜਿਹੜਾ ਕਾਂਗਰਸ ਨੇ ਪ੍ਰੋਟੈਸਟ ਕੀਤਾ ਚੰਡੀਗੜ੍ਹ ਦੇ ਵਿੱਚ, ਉਹਦੀ ਜੇ ਤੁਸੀਂ ਸਟੇਟਮੈਂਟ ਦੇਖੋ ਤੇ ਸਟੇਟਮੈਂਟ ਤਾਂ ਲੱਗੇਗੀ ਕਿ ਵੀ ਦੇਖੋ ਵਾਹ ਕਿਆ ਗੱਲ ਕੀਤੀ ਹੈ, ਲੇਕਿਨ ਇਹ ਇੱਕ ਵਾਇਲੈਂਸ ਦਾ ਸੱਦਾ ਵੀ ਹੈ। ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਕੀ ਹੈ ਉਸ ਇਕੱਠ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ, ਮਜਬੂਰ ਨਾ ਕਰੋ ਦੇਸ਼ ਦੇ ਨੌਜਵਾਨਾਂ ਨੂੰ ਭਗਤ ਸਿੰਘ ਵੱਲ ਦੇਖਣ ਲਈ ਮਜਬੂਰ ਨਾ ਕਰੋ, ਉਹਨਾਂ ਨੂੰ ਰਾਜਗੁਰੂ ਤੇ ਸੁਖਦੇਵ ਵੱਲ ਦੇਖਣ ਲਈ ਮਜਬੂਰ ਨਾ ਕਰੋ, ਉਹਨਾਂ ਨੂੰ ਫਿਰ ਤੋਂ ਸ਼ਹੀਦ ਊਧਮ ਸਿੰਘ ਦੇ ਰਾਹ ਤੇ ਨਾ ਤੁਰਨਾ ਪੈ ਜਾਏ। ਉਹ ਚੰਡੀਗੜ੍ਹ ਦੇ ਗਾਂਧੀ ਭਵਨ 'ਚ ਇਹ ਕਹਿ ਰਹੇ ਨੇ। ਜਦੋਂ ਤੁਸੀਂ ਭਗਤ ਸਿੰਘ ਦਾ ਨਾਂ ਲੈਂਦੇ ਹੋ, ਜਦੋਂ ਤੁਸੀਂ ਊਧਮ ਸਿੰਘ ਦਾ ਨਾਂ ਲੈਂਦੇ ਹੋ, ਰਾਜਗੁਰੂ ਸੁਖਦੇਵ ਦਾ ਵੀ ਨਾਂ ਲੈਂਦੇ ਹੋ, ਤੁਸੀਂ ਤਾਂ ਵਾਇਲੈਂਸ ਦੀ ਗੱਲ ਕਰ ਰਹੇ ਹੋ। ਔਰ ਇਲੈਕਟਿਡ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਕਿ ਦੇਖੋ ਵੀ ਇਸ ਪਾਸੇ ਨਾ ਤੁਰਨਾ ਪੈ ਜਾਏ। ਹੁਣ ਇਸ ਸਾਰੇ ਨੂੰ ਵੀ ਸਾਨੂੰ ਬੜੇ ਧਿਆਨ ਨਾਲ ਦੇਖਣਾ ਪਏਗਾ, ਕਿਉਂਕਿ ਜਿਵੇਂ ਬਿਸਾਤ ਵਿਛਾਈ ਜਾਂਦੀ ਹੈ ਜਾਂ ਜਿਹਨੂੰ ਕਦੇ ਚੌਪੜ ਦੀ ਖੇਡ ਕਿਹਾ ਜਾਂਦਾ ਸੀ, ਉਸ ਦੇ ਵਿੱਚ ਕਿਹੜਾ ਚੱਲਣੀ ਹੈ ਚਾਲ, ਕਿੱਧਰ ਨੂੰ ਕੀ ਕਮਾਣਾ ਹੈ, ਔਰ ਬਹੁਤ ਵਾਰੀ ਬਹੁਤ ਸਾਰੇ ਫੀਲੇ ਛੱਡੇ ਹੁੰਦੇ ਨੇ ਕਿਹਨੇ ਅਖੀਰ ਕਿਹਨੂੰ ਮਾਰਨਾ ਹੈ। ਮੈਨੂੰ ਇਹ ਲੱਗਦਾ ਹੈ ਵੀ ਇਹ ਬੀਜੇਪੀ ਨੇ ਕੱਲਾ ਪੰਜਾਬ ਦੇ ਉੱਤੇ ਅਗਲੇ ਵਰੇ ਕਬਜ਼ਾ ਕਰਨ ਦੇ ਲਈ ਹੀ ਇਹ ਬਿਸਾਤ ਨਹੀਂ ਵਿਛਾਈ ਹੋਈ। ਯੂਪੀ ਦੀਆਂ ਚੋਣਾਂ ਵੀ ਉਹਨਾਂ ਨੇ ਇਸ ਸਾਰੇ ਚੋਂ ਕੱਢਣੀਆਂ ਨੇ, ਜਿਵੇਂ ਪਲੈਨਡ ਕੰਸਪੀਰੇਸੀ ਕਿ ਦਰੜ ਦਿਓ ਔਰ ਗੋਲੀਆਂ ਵੀ ਮਾਰੋ। ਹੋ ਸਕਦਾ ਉਹਨਾਂ ਨੇ ਬਹੁਤ ਵੱਡਾ ਜਿਹੜਾ ਬੈਗ ਰੱਖਿਆ ਹੋਏ ਕਿ ਵੀ ਅਸੀਂ ਇਹ ਭਰਨਾ ਲਾਸ਼ਾਂ ਦਾ। ਉਹ ਵੱਖਰੀ ਗੱਲ ਹੈ ਵੀ ਅੱਗੋਂ ਵਾਹ ਜਿਨ੍ਹਾਂ ਦੇ ਨਾਲ ਪਿਆ ਉਹਨਾਂ ਨੇ ਅੱਗੋਂ ਕਾਊਂਟਰ ਵੀ ਕੀਤਾ। ਪਹਿਲੀ ਸਟੇਜ ਤਾਂ ਉਹਨਾਂ ਨੇ ਉਹ ਦਰੜੇ ਗਏ ਔਰ ਉਹਨਾਂ 'ਚ ਬਰਾਬਰ ਜੇ ਦੇ ਉਹਨਾਂ ਦੇ ਵੀ 3 ਜਿਹੜੇ ਨੇ ਉਹ ਜਿਹੜੇ ਕਾਬੂ ਆ ਗਏ। ਲੇਕਿਨ ਇਹ ਖੇਡ ਬੜੀ ਖਤਰਨਾਕ ਖੇਡੀ ਜਾ ਰਹੀ ਹੈ ਔਰ ਇਹ ਜੇ ਤੁਸੀਂ ਕੰਧ ਤੇ ਲਿਖਿਆ ਪੜਨ ਦੀ ਗੱਲ ਨਾ ਵੀ ਕਹੋ ਤੇ ਪਰਦੇ ਦੇ ਪਿੱਛੇ ਸਿੱਖ ਨਸਲਕੁਸ਼ੀ ਦਾ ਖਤਰਨਾਕ ਏਜੰਡਾ ਜਿਹੜਾ ਹੈ ਉਸ ਦੀ ਇੰਪਲੀਮੈਂਟੇਸ਼ਨ ਦੀ ਇਸ ਚੋਂ
ਬਦਬੂ ਆ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk london4khalistan.uk। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਜਾਪਦਾ ਹੈ ਕਿ ਹਰ ਫਰੰਟ ਤੇ ਫੇਲ ਹੋਈ ਮੋਦੀ ਸਰਕਾਰ 2022 ਦੀਆਂ ਯੂਪੀ ਚੋਣਾਂ ਅਤੇ 2024 ਦੀਆਂ ਪਾਰਲੀਮੈਂਟ ਚੋਣਾਂ ਦੇ ਲਈ ਜਿੱਤਣ ਨੂੰ ਬਲੀ ਦਾ ਬੱਕਰਾ ਜਿਹੜਾ ਸਿੱਖਾਂ ਨੂੰ ਬਣਾ ਰਹੀ ਹੈ। ਸੋ ਜਿਵੇਂ ਇੰਦਰਾ ਗਾਂਧੀ ਨੇ ਜੂਨ 84 ਦਾ ਘੱਲੂਘਾਰਾ ਹਿੰਦੂ ਵੋਟਾਂ ਹਾਸਲ ਕਰਨ ਲਈ ਕੀਤਾ ਸੀ, ਮੋਦੀ ਸਰਕਾਰ 'ਚ ਕੌਮ ਦੀ ਇੱਕ ਹੋਰ ਨਸਲਕੁਸ਼ੀ ਕਰਨ ਵੱਲ ਵਧ ਰਹੀ ਹੈ। ਸੋ ਇਸ ਲਈ ਲਖੀਮਪੁਰ ਯੂਪੀ ਦੀ ਘਟਨਾ ਨੂੰ ਵੀ ਖਾਲਿਸਤਾਨ ਨਾਲ ਜੋੜ ਕੇ ਗੋਦੀ ਮੀਡੀਆ ਵੱਲੋਂ ਸਿੱਖ ਕੌਮ ਦੇ ਖਿਲਾਫ ਧੂਆਂਧਾਰ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਪੰਜਾਬ ਦੇ ਲਗਭਗ 10 ਮਹੀਨੇ ਗਵਰਨਰ ਰਹੇ ਮਿਸਟਰ BD ਪਾਂਡੇ, ਅਕਤੂਬਰ 83 ਤੋਂ 27 ਜੂਨ 1984 ਤੱਕ, ਜਿਸ ਪੀਰੀਅਡ 'ਚ ਦਰਬਾਰ ਸਾਹਿਬ ਤੇ ਹਮਲਾ ਹੋਇਆ, 10 ਮਹੀਨੇ ਉਹ ਗਵਰਨਰ ਰਹੇ ਔਰ ਫੌਰਨ ਫਿਰ 2-3 ਹਫ਼ਤੇ ਬਾਅਦ ਉਹ ਰਿਜ਼ਾਈਨ ਕਰਕੇ ਚਲੇ ਗਏ ਸੀ ਜੀ। ਉਹਨਾਂ ਦੀਆਂ ਯਾਦਾਂ, ਜਿਹਨੂੰ ਅਸੀਂ ਮੈਮੋਇਰਸ ਕਹਿੰਦੇ ਹਾਂ, ਉਸ ਤੇ ਬੇਸਡ ਉਹਨਾਂ ਦੀ ਡਾਟਰ ਨੇ ਇਹ ਜਿਹੜੀ ਕਿਤਾਬ ਪਬਲਿਸ਼ ਕੀਤੀ। 1-2 ਸਿੱਖ ਜਰਨਲਿਸਟ ਤੋਂ ਇਲਾਵਾ, ਹਾਲਾਂਕਿ ਟ੍ਰਿਬਿਊਨ ਨੇ ਇਸ ਤੇ ਸਟੋਰੀ ਕੀਤੀ, ਕਿਤੇ ਵੀ ਇਸ ਦੀ ਚਰਚਾ ਨਹੀਂ ਹੋਈ। ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਜੂਨ 84 ਤੋਂ ਬਾਅਦ ਬਹੁਤ ਸਾਰੀਆਂ ਕਿਤਾਬਾਂ, ਇਸ ਵੇਲੇ ਸ਼ਾਇਦ ਅੰਦਾਜ਼ਨ 4 ਤੋਂ 5 ਦਰਜਨ ਕਿਤਾਬਾਂ ਅੱਡ-ਅੱਡ ਲੋਕਾਂ ਨੇ ਲਿਖੀਆਂ। ਪਹਿਲੀ, ਜਿਹਨੂੰ ਬਹੁਤ ਮਸ਼ਹੂਰੀ ਮਿਲੀ, ਮਾਰਕ ਟਲੀ ਔਰ ਸਤੀਸ਼ ਜੈਕਬ ਨੇ, ਜਿਹਨੇ ਲਿਖੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ। ਫਿਰ ਕੁਲਦੀਪ ਨਈਅਰ, ਖੁਸ਼ਵੰਤ ਸਿੰਘ ਨੇ ਦਾ ਟ੍ਰੈਜਡੀ ਆਫ ਪੰਜਾਬ। ਔਰ ਹੁਣ ਤੱਕ ਲਗਾਤਾਰਤਾ ਨਾਲ ਲੇਟੈਸਟ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਸਵਰਨ ਸਿੰਘ ਮਿਨਿਸਟਰ ਦਾ ਜਵਾਈ, ਉਹਨੇ ਦਾ ਖਾਲਿਸਤਾਨ ਕੰਸਪੀਰੇਸੀ ਲਿਖੀ। ਔਰ ਇਨ ਬਿਟਵੀਨ ਬਹੁਤ ਕੁਛ ਆਇਆ, ਸਰਕਾਰ ਦਾ ਵਾਈਟ ਪੇਪਰ ਆਇਆ, ਕਾਊਂਟਰ ਵਾਈਟ ਪੇਪਰ ਆਇਆ,
SGPC ਦਾ ਵਾਈਟ ਪੇਪਰ ਆਇਆ, ਬਹੁਤ ਸਾਰੇ ਆਰਟੀਕਲਸ ਇਸ ਦੇ ਉੱਤੇ ਆਏ, ਲਿਖਤਾਂ ਆਈਆਂ ਜੀ, ਲੇਕਿਨ ਔਰ ਜਨਰਲ ਬਰਾੜ, ਮੇਜਰ ਜਨਰਲ ਜਿਸ ਤੋਂ ਇਹ ਕਾਰਾ ਕਰਵਾਇਆ ਗਿਆ ਸੀ, ਉਸ ਦੀ ਆਪਰੇਸ਼ਨ ਬਲੂ ਸਟਾਰ ਦੇ ਥੱਲੇ ਜਿਹੜੀ ਇੰਟੈਲੀਜੈਂਸ ਦੀ ਲਿਖਵਾਈ ਹੋਈ ਕਿਤਾਬ ਸੀ। ਲੇਕਿਨ ਇਹ ਪਹਿਲੀ ਵਾਰ ਹੈ ਕਿ BD ਪਾਂਡੇ ਜਿਹੜਾ ਖੁਦ ਗਵਰਨਰ ਹੈ, ਬੜਾ ਸੀਨੀਅਰ ਅੰਗਰੇਜ਼ ਜ਼ਮਾਨੇ ਦਾ ICS ਸੀ, ਕੈਬਨਿਟ ਸੈਕਟਰੀ ਵੀ ਰਿਹਾ, ਉਹਦਾ ਵਰਜ਼ਨ ਸਰਕਾਰੀ ਵਰਜ਼ਨ ਹੈ ਔਰ ਜਿਵੇਂ ਅਸੀਂ ਕਿਤਾਬ ਆਰਡਰ ਕੀਤੀ ਹੋਈ ਹੈ ਉਸ ਦੇ ਉੱਤੇ ਅਸੀਂ ਡੀਟੇਲ 'ਚ ਗੱਲ ਕਰਾਂਗੇ। ਲੇਕਿਨ ਜਿਹੜੇ ਉਹਦੇ ਬੁੱਕ ਰਿਵਿਊ 'ਚੋਂ ਕੁਝ ਚੀਜ਼ਾਂ ਸਾਹਮਣੇ ਆਈਆਂ, ਉਹਨੇ ਬੜੀ ਕਲੀਅਰਲੀ ਇਸ ਗੱਲ ਨੂੰ ਦੀ ਪ੍ਰੋੜਤਾ ਕੀਤੀ, ਉਸ ਦੀ ਤਾਇਦ ਕੀਤੀ ਕਿ ਇੰਦਰਾ ਗਾਂਧੀ ਨੇ ਜਾਣ ਬੁੱਝ ਕੇ ਦਰਬਾਰ ਸਾਹਿਬ ਤੇ ਹਮਲੇ ਦੇ ਲਈ ਮਾਹੌਲ ਤਿਆਰ ਕੀਤਾ। ਕੋਈ ਲਾ ਐਂਡ ਆਰਡਰ ਪ੍ਰੋਬਲਮ ਵਰਗੀ ਗੱਲ ਨਹੀਂ ਸੀ ਜਿਹੜੀ ਕੰਟਰੋਲ ਨਾ ਹੋ ਸਕਦੀ, ਕਿਉਂਕਿ ਉਹਨੇ ਆਲਰੇਡੀ ਮਨ ਬਣਾਇਆ ਹੋਇਆ ਸੀ ਕਿ ਸਿੱਖਾਂ ਨੂੰ, ਔਰ ਇਹ BD ਪਾਂਡੇ ਕਹਿੰਦਾ ਹੈ ਕਿ ਵੀ ਉਹ ਕਿਸੇ ਦਾ ਵਿਰੋਧ ਸਹਿ ਨਹੀਂ ਸੀ ਸਕਦੀ। ਸਿੱਖਾਂ ਨੇ, ਅਕਾਲੀਆਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਸੀ ਔਰ ਉਹਨੂੰ ਇਹ ਲੱਗਦਾ ਸੀ ਕਿ ਵੀ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ। ਔਰ ਉਸ ਕਿਤਾਬ ਦਾ ਆਲਮੋਸਟ 100-150 ਪੇਜ ਜਿਹੜਾ ਹੈ BD ਪਾਂਡੇ ਦੀ ਕਿਤਾਬ, ਉਹਨੇ ਸਾਰੀਆਂ ਉਹਨਾਂ ਘਟਨਾਵਾਂ ਦਾ ਜ਼ਿਕਰ ਕੀਤਾ। ਉਹਨੇ ਕਿਹਾ ਵੀ ਜਦੋਂ ਮੈਨੂੰ ਗਵਰਨਰ ਵੀ ਲਾਇਆ ਗਿਆ ਔਰ ਇੰਦਰਾ ਗਾਂਧੀ ਨੇ ਆਪਣਾ ਇਹ ਏਜੰਡਾ ਦੱਸਿਆ ਤੇ ਮੈਂ ਬਿਲਕੁਲ ਜਿਹਨੂੰ ਹੁੰਦਾ ਕਿ ਮੈਂ ਸੁੰਨ ਹੋ ਕੇ ਬੈਠ ਗਿਆ। ਔਰ ਉਹਨੇ ਕਿਹਾ ਮੈਂ 3 ਵਾਰ ਅਸਤੀਫਾ ਦੇਣ ਦੀ ਇਨ ਬਿਟਵੀਨ ਕੋਸ਼ਿਸ਼ ਕੀਤੀ। ਸੋ ਮੈਂ ਅੱਜ ਇਸ ਸਾਰੀ ਕਹਾਣੀ ਨੂੰ, ਕਿਉਂਕਿ ਤਾਜ਼ਾ ਇਹਦਾ ਕਿਸੇ ਨੇ ਵੀ ਨੈਸ਼ਨਲ ਲੈਵਲ ਤੇ ਤਾਂ ਕੀ ਦਾ ਲੈਣਾ, ਤੁਹਾਨੂੰ ਪੰਜਾਬ 'ਚ ਵੀ ਡਿਸਕਸ਼ਨ ਨਹੀਂ ਨਜ਼ਰ ਆਈ। ਉਹਦਾ ਕਾਰਨ ਹੈ ਕਿਉਂਕਿ ਜਿਹੜਾ ਨੈਰੇਟਿਵ ਮੀਡੀਆ ਰਾਹੀਂ ਸਿਰਜਿਆ ਗਿਆ, ਜਾਂ ਜਿਸ ਨੈਰੇਟਿਵ ਨੂੰ ਹੁਣ ਆਉਣ ਵਾਲੇ ਪੀਰੀਅਡ 'ਚ ਫਿਰ BJP ਜਿਹੜੀ ਹੈ ਉਹ ਅਗਲੀਆਂ ਚੋਣਾਂ ਜਿੱਤਣ ਦੇ ਲਈ ਸਿੱਖ ਨਸਲਕੁਸ਼ੀ ਤੱਕ ਲਿਜਾਏਗੀ, ਫਿਰ ਤਾਂ ਨੈਰੇਟਿਵ ਡਿੱਗ ਜਾਂਦਾ ਹੈ। ਕਿਉਂਕਿ ਨੈਰੇਟਿਵ ਤਾਂ ਸਿੱਖ ਕੌਮ ਨੂੰ ਬਲੇਮ ਕਰਨਾ, ਪਿੰਡਰਾਂ ਵਾਲਿਆਂ ਨੂੰ ਟਾਰਗੇਟ ਕਰਕੇ ਕਿ ਜੀ ਉਹ ਦੇਸ਼ ਨੂੰ ਤੋੜਨ ਦੇ ਲਈ ਨਿਕਲੇ ਸੀ, ਪਾਕਿਸਤਾਨ ਨੂੰ ਇਨਵੋਲਵ ਕਰਨਾ। BD ਪਾਂਡੇ ਕਹਿੰਦਾ ਕਿ ਜਿੰਨੇ ਹਥਿਆਰ ਅੰਦਰੋਂ ਇਹਨਾਂ ਨੇ ਦਾਅਵਾ ਕੀਤਾ ਪਾਕਿਸਤਾਨ ਨੇ ਭੇਜੇ, ਉਹਨਾਂ ਚੋਂ ਕੋਈ ਵੀ ਜਿਹੜਾ ਹੈ ਉਹ ਕਿਸੇ ਥਾਂ ਦਾ ਨਹੀਂ ਸੀ ਬਣਿਆ ਹੋਇਆ, ਸਾਰੇ ਭਾਰਤ ਦੇ ਬਣੇ ਹੋਏ ਸੀ, ਇਹ ਉਹਨਾਂ ਦਾ ਕਹਿਣਾ। ਉਹਨੇ ਕਿਹਾ ਜੀ ਫਿਰ ਟ੍ਰੇਨਿੰਗ ਪਾਕਿਸਤਾਨ ਨੇ ਕੀਤੀ। ਉਹ ਕਹਿੰਦੇ ਵੀ ਉਹਨੇ ਹੀ ਇਹ ਕੋਟ ਕੀਤਾ BD ਪਾਂਡੇ ਨੇ ਕਿ ਜ਼ਿਆਉਲ ਹੱਕ ਨੂੰ ਜਦੋਂ ਇਹ ਕਿਹਾ ਗਿਆ ਸੀ ਕਿ ਜੀ ਤੁਸੀਂ ਟ੍ਰੇਨਡ ਕਰਕੇ ਭੇਜਿਆ, ਤਾਂ ਉਹਨੇ ਹੱਸ ਕੇ ਕਿਹਾ ਸੀ ਕਿ ਦੁਨੀਆ ਦਾ ਜਿਹੜਾ ਸਭ ਤੋਂ ਵਧੀਆ ਟ੍ਰੇਨਰ ਗੁਰੀਲਾ ਲੜਾਈ ਦਾ ਜਨਰਲ ਸੁਬੇਗ ਸਿੰਘ, ਉਹ ਤਾਂ ਸੰਤਾਂ ਦੇ ਕੋਲ ਬੈਠਾ ਸੀ, ਸਾਡੀ ਟ੍ਰੇਨਿੰਗ ਨੂੰ ਕੌਣ ਮੰਨਦਾ। ਸੋ ਮਤਲਬ ਇਹ ਹੈ ਕਿ ਉਹਨੇ ਰਿਡੀਕਿਊਲ ਕੀਤਾ ਪਾਂਡੇ ਨੇ ਕਿ ਸਾਰਾ ਨੈਰੇਟਿਵ ਪਿੰਡਰਾਂ ਵਾਲਿਆਂ ਨੂੰ ਨੈਗੇਟ ਕਰਨਾ, ਸਿੱਖਾਂ ਨੂੰ, ਸਿੱਖ ਕੌਮ ਨੂੰ ਬਲੇਮ ਕਰਨਾ, ਪੰਜਾਬ 'ਚ ਲਾ ਐਂਡ ਆਰਡਰ ਦੀ ਗੱਲ ਕਰਨੀ ਔਰ ਖਾਲਿਸਤਾਨ ਦੀ ਗੱਲ ਕਰਨੀ, ਇਹ ਸਾਰੇ ਸਿੱਖ ਕੌਮ ਨੂੰ ਪਨਿਸ਼ ਕਰਨ ਦੇ ਲਈ ਸੀ ਔਰ ਇੰਦਰਾ ਗਾਂਧੀ ਦਾ ਅਲਟੀਰੀਅਰ ਮੋਟਿਵ ਸੀ ਇਸ ਦੇ ਉੱਤੇ। ਹੁਣ ਜੇ ਤੁਸੀਂ ਦੇਖੋਗੇ ਕਿ ਜਦੋਂ ਦੀ ਕਿਸਾਨ ਲਹਿਰ ਚੱਲੀ ਹੋਈ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕਿਸੇ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ, ਹੁਣ ਜੋ ਕੁਝ ਲਖੀਮਪੁਰ ਖੀਰੀ 'ਚ ਹੋਇਆ, ਇੱਕ ਦਿਨ ਬਾਅਦ ਲਖਨਊ ਦੇ ਵਿੱਚ, ਔਰ ਲਖਨਊ ਤੋਂ 120 ਕਿਲੋਮੀਟਰ ਦੂਰ ਹੈ ਲਖੀਮਪੁਰ ਖੀਰੀ, ਮੋਦੀ ਇੱਕ ਵੱਡੇ ਇਕੱਠ ਨੂੰ ਐਡਰੈਸ ਕਰ ਰਿਹਾ। ਇੱਕ ਲਾਈਨ ਤੱਕ ਮੈਂਸ਼ਨ ਨਹੀਂ ਹੈ ਕਿ ਇੰਨਾ ਵੱਡਾ ਵਾਕਿਆ ਹੁੰਦਾ ਹੈ। ਯੋਗੀ ਨਾਲ ਬੈਠਾ ਔਰ ਉੱਥੇ ਖਲੋ ਕੇ ਯੱਕੜ ਮਾਰ ਰਿਹਾ ਹੈ ਪੂਰਾ ਕਿ ਜੀ ਮੈਂ ਗਰੀਬਾਂ ਨੂੰ ਭਾਰਤ ਦੇ ਵਿੱਚ ਕੀ ਨਹੀਂ ਦੇ ਦਿੱਤਾ, ਲੱਖਾਂਪਤੀ ਬਣਾਤਾ। ਦੂਸਰਾ, ਔਰ ਇਹੀ ਪਾਰਟ ਤੁਸੀਂ ਜੇ ਉਹਨਾਂ ਦੇ ਮਨੋਹਰ ਲਾਲ ਖੱਟੜ ਨੂੰ ਦੇਖਦੇ ਹੋ, ਅਮਿਤ ਸ਼ਾਹ, ਇਹਨਾਂ ਦੇ ਚਿਹਰੇ ਦੇ ਉੱਤੇ ਤੁਹਾਨੂੰ ਕਿਸੇ ਦੇ ਕੋਈ ਪਰੇਸ਼ਾਨੀ, ਕੋਈ ਪਛੇਮਾਨੀ ਤੁਹਾਨੂੰ ਨਜ਼ਰ ਨਹੀਂ ਆਉਂਦੀ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜੀ ਖੇਡ ਇਹਨਾਂ ਨੇ ਖੇਡਣੀ ਹੈ ਇਹ ਬਿਲਕੁਲ ਹਰ ਜਿਹੜਾ ਚੀਜ਼ ਹੈ ਉਹਦੇ ਵਿੱਚ ਫਿੱਟ ਹੋ ਰਹੀ ਹੈ। ਔਰ ਇਸੇ ਲਈ ਈਵਨ ਇਹ ਘਟਨਾਕ੍ਰਮ ਜਿਹਦੇ 'ਚ ਹੁਣ ਅੱਜ ਅਸੀਂ ਪਹਿਲਾ ਸੈਗਮੈਂਟ ਸਾਡੇ ਵਿਊਅਰ ਜ਼ਰੂਰ ਦੇਖਣ ਜਿਹੜੇ ਬਾਅਦ 'ਚ ਜੁੜੇ ਨੇ ਕਿ ਵੀ ਕਿਵੇਂ ਜਿਹੜੀ 28 ਸੈਕਿੰਡ ਦੀ ਵੀਡੀਓ ਹੈ ਉਹਨੇ ਅਨਰੇਵਲ ਕਰ ਦਿੱਤਾ ਹੈ ਕਿ ਕਿਵੇਂ 3 ਵਹੀਕਲ ਫਰੰਟਲ ਅਟੈਕ ਕਰਕੇ ਜਿਹੜੇ ਕਿਸਾਨ ਮੁੜ ਰਹੇ ਨੇ ਉੱਥੋਂ ਹੈਲੀਪੈਡ ਤੋਂ ਖਤਮ ਕਰਕੇ ਉਹਨਾਂ ਨੇ ਕਿਹਾ ਭਾਈ ਘਰਾਂ ਨੂੰ ਜਾਓ, ਪਿੱਛੋਂ ਦੀ ਆ ਕੇ ਉਹਨਾਂ ਨੂੰ ਹਿੱਟ ਕਰ ਰਹੇ ਨੇ। ਔਰ ਕਿਵੇਂ ਪਲਾਨਡ ਆ ਹੁਣ 2-3, ਕਿਉਂਕਿ ਜਦੋਂ ਤੁਸੀਂ ਜਿਵੇਂ ਜੇ ਅਸੀਂ ਚਾਈਨਾ ਕੀ ਸੋਚਦਾ ਉਹ ਦੇਖਣਾ ਹੋਏ ਤੇ ਅਸੀਂ ਗਲੋਬਲ ਟਾਈਮਸ ਜਿਹੜੀ ਉਹਨਾਂ ਦੀ ਕਮਿਊਨਿਸਟ ਪਾਰਟੀ ਦਾ ਸਪੋਕਸ ਪੀਸ ਹੈ, ਜਿਹੜਾ ਮਾਊਥ ਪੀਸ ਹੈ ਰਾਦਰ, ਉਹਨੂੰ ਦੇਖਦੇ ਹਾਂ। ਉਹ ਤੋਂ ਤੁਹਾਨੂੰ ਹਾਲਾਂ ਕੋਈ ਅਫੀਸ਼ੀਅਲ
ਗਵਰਨਮੈਂਟ ਦੀ ਅਖਬਾਰ ਨਹੀਂ ਹੈ ਪਰ ਗਵਰਨਮੈਂਟ ਦੀ ਹੈ, ਤੁਹਾਨੂੰ ਅੰਦਾਜ਼ਾ ਹੋ ਜਾਂਦਾ ਕੀ ਹੈ। ਫਿਰ ਤੁਹਾਨੂੰ ਇਹ ਦੇਖਣਾ ਪਏਗਾ ਕਿ ਜਿਹੜੀਆਂ RSS ਨਾਲ ਸੰਬੰਧਿਤ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਨੇ ਉਹ ਕੀ ਕਹਿੰਦੀਆਂ, ਉਹਨਾਂ ਨਾਲ ਸੰਬੰਧਿਤ ਡਾਇਰੈਕਟ ਮੀਡੀਆ ਕੀ ਕਹਿੰਦਾ ਹੈ। ਬਾਕੀ ਗੋਦੀ ਮੀਡੀਆ ਦਾ ਪਿਛਲੇ 4 ਦਿਨ ਤੋਂ ਜੋ ਬਲੇਮ ਕਰਨ ਲੱਗਾ ਹੋਇਆ ਹੈ ਉਹ ਤਾਂ ਖੇਡ ਹੀ ਰਿਹਾ, ਲੇਕਿਨ ਟੂ ਗੋ ਜਿਹਨੂੰ ਕਹਿੰਦੇ ਨੇ ਕਿ ਕਮਿੰਗ ਫਰੋਮ ਦਾ ਹਾਰਸ ਮਾਊਥ, ਹੁਣ ਉਹਦੇ 'ਚ ਜਦੋਂ ਇਹ ਕੱਲ ਘਟਨਾਕ੍ਰਮ ਵਾਪਰਦੀ ਹੈ ਤੇ ਉਹਨਾਂ ਦਾ ਜਿਹੜਾ RSS ਦਾ ਵਿੰਗ ਹੈ ਭਾਰਤੀ ਕਿਸਾਨ ਸੰਘ, ਉਹਨਾਂ ਦਾ ਜਿਹੜਾ ਮੁਖੀ ਹੈ ਜਨਰਲ ਸੈਕਟਰੀ ਹੈ ਬਦਰੀ ਨਾਰਾਇਣ, ਉਹਦੀ ਸਟੇਟਮੈਂਟ ਆਂਦੀ ਹੈ ਕਿ claiming that farmers agitation has been completely compromised, RSS affiliate Bharatiya Kisan Sangh on Monday blamed different political parties for executing the Lakhimpur Kheri incident with left methodology, ਕਿ ਜਿਹੜੇ ਖੱਬੇ ਪੱਖੀ ਜਿਨ੍ਹਾਂ ਨੂੰ ਅਰਬਨ ਨਕਸਲ ਕਹਿੰਦੇ ਨੇ ਕਿ ਉਹਨਾਂ ਦੇ ਤੌਰ ਤਰੀਕਿਆਂ ਵਾਂਗ ਇਹ ਜਿਹੜਾ ਲਖੀਮਪੁਰ ਦੀ ਘਟਨਾ ਇਹ ਉਹਨਾਂ ਦੇ ਲੋਕਾਂ ਨੇ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜੋ ਉੱਥੇ ਹੋਇਆ ਇਹ RSS ਦਾ ਕਿਸਾਨ ਵਿੰਗ ਕਹਿ ਰਿਹਾ ਦਿਸ ਇਜ਼ ਦਾ ਜੌਬ ਆਫ ਪ੍ਰੋਫੈਸ਼ਨਲਸ ਜਲਾਦਸ ਐਂਡ ਨਾਟ ਫਾਰਮਰਸ, ਕਿ ਵੀ ਇਹ ਤਾਂ ਜਲਾਦਾਂ ਨੇ ਕਰਤਾ ਇਹ ਸਾਰਾ ਕੰਮ। They were not farmers. Farmers cannot be responsible for such violence. Different political parties are executing the terrible incident with left methodology. So ਇਹ ਉਹਨਾਂ ਨੇ ਨੈਰੇਟਿਵ ਪਹਿਲਾਂ ਹੀ ਬਿਲਡ ਕਰ ਦਿੱਤਾ ਹੈ ਕਿ taking law into their own hands, killing people, it all appears to be handiwork of professionals and jalads, he said. ਔਰ ਉਹਨਾਂ ਨੇ ਕਿਹਾ ਜੀ ਕਿ ਸਟ੍ਰਿਕਟ ਪਨਿਸ਼ਮੈਂਟ ਹੋਣੀ ਚਾਹੀਦੀ। ਹੁਣ ਜੇ ਇਹ 28 ਸੈਕਿੰਡ ਦੀ ਵੀਡੀਓ ਕਿੱਥੋਂ ਆਈ ਹੈ ਅਜੇ ਉਹਦਾ ਸੋਰਸ ਤਾਂ ਜਦੋਂ ਕੋਰਟ 'ਚ ਐਜ਼ ਏ ਐਵੀਡੈਂਸ ਜਾਏਗੀ ਨਿਕਲਣਾ ਕੋਰਟ 'ਚ ਕੀ ਹੈ, ਲੇਕਿਨ ਉਹਨੇ ਇਹ ਦੱਸ ਦਿੱਤਾ ਹੈ ਕਿ ਵੀ ਕਿਵੇਂ ਪੀਸਫੁਲੀ ਜਿਹੜੇ ਵਾਪਸ ਜਾ ਰਹੇ ਨੇ ਉਹਨਾਂ ਤੇ ਅਟੈਕ ਹੋਇਆ। ਨੇ ਤਾਂ ਇਹਨਾਂ ਦੀ ਵਰਜਨ ਸੀ ਜੀ ਉਹ ਤਾਂ ਉਹਨਾਂ ਨੇ ਲਾਠੀਆਂ ਨਾਲ ਹਮਲਾ ਕਰਤਾ ਔਰ ਡਰਾਈਵਰ ਦੇ ਵੱਜੀ ਉਹਦਾ ਕੰਟਰੋਲ ਖਤਮ ਹੋ ਗਿਆ ਗੱਡੀ ਦਾ। ਹੁਣ ਜਿਹੜੀ ਇਸ ਤੋਂ ਵੀ ਖਤਰਨਾਕ ਸਟੋਰੀ ਜਿਹੜੀ ਕਿ ਉਹਨਾਂ ਦੇ ਮਾਊਥ ਪੀਸ ਆਪ ਇੰਡੀਆ ਦੇ ਵਿੱਚ ਅੱਜ ਐਡੀਟੋਰੀਅਲ ਬਲੌਕ ਦਾ ਆਰਟੀਕਲ ਹੈ, ਲਖੀਮਪੁਰ ਖੇੜੀ is part of UP's mini Punjab where Khalistani terrorists flourished during Punjab insurgency, all you need to know। ਦੇਖੋ ਹੁਣ ਇਹਦੇ ਥੱਲੇ ਉਹਨਾਂ ਨੇ ਤਸਵੀਰ ਲਾਈ ਹੈ, ਇੱਕ ਪੁਲਸੀਆ ਫੋਨ ਦੇ ਉੱਤੇ ਹੈ, ਇੱਕ ਨੌਜਵਾਨ ਜਿਹਦੇ ਟੀ-ਸ਼ਰਟ ਪਾਈ ਹੋਈ ਹੈ ਉਹਦੇ ਟੀ-ਸ਼ਰਟ ਦੇ ਫਰੰਟ ਤੇ ਪਿੰਡਾਂ ਵਾਲਿਆਂ ਦੀ ਫੋਟੋ ਹੈ ਔਰ ਉਹਨੂੰ ਉਹਨਾਂ ਨੇ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਡਿਊਰਿੰਗ ਦਾ ਖਾਲਿਸਤਾਨ ਇੰਸਰਜੈਂਸੀ ਦਾ ਮਿੰਨੀ ਪੰਜਾਬ ਆਫ ਉੱਤਰ ਪ੍ਰਦੇਸ਼ used to be a safe haven for Khalistani outfits. They flourished for decades in UP but went into hibernation following the crackdown in the 1990s. Babbar Khalsa International was one of the most active outfits in the region during the insurgency. ਹੁਣ ਜਦੋਂ ਤੁਸੀਂ ਆਪ ਇੰਡੀਆ ਦਾ ਬੱਬਰ ਖਾਲਸਾ ਨਾਲ ਜੋੜ ਕੇ ਔਰ ਉਹਨੂੰ ਮਿੰਨੀ ਪੰਜਾਬ ਔਰ ਖਾਲਿਸਤਾਨੀਆਂ ਦਾ ਗੜ ਕਹਿ ਕੇ ਦੇਖੋ ਤੇ ਫਿਰ ਤੁਹਾਨੂੰ ਜਿਹੜਾ ਮਿਨਿਸਟਰ ਆਫ ਸਟੇਟ ਮਿਸ਼ਰਾ ਹੈ ਜਿਹਦਾ ਗੁੰਡਾ ਮੁੰਡਾ 3 ਗੱਡੀਆਂ ਲੈ ਕੇ ਉਹਨਾਂ ਨੂੰ ਰੋਂਦ ਦਿੰਦਾ ਗੱਡੀਆਂ ਦੇ ਥੱਲੇ ਕਿਸਾਨਾਂ ਨੂੰ ਦਰਜਨਾਂ ਨੂੰ ਜ਼ਖਮੀ ਕਰਦਾ। ਐਗਜ਼ੈਕਟ ਉਹਦਾ ਬਿਆਨ ਇਹੀ ਸੀ ਕਿ ਇਹ ਜੋ ਉੱਥੇ ਵਾਇਲੈਂਸ ਹੋਈ ਇਹ ਤਾਂ ਬੱਬਰ ਖਾਲਸਾ ਦੇ ਨੇ, ਇਹ ਤਾਂ ਸਾਰੇ ਖਾਲਿਸਤਾਨੀ ਐਕਸਟ੍ਰੀਮਿਸਟ ਔਰ ਇਹ ਵੀ ਕਹਿੰਦਾ ਇਹ ਤਾਂ ਹੈ ਹੀ ਨਹੀਂ ਇੱਥੋਂ ਦੇ ਲਖੀਮਪੁਰ ਦੇ ਨਹੀਂ ਇਹ ਬਾਹਰੋਂ ਆਏ ਖਾਲਿਸਤਾਨ। ਹੁਣ ਇਹੀ ਕਹਾਣੀ ਜਿਹੜੀ ਹੈ ਇਹ ਇਹਨਾਂ ਦਾ ਆਪ ਇੰਡੀਆ ਇਹ ਕਹਿ ਰਿਹਾ। ਫਿਰ ਉਹਨੇ ਵੈਸਟਰਨ ਯੂਪੀ ਵਾਲਿਆਂ ਦੀ ਗੱਲ ਕੀਤੀ ਕਿ ਜੀ ਇਹ ਜਿਹੜੇ ਇੱਥੇ ਹੁਣ ਜਦੋਂ ਉਹੀ ਮਿਨਿਸਟਰ ਕਹਿ ਰਿਹਾ ਵੀ ਅਸੀਂ ਇੱਥੋਂ ਤੁਹਾਨੂੰ ਭਜਾ ਦੇਾਂਗੇ, ਬਿਲਕੁਲ ਇੱਥੋਂ ਬਰੇਲੀ ਤੱਕ ਲਖੀਮਪੁਰ ਤੋਂ ਲੈ ਕੇ, ਇਸ ਗੱਲ ਦਾ ਧਿਆਨ ਰਹੇ ਕਿਉਂਕਿ ਲੋਕਾਂ ਦੀ ਯਾਦਾਸ਼ਤ ਘੱਟ ਹੁੰਦੀ ਹੈ ਕਿ ਇਹਨਾਂ 4-5 ਜ਼ਿਲ੍ਹਿਆਂ ਦੇ ਵਿੱਚ ਹੀ ਉਹ ਲਖੀਮਪੁਰ ਖੇਰੀ ਹੋਏ, ਪੀਲੀਭੀਤ, ਰਾਮਪੁਰ, ਸੀਤਾਪੁਰ, ਬਿਜਨੌਰ ਜਦੋਂ ਯੋਗੀ ਚੀਫ ਮਿਨਿਸਟਰ ਬਣਿਆ ਉਸ ਤੋਂ ਕੁਝ ਪਹਿਲੇ ਮਹੀਨਿਆਂ ਦੇ ਵਿੱਚ ਹੀ 1000 ਦੇ ਕਰੀਬ ਸਿੱਖ ਕਿਸਾਨਾਂ ਵਾਲੇ ਇਲਾਕੇ 'ਚ ਬੁਲਡੋਜ਼ਰ ਲਿਆ ਕੇ ਉਹਨਾਂ ਦੇ ਘਰ ਤੋੜ ਦਿੱਤੇ ਗਏ ਸੀ। ਇੱਕਦਮ ਪੰਜਾਬ 'ਚ ਦਾ ਪ੍ਰਤੀਕਰਮ ਹੋਇਆ, ਰੌਲਾ ਪਿਆ। ਇਵੈਂਚੁਅਲੀ ਉਹ ਕੇਸ ਤਾਂ ਉੱਥੇ ਹੀ ਹੋਏਗਾ ਲੇਕਿਨ ਉਹ ਰੁਕ ਗਏ। ਸੋ ਇਹ ਇੰਡੀਕੇਸ਼ਨ ਉਹਨਾਂ ਨੇ ਪਹਿਲਾਂ ਹੀ ਦੇ ਦਿੱਤੀ ਸੀ ਕਿ ਉਹ ਕੀ ਕਰਨ ਜਾ ਰਹੇ ਨੇ। ਔਰ ਹੁਣ ਜਦੋਂ ਕਿ ਉਹਨਾਂ ਦਾ ਡਿਪਟੀ ਹੋਮ ਮਿਨਿਸਟਰ ਇਹ ਧਮਕੀ ਦਿੰਦਾ ਵੀ ਇਹ ਤੁਹਾਨੂੰ ਯੂਪੀ 'ਚੋਂ ਅਸੀਂ ਭਜਾ ਦੇਾਂਗੇ, ਇਹ ਉੱਥੇ ਬੈਠੇ ਜਿਹੜੇ ਯੂਪੀ ਦੇ ਵਿੱਚ ਇਹਨਾਂ 5-6 ਜ਼ਿਲ੍ਹਿਆਂ 'ਚ
8 ਲੱਖ ਦੇ ਕਰੀਬ ਸਿੱਖ ਨੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਔਰ ਇਹ ਜਿਹੜੀ ਸਾਰੀ ਪਲੈਨਿੰਗ ਹੈ ਉਸ ਦਾ ਹਿੱਸਾ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਹੁਣ ਤੁਸੀਂ ਝੂਠ ਦੇਖੋ, ਇਹਦੇ ਬਾਵਜੂਦ ਕਿ ਕੁਛ ਨੂੰ ਉੱਥੇ ਕਲੇਮ ਮਿਲਿਆ, ਬਹੁਤਿਆਂ ਨੇ ਆਪਣੀਆਂ ਜ਼ਮੀਨਾਂ ਖਰੀਦੀਆਂ, ਪਰ ਉਹ ਕਹਿਣਾ ਇਹ ਚਾਹੁੰਦੇ ਨੇ ਇਹ ਹਿੰਦੂਆਂ ਦੀ ਦਿੱਤੀ ਹੋਈ ਡੋਨੇਸ਼ਨ ਹੈ। ਸਿੱਖਾਂ ਨੂੰ ਕਹਿ ਰਿਹਾ ਹੈ ਆਫ ਇੰਡੀਆ ਦਾ ਲੈਂਡ ਓਰੀਜਨਲੀ ਬਿਲੋਂਗ ਟੂ ਏ ਲੋਕਲ ਕਿੰਗ ਰਾਜਾ ਵਿਕਰਮ ਸਿੰਘ। when Sikhs came to UP after partition, he gave up the land and donated it to the Sikhs। ਕਿ ਸਿੱਖਾਂ ਨੂੰ ਇਹ ਤਾਂ ਖਰਾਦ ਦੀ ਹੈ। ਹੁਣ ਜੇ ਉਹਨਾਂ ਨੇ ਖੋਣੀ ਹੈ ਉਹ ਕਹਿਣਗੇ ਕਿ ਜੀ ਦੇਖੋ ਤੁਸੀਂ ਤਾਂ ਲਾ ਐਂਡ ਆਰਡਰ ਨੂੰ ਤੋੜ ਰਹੇ ਹੋ, ਇਹ ਤਾਂ ਜਿਹੜੀ ਆ ਰਾਜਾ ਵਿਕਰਮ ਸਿੰਘ ਦੀ ਜ਼ਮੀਨ ਸੀ, ਤੁਹਾਨੂੰ ਜੋ ਤੁਹਾਡੇ ਇੰਤਕਾਲ ਦੂਜੇ ਸਭ ਫਰਜ਼ੀ ਨੇ, ਸਭ ਜਾਲੀ ਨੇ। ਫਿਰ ਇਹ ਉਹਨੇ ਅੱਗੋਂ ਪੂਰੀ ਆਫ ਇੰਡੀਆ ਨੇ ਕਹਾਣੀ ਬਣਾਈ ਹੈ ਕਿ ਅਕਤੂਬਰ 2017 ਚ ਕਿਵੇਂ ਪੰਜਾਬ ਪੁਲਿਸ ਔਰ ਉੱਤਰ ਪ੍ਰਦੇਸ਼ ਦੀ ਐਂਟੀ ਟੈਰਰ ਸਕੁਆਡ ਨੇ ਬਹੁਤ ਸਾਰੇ ਆਪਰੇਟਿਵਸ ਤੇ ਸਿੰਪੈਥਾਈਜ਼ਰ ਬੱਬਰ ਖਾਲਸਾ ਦੇ ਇੱਥੋਂ ਗ੍ਰਿਫਤਾਰ ਕੀਤੇ। ਉਦੋਂ ਏਜੰਸੀਆਂ ਨੇ ਕਿਹਾ ਸੀ ਕਿ ਕੁਝ ਜਿਹੜੇ ਨੇ ਉਹ ਲੁੱਕ ਗਏ ਨੇ ਔਰ ਇਹੀ ਜਿਹੜੇ ਨੇ ਡਿਊਰਿੰਗ ਦਾ ਇਨਵੈਸਟੀਗੇਸ਼ਨ ਏਜੰਸੀਜ਼ ਟ੍ਰੇਸ ਦਾ ਹੋਲ ਇਨਸੀਡੈਂਟ ਟੂ ਤਰਾਈ ਰੀਜਨ ਆਫ ਉੱਤਰ ਪ੍ਰਦੇਸ਼, ਕਿਉਂਕਿ ਸਾਰੇ ਹੀ ਜ਼ਿਲ੍ਹੇ ਜਿਹੜੇ ਨੇ ਤਰਾਈ ਚ ਆਉਂਦੇ ਨੇ। ਉਹਦੇ ਨਾਲ ਉਹਨਾਂ ਨੇ ਕਿਹਾ ਜੀ ਏਜੰਸੀਆਂ ਨੇ ਕਿਹਾ ਸੀ ਇਹ ਸਾਰੇ ਡਿਸਟ੍ਰਿਕਟ ਕੇਸ ਦੇ ਵਿੱਚ ਨੇ ਔਰ ਇੰਟੈਲੀਜੈਂਸ ਏਜੰਸੀਜ਼ ਅਲਰਟਡ that an extensive network of Babbar Khalsa International was operating in the regions of western UP। ਇਹ ਤਾਂ ਪਹਿਲਾਂ ਹੀ ਸਾਡੀਆਂ ਏਜੰਸੀਆਂ ਨੇ ਕਿਹਾ ਸੀ ਕਿ ਇਸ ਵੈਸਟਰਨ ਯੂਪੀ 'ਚ ਬਹੁਤ ਵੱਡਾ ਨੈਟਵਰਕ ਹੈ ਖਾਲਿਸਤਾਨੀਆਂ ਦਾ, ਬੱਬਰ ਖਾਲਸਾ ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇੱਥੇ ਸਿੱਖਾਂ ਦੀ ਬਹੁਤ ਪਾਪੂਲੇਸ਼ਨ ਹੈ ਔਰ ਇਹ ਉਹਨਾਂ ਨੂੰ ਪਨਾਹ ਦਿੰਦੇ ਨੇ। ਔਰ ਫਿਰ ਉਹਨਾਂ ਨੇ ਸਾਰਾ 84 ਤੋਂ ਬਾਅਦ ਦੀ ਕਹਾਣੀ ਨੂੰ ਨਾਲ ਜੋੜਿਆ ਹੋਇਆ, ਕੁਝ ਨਾਂ ਵੀ ਦਿੱਤੇ ਹੋਏ ਨੇ। ਔਰ ਖਾਲਿਸਤਾਨੀ ਸਿੰਪੈਥਾਈਜ਼ਰਸ ਐਕਟੀਵੇਟਡ ਡਿਊਰਿੰਗ 2020 ਰੈਫਰੈਂਡਮ, ਕਿ ਜਦੋਂ 2020 ਦੇ ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਇਹ ਜਿਹੜੇ ਨੇ ਉਹਨਾਂ ਨੇ ਖਾਲਿਸਤਾਨੀ ਸਿੰਪੈਥਾਈਜ਼ਰ ਲਿਵਿੰਗ ਇਨ ਮਿਨੀ ਪੰਜਾਬ ਰੀਜਨ ਵਰ ਐਕਟੀਵੇਟਡ, ਕਿ ਉਹਨਾਂ ਦੇ ਡੋਰਮੈਂਟ ਸੈੱਲ ਪਏ ਸੀ, ਇਹਨਾਂ ਨੇ ਉੱਥੇ ਐਕਟੀਵੇਟ ਕਰ ਦਿੱਤੇ ਨੇ। ਔਰ ਇਹ ਬਹੁਤ ਸਾਰੀਆਂ ਖਬਰਾਂ ਨੇ ਕਿ ਇੱਥੋਂ ਬਹੁਤ ਸਾਰੇ ਇੱਦਾਂ ਦੇ ਇੰਡੀਵਿਜੂਅਲ ਗ੍ਰਿਫਤਾਰ ਕੀਤੇ ਗਏ। ਸਤੰਬਰ 2018 ਚ ਉਦਮ ਸਿੰਘ ਨਗਰ ਪੁਲਿਸ ਨੇ 2 ਯੰਗ ਸਿੱਖਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਦੇ ਨਾਂ ਦਿੱਤੇ ਹੋਏ ਨੇ। ਔਰ ਫਿਰ ਹੁਣ ਇਹ ਸਾਰਾ ਬਣਾ ਕੇ ਫਿਰ ਜਿਹੜੀ ਅਸੀਂ ਕਿਹਾ ਵੀ ਜਿਹੜੀ ਤਸਵੀਰ ਇੱਕ ਨੌਜਵਾਨ ਦੀ ਉਹਨੇ ਟੀ-ਸ਼ਰਟ ਪਾਈ ਹੋਈ, ਸਿੱਖ ਮੈਨ ਇਜ਼ ਸੀਨ ਵਿਦ ਪਿੰਡਰਾਂ ਵਾਲੇ ਟੀ-ਸ਼ਰਟ ਡਿਊਰਿੰਗ ਫਾਰਮਰ ਪ੍ਰੋਟੈਸਟ ਇਨ ਲਖੀਮਪੁਰ ਖੇੜੀ, ਕਿ ਵੀ ਇਹ ਤਾਂ ਕੰਮ ਹੀ ਬੱਬਰ ਖਾਲਸਾ ਔਰ ਸਿੱਖ ਖਾਲਿਸਤਾਨੀਆਂ ਦਾ ਐਕਸਟ੍ਰੀਮਿਸਟ ਦਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਉਹਨਾਂ ਨੇ ਜਿਹੜੇ ਪ੍ਰੋਟੈਸਟਰ ਕਰ ਰਹੇ ਸੀ ਉਹਨਾਂ ਨੇ ਬੀਜੇਪੀ ਦੀ ਕਨਵੋਏ ਤੇ ਪੱਥਰ ਮਾਰੇ। ਦਾ ਕਲੈਸ਼ ਰਿਜ਼ਲਟਡ ਇਨ ਦਾ ਡੈਥ ਆਫ 8 ਪੀਪਲ including 4 protesters, 3 BJP workers and a driver who was the part of BJP। ਹੁਣ ਉਹਨਾਂ ਇਵਨ ਜਿਹਨਾਂ ਨੂੰ 3 BJP ਵਰਕਰ ਕਹਿ ਰਹੇ ਨੇ ਉਹ ਇੱਕ ਪੱਤਰਕਾਰ ਹੈ, ਉਹਦੇ ਭਰਾ ਦੇ ਉੱਤੇ ਦਬਾਅ ਬਣਾਇਆ ਹੋਇਆ ਕਿ ਤੂੰ ਕਹਿ ਵੀ ਤੁਹਾਨੂੰ ਕਿਸਾਨਾਂ ਨੇ ਕੁੱਟ-ਕੁੱਟ ਕੇ ਮਾਰਿਆ। ਔਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਝੂਠਾ ਇਲਜ਼ਾਮ ਲਾਇਆ ਉਹਦੇ ਮਿਨਿਸਟਰ, ਹੋਮ ਮਿਨਿਸਟਰ ਦੇ ਮੁੰਡੇ ਦੇ ਉੱਤੇ। ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਉੱਥੇ ਹੈ ਹੀ ਨਹੀਂ ਸੀ, he was not even present at the scene at the time of the incident। or while a violent mob was attacking BJP workers with batons and calling for their death, ਕਿ ਜਿਹੜੇ ਹਿੰਸਕ ਕਿਸਾਨ ਨੇ ਇਹ ਹਮਲੇ ਕਰ ਰਹੇ ਸੀ। an individual was allegedly seen wearing a Pindranwale t-shirt and in some images the presence of Khalistani supporters raised many questions of the movement and questions were raised if it was pre-planned violence। ਇਹ ਹੈ ਜੇ ਤੁਸੀਂ ਝੂਠ ਬੋਲਣਾ ਹੈ ਤੇ ਸਿਰੇ ਦਾ ਬੋਲੋ। ਹੁਣ ਉਹਨਾਂ ਦੇ ਮਿਨਿਸਟਰ ਦੀਆਂ ਧਮਕੀਆਂ, ਬਾਹਰ ਕੱਢਣ ਦੀ ਗੱਲ, ਗੱਡੀਆਂ ਦਾ ਆ ਕੇ ਮੌ ਡਾਊਨ ਕਰਨ ਦੇ ਸਬੂਤ ਨੇ। ਉਹ ਕਹਿ ਰਹੇ ਨੇ ਇਹ ਖਾਲਿਸਤਾਨੀ ਮਿੰਨੀ ਪੰਜਾਬ ਹੈ, ਇਹ ਪਹਿਲਾਂ ਵੀ ਇਹਨਾਂ ਨੇ ਕੀਤਾ ਹੈ। ਬੱਬਰ ਖਾਲਸਾ ਦੇ ਐਕਟਿਵਿਸਟ, ਇਹਨਾਂ ਨੇ ਬੀਜੇਪੀ ਦੇ ਵਰਕਰਾਂ ਤੇ ਜਿਹੜਾ ਹੈ ਉਹ ਡੰਡਿਆਂ ਔਰ ਦੂਜਿਆਂ ਨਾਲ ਹਮਲਾ ਕੀਤਾ ਔਰ ਇਹ ਇੱਕ ਪ੍ਰੀ ਪਲਾਨਡ ਖਾਲਿਸਤਾਨੀ ਜਿਹੜੀ ਹੈ ਕੰਸਪੀਰੇਸੀ ਹੈ। ਔਰ ਉਹਨਾਂ ਦਾ ਕਿਸਾਨ ਵਿੰਗ ਇਹ ਕਹਿ ਰਿਹਾ ਹੈ ਕਿ ਇਹ ਤਾਂ ਉਹੀ ਮੈਥੋਡੋਲੋਜੀ ਹੈ ਜਿਹੜੇ ਲੈਫਟਿਸਟ ਇਸਤੇਮਾਲ ਕਰਦੇ ਨੇ। ਹੁਣ ਇਹ ਸਾਰਾ ਕੀ ਇੰਡੀਕੇਟ ਕਰਦਾ ਹੈ? ਰੱਬ ਨਾ ਕਰੇ ਇਵੇਂ ਹੋਏ। ਮੈਨੂੰ ਇਹ ਲੱਗਦਾ ਹੈ ਕਿ ਅਨਦਰ ਸਿੱਖ ਜੈਨੋਸਾਈਡ ਇਜ਼ ਔਨ ਦਾ ਕਾਰਡਸ। ਇਹ ਹਰ ਫਰੰਟ ਤੇ ਫੇਲ ਹੋਈ ਮੋਦੀ ਹਕੂਮਤ, ਕਿਉਂਕਿ ਜਿੰਨੀ ਨਫ਼ਰਤ ਹੁਣ ਪਾਕਿਸਤਾਨ ਦੇ ਖਿਲਾਫ ਨਫ਼ਰਤ ਸ਼ਾਇਦ ਵਿਕੇ ਨਾ, ਕਰ ਰਹੇ ਨੇ ਅਜੇ ਵੀ, ਲੇਕਿਨ ਕਿਉਂਕਿ ਜੋ ਬਾਲਾਕੋਟ ਵਰਗਾ ਡਰਾਮਾ ਕੀਤਾ ਸੀ ਉਹ ਹੁਣ ਨਹੀਂ ਚੱਲਣਾ ਹੈ, ਕਿਉਂਕਿ ਚੀਨ ਨਾਲ ਆ ਕੇ ਬਹਿ ਗਿਆ। ਚੀਨ ਰੋਜ਼ ਕੁੱਟ ਕੇ ਜਿਹੜਾ ਉਹਨਾਂ ਤੋਂ 10 ਮੀਲ ਏਰੀਆ ਖੋਹ ਲੈਂਦਾ। ਚੀਨ ਔਰ ਪਾਕਿਸਤਾਨ ਇੱਕ ਪੇਜ ਤੇ ਨੇ। ਔਰ ਹੁਣ ਇਸ ਕਿਸਮ ਦਾ ਜਿਵੇਂ ਉਹਨਾਂ ਨੇ 2019 ਦੀਆਂ
ਚੋਣਾਂ ਕੱਢੀਆਂ ਬਾਲਾਕੋਟ ਦਾ ਡਰਾਮਾ ਕਰਕੇ। ਇਸ ਵਾਰ ਇਹ ਮੁਸਲਮਾਨਾਂ ਵਾਲਾ ਸੌਦਾ ਐਂਟੀ ਮੁਸਲਮਾਨ ਵਿਕੇਗਾ ਨਹੀਂ, ਔਰ ਸਿੱਖਾਂ ਨੂੰ ਖਾਲਿਸਤਾਨ ਨਾਲ ਜੋੜੋ, ਕਿਸਾਨਾਂ ਨੂੰ ਖਾਲਿਸਤਾਨ ਨਾਲ ਜੋੜੋ, ਔਰ ਜਿਹੜਾ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੈ ਔਰ ਬਿਲਕੁਲ ਰਿਲੈਕਸਡ ਲੱਗਦੇ ਨੇ। ਇਹ ਲੱਗਦਾ ਹੈ ਕਿ ਜੋ ਕੁਝ ਵਾਪਰ ਰਿਹਾ ਹੈ ਇਹ ਇਹਨਾਂ ਦੇ ਉਸ ਏਜੰਡੇ 'ਚ ਫਿੱਟ ਹੋ ਰਿਹਾ। ਹੁਣ ਇਸ ਤੋਂ ਅਸੀਂ ਕਿੰਨੇ ਕੁ ਬਾਖਬਰ ਹੈ, ਇਹ ਨਾ ਹੋਏ ਕਿ ਅਸੀਂ ਜਿਵੇਂ ਜੂਨ 84 ਨਵੰਬਰ 84 'ਚ ਨਵੰਬਰ 84 'ਚ ਖਾਸ ਕਰ ਸਿਟਿੰਗ ਡਕਸ ਬਣ ਕੇ ਜਿਹੜਾ ਆਪਣਾ ਨੁਕਸਾਨ ਕਰਵਾਇਆ। ਮੈਨੂੰ ਲੱਗਦਾ ਹੈ ਵੀ ਇਹਨਾਂ ਦੀ ਅੱਖ ਦੇ ਵਿੱਚ ਸੂਰ ਦਾ ਵਾਲ ਹੈ, ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜੀ ਮੁਖੀ ਜਨਰਲ ਨਿਰਵਾਣੇ ਦਾ ਕਹਿਣਾ ਹੈ ਕਿ ਚੀਨ ਨਾਲ ਲੱਗਦੀ ਸਰਹੱਦ ਤੇ ਚੀਨੀ ਫੌਜਾਂ ਦਾ ਜਮਾਵੜਾ ਫਿਕਰ ਦਾ ਵਾਈਜ਼ ਹੈ। ਨਨਵਾਣੇ ਦੇ ਬੋਲਾਂ ਚੋਂ ਘਬਰਾਹਟ ਅਤੇ ਡਰ ਸਾਫ਼ ਝਲਕ ਰਿਹਾ ਹੈ, ਭਾਵੇਂ ਕਿ ਅਮਰੀਕਾ ਨਾਲ ਪਾਈ ਨਵੀਂ ਯਾਰੀ ਦਾ ਗਰੂਰ ਵੀ ਝਲਕਾਰੇ ਮਾਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਅਸੀਂ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਸਾਡੇ ਖਿੱਤੇ ਦੇ ਅੰਦਰ, ਸਾਊਥ ਏਸ਼ੀਆ ਦੇ ਅੰਦਰ, ਜਾਂ ਜਿਹਨੂੰ ਇੰਡੋ ਪੈਸੀਫਿਕ ਕਰਕੇ ਅੱਜ ਕੱਲ੍ਹ ਜ਼ਿਆਦਾ ਪ੍ਰਚਾਰਿਆ ਜਾਂਦਾ ਹੈ, ਸਾਊਥ ਚਾਈਨਾ ਸੀ ਦੇ ਅੰਦਰ ਔਰ ਈਵਨ ਤਾਈਵਾਨ, ਜਿਸ ਨੂੰ ਹੁਣ ਚੀਨ ਨੇ ਇਹ ਸਾਰੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜਹਾਜ਼ ਜਿਹੜੇ ਨੇ ਉਹ ਉਹਨਾਂ ਦੀ ਹਦੂਦ ਦੇ ਅੰਦਰ ਗਏ। ਔਰ ਇਹ ਇਸ ਵੇਲੇ ਚੱਲ ਰਿਹਾ ਹੈ ਕਿ ਵੀ ਕੀ ਵਾਪਰ ਸਕਦਾ ਉੱਥੇ, ਔਰ ਇਹ ਅਮਰੀਕਾ ਦੇ ਵਿੱਚ ਵੀ ਇਸ ਨੂੰ ਲੈ ਕੇ ਚਿੰਤਾ ਵੀ ਹੈ। ਔਰ ਉਹਨਾਂ ਨੂੰ ਵੀ ਇਹ ਲੱਗਦਾ ਹੈ ਜਿਵੇਂ ਉਹਨਾਂ ਨੇ ਹਾਂਗਕਾਂਗ 'ਚ ਆਪਣੀ ਰਿਟ ਦਿਖਾਈ ਚਾਈਨਾ ਨੇ ਕਿ ਜੇ ਚਾਈਨਾ ਤਾਈਵਾਨ ਨੂੰ ਟੇਕ ਓਵਰ ਵੀ ਕਰ ਲੇ ਤੇ ਕੀ ਕਰ ਅਮਰੀਕਾ ਐਟ ਵਾਰ ਚਲੇ ਜਾਏਗਾ ਉਹਨਾਂ ਦੇ ਅਗੇਂਸਟ। ਔਰ ਵੈਸੇ ਵੀ ਅਮਰੀਕਾ ਦੀ ਜਿਹੜੀ ਸਭ ਤੋਂ ਨਜ਼ਦੀਕ ਪੋਜੀਸ਼ਨ ਹੈ ਉਹ ਤਾਂ ਉੱਥੇ ਹੀ ਹੈ, ਓਕਨਹੋਆ ਜਿਸ ਆਈਲੈਂਡ 'ਚ ਬੈਠੇ ਹੋਏ ਨੇ। ਜਾਪਾਨ ਦੇ 50,000 ਪਲੱਸ ਫੌਜ ਹੈ। ਪਾਣੀਆਂ ਪੁਣੀਆਂ ਵਾਲਾ ਮਾਮਲਾ ਜਾਂ ਜਿਹੜਾ ਹੁਣ ਆਸਟ੍ਰੇਲੀਆ ਦੇ ਨਾਲ ਜਿਹੜੀਆਂ ਨੇ ਨਿਊਕਲੀਅਰ ਪ੍ਰੋਪੈਲਡ ਸਬਮੈਰੀਨਸ ਆ, ਉਹ ਤਾਂ ਜੇ 10 ਸਾਲ ਲੱਗਣਗੇ ਜਦੋਂ ਤੱਕ ਬਣ ਕੇ ਜਾਂ ਦੂਜਾ ਹੁੰਦਾ। ਕੀ ਅਮਰੀਕਾ ਅੱਜ ਇਸ ਪੋਜੀਸ਼ਨ 'ਚ ਹੈ ਕਿ ਵੀ ਜੇ ਤਾਈਵਾਨ 'ਚ ਚਾਈਨਾ ਕੋਈ ਕਾਰਵਾਈ ਕਰਦਾ ਹੈ ਐਗਰੈਸਿਵ ਤੇ ਅਮਰੀਕਾ ਉਹਦੇ ਖਿਲਾਫ ਵਾਰ ਡਿਕਲੇਅਰ ਕਰ ਦੇਗਾ? ਇਵੇਂ ਨਹੀਂ ਹੋਏਗਾ। ਸੋ ਇਹ ਜਿੱਥੇ ਇੱਕ ਪਾਸੇ ਜਿਹਨੂੰ ਅਸੀਂ ਵਾਰ ਆਫ ਨਰਵਸ ਕਹਿੰਦੇ ਹਾਂ ਉਹ ਤਾਂ ਚੱਲ ਹੀ ਰਹੀ ਹੈ, ਪਰ ਗਰਾਊਂਡ ਦੇ ਉੱਤੇ ਬਹੁਤ ਕੁਝ ਐਸਾ ਹੈ। ਔਰ ਅਮਰੀਕਾ ਦਾ ਭਾਰਤ ਤੋਂ ਤਾਂ ਯਕੀਨ ਉੱਠ ਗਿਆ ਪਹਿਲੀ ਸਟੇਜ ਦੇ ਉੱਤੇ ਹੀ, ਜਦੋਂ ਕਿ
ਜਦੋਂ ਕੁਆਡ ਬਣਾਇਆ ਉਹਨਾਂ ਨੂੰ ਲੱਗਦਾ ਸੀ ਕਿ ਭਾਰਤ ਜਿਹਦੀ ਮਿਲੀਅਨ 2 ਮਿਲੀਅਨ ਫੌਜ, ਨਾਲ ਲੱਗਦਾ ਸਮੁੰਦਰ, ਬੇ ਆਫ ਬੰਗਾਲ ਤੋਂ ਲੈ ਕੇ ਔਰ ਨਾਰਥ ਈਸਟ, ਔਰ ਦੂਸਰਾ ਸ਼ਾਇਦ ਇਹ ਜਿਹੜਾ ਚਾਈਨਾ ਦੇ ਕਾਊਂਟਰਵੇਟ ਸਾਬਤ ਹੋਏ। ਪਰ ਉਹ ਤਾਂ ਜਿਹੜਾ ਚੀਨ ਨੇ ਸਭ ਤੋਂ ਪਹਿਲਾਂ ਖਬਰ ਹੀ ਉਹਦੀ ਲਈ, ਉਹ ਜਿਵੇਂ ਕੋਈ ਸ਼ਾਇਦ ਕਰਾਚੀ ਦੇ ਹਵਾਲੇ ਨਾਲ ਇੱਕ ਵਾਰ ਗੱਲ ਕਰਨ ਲੱਗਾ, ਕਹਿੰਦਾ ਜੀ ਜਦੋਂ ਉੱਥੇ ਜਿਹੜੇ ਉਹ ਚਲਾਏ ਜਾਂਦੇ ਨੇ ਰੇੜੇ, ਉਹਨਾਂ 'ਚ ਜੇ 2 ਜੋੜੇ ਹੋਏ ਨੇ ਡੰਗਰ, ਇੱਕ ਬਹੁਤ ਫਾਸਟ ਹੁੰਦਾ ਜਿਹੜਾ ਭੱਜਦਾ, ਇੱਕ ਬਹੁਤ ਨਰਮ ਹੁੰਦਾ, ਪਰ ਕਹਿੰਦਾ ਵੀ ਜਿਹੜਾ ਉਹ ਉਹਨੂੰ ਦੌੜਾ ਰਿਹਾ ਹੁੰਦਾ, ਜਿਹੜਾ ਫਾਸਟ ਹੁੰਦਾ, ਕੁੱਟ ਉਹਨੂੰ ਰਿਹਾ ਹੁੰਦਾ। ਸੋ ਹੁੰਦਾ ਇਹ ਹੈ ਕਿ ਵੀ ਉਹਨੂੰ ਦੇਖ ਕੇ ਦੂਜੇ ਨੂੰ ਇਹ ਲੱਗੇ ਕਿ ਵੀ ਇਹ ਮੈਨੂੰ ਵੀ ਕੁੱਟ ਪੈਣੀ ਆ, ਉਸੇ ਡਰ 'ਚ ਹੀ ਉਹਦੇ ਨਾਲ ਉਹ ਤੁਰ ਰਿਹਾ ਹੁੰਦਾ। ਸੋ ਚਾਈਨਾ ਨੇ ਵੀ ਦੇਖਿਆ ਕਿ ਵੀ ਅਮਰੀਕਾ ਤਾਂ ਚਲੋ ਜੋ ਹੈ ਸੋ ਹੈ, ਇਹਨਾਂ ਨਾਲ ਤਾਂ ਬਾਅਦ 'ਚ ਦੇਖਿਆ ਜਾਏਗਾ। ਉਹਨਾਂ ਨੇ ਇਹ ਜਿਹੜਾ ਨਵਾਂ ਜਿਹਨੂੰ ਇਹਨਾਂ ਨੇ ਭਲਵਾਨ ਮਾਲਿਸ਼ ਕਰਕੇ ਅਖਾੜੇ ਦੇ ਵਿੱਚ ਉਤਾਰਿਆ ਕਿ ਜੀ ਆਪਣਾ ਘੁੱਦਾ ਜਿਹੜਾ ਉਹ ਜਾ ਕੇ ਹੁਣ ਚੈਲੰਜ ਕਰੇਗਾ ਫੀਨੇ ਨੂੰ, ਘੁੱਦਾ ਫੀਨੇ ਨੂੰ ਪਏਗਾ। ਉਹਨਾਂ ਨੇ ਦੇਖਿਆ ਵੀ ਉਹ ਤਾਂ ਪਹਿਲੀ ਸੱਟੇ ਹੀ ਜਿਹੜਾ ਉਹਨਾਂ ਨੇ ਚਿੱਤ ਕਰਕੇ ਥੱਲੇ ਸੁੱਟਤਾ ਗਰਾਊਂਡ ਦੇ ਉੱਤੇ। ਔਰ ਉਹ ਜ਼ਾਹਰ ਹੈ ਕਿ ਗਲਵਾਨ ਵੈਲੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜੋ ਵਰਤਾਰਾ ਹੋਇਆ, ਔਰ ਉਸ ਤੋਂ ਬਾਅਦ ਚੀਨ ਨੇ ਜਿਹਨੂੰ ਕਹਿੰਦੇ ਨੇ ਵੀ ਪ੍ਰੈਸ਼ਰ ਆਪਣਾ ਘਟਾਇਆ ਨਹੀਂ ਹੈ। ਗਲਵਾਨ ਵੈਲੀ ਇੱਕ ਸੀ, ਉਸ ਤੋਂ ਪਹਿਲਾਂ ਹਾਲਾਂਕਿ ਇਹਨਾਂ ਨੂੰ ਇਹ ਅਕਲ ਆ ਜਾਣੀ ਚਾਹੀਦੀ ਸੀ, ਜਦੋਂ ਅਜੇ ਕੁਆਡ ਬੇਸ਼ੱਕ ਬਣਿਆ ਤੇ 10 ਸਾਲ ਪਹਿਲਾਂ ਸੀ, ਅਜੇ ਐਕਟੀਵੇਟ ਨਹੀਂ ਸੀ ਕੀਤਾ ਹੋਇਆ, ਜਿਸ ਦੇ ਵਿੱਚ ਉਹਨਾਂ ਨੇ ਡੋਕਲਾਮ, ਭੂਟਾਨ ਦੇ ਨਾਲ ਸਰਹੱਦ ਲੱਗਦੀ, ਜਿੱਥੇ ਭੂਟਾਨ ਨੂੰ ਜਾ ਕੇ ਤੁਕ ਨਹੀਂ ਦਿੱਤੀ ਕਿ ਕੋਈ ਗੱਲ ਨਹੀਂ ਹੈ ਅਸੀਂ ਕਰਾਂਗੇ। ਉਹ ਸਾਰੀ ਥਾਂ ਜਿਹੜੀ ਹੈ ਉਹਨੇ ਗਵਾਈ, ਔਰ ਉਦੋਂ ਤੋਂ ਤੁਹਾਨੂੰ ਕੋਈ ਭੂਟਾਨ ਦੀ ਐਕਟੀਵਿਟੀ ਨਜ਼ਰ ਨਹੀਂ ਆਉਂਦੀ। ਹਾਲਾਂਕਿ ਭੂਟਾਨ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਇੰਡੀਆ ਦੇ ਕੋਲ ਹੈ, ਉਹਨਾਂ ਨੇ ਉੱਠਣ ਨਹੀਂ ਦਿੱਤਾ ਹੋਇਆ। ਉਹ ਭਾਵੇਂ ਮੈਂਬਰ ਨੇ UN ਦੇ, ਲੇਕਿਨ ਉਹ ਇੰਡੀਆ ਦੀ ਸ਼ੈਲਟਰ ਥੱਲੇ ਹੀ ਨੇ, ਪ੍ਰੋਟੈਕਟੋਰੇਟ ਸਟੇਟ ਬਣਾਇਆ ਹੋਇਆ। ਫਿਰ ਗਲਵਾਨ ਦੇ ਵਿੱਚ ਫਿਰ ਅਸੀਂ ਪੈਂਗੋਂਗ ਸੋ ਦੇ ਉੱਤੇ ਦੇਖਿਆ, ਸੋ ਲੇਕ ਨੂੰ ਕਹਿੰਦੇ ਨੇ ਲੋਕਲ ਡਾਇਲੈਕਟ ਦੇ ਵਿੱਚ। ਔਰ ਇਹ ਜੇ ਤੁਸੀਂ ਉਹ ਸਾਰੇ ਦਾ ਪਸਾਰਾ ਦੇਖੋ, ਇਹਦੇ ਬਾਵਜੂਦ ਕਿ ਜਿਹੜੇ ਨੇ ਹੁਣ ਇਹ ਜਦੋਂ ਕਹਿੰਦੇ ਨੇ ਕਿ ਜੀ 13ਵਾਂ ਰਾਊਂਡ ਗੱਲਬਾਤ ਦਾ ਹੋਏਗਾ, 12 ਰਾਊਂਡ ਚੀਨੀਆਂ ਦੇ ਨਾਲ ਗੱਲਬਾਤ ਦੇ, ਉਹਦੇ 'ਚ ਸਿਰਫ ਤੇ ਸਿਰਫ ਪੈਂਗੋਂਗ ਸੋ ਲੇਕ ਦੇ ਉੱਤੇ, ਉੱਥੇ ਵੀ 4 ਫਿੰਗਰਸ, 8 ਫਿੰਗਰ ਤੋਂ ਦੂਸਰੀ ਫਿੰਗਰ ਤੱਕ ਆ ਗਏ, ਜਿੱਥੇ ਕਿ ਇਹ ਗਸ਼ਤ ਵੀ ਨਹੀਂ ਕਰ ਸਕਦੇ। ਹੁਣ ਇਹਦੇ ਚਲਦੇ ਆ ਇਹਨਾਂ ਨੂੰ ਸੀ ਕਿ ਵੀ ਠੀਕ ਹੈ, ਅਸੀਂ ਬੋਲੇ ਵੀ ਨਹੀਂ ਹੈ ਵੀ ਚੀਨ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੁਛ ਦਿਆ, ਨਾ ਕੁਛ ਲਿਆ, ਜੋ ਮੋਦੀ ਨੇ ਕਿਹਾ। ਉਹਨਾਂ ਨੇ ਕਿਹਾ, ਉਹਨਾਂ ਨੂੰ ਸੀ ਕਿ ਵੀ ਇਹ ਜਿਹੜੀ 60-70 ਹਜ਼ਾਰ ਫੌਜ ਇਹਨਾਂ ਨੇ ਰੱਖੀ ਹੈ, ਜਿੰਨੀ ਕੁ ਲੈ ਲਈ ਜ਼ਮੀਨ ਅਸੀਂ ਜਿਹੜਾ ਉਹ ਕੀਤੀ, ਦਾਨ ਕੀਤੀ। ਲੇਕਿਨ ਚੀਨ ਤਾਂ ਜਿਹੜਾ ਚੀਨ ਲਈ ਉਹ ਥਾਂ ਇੰਨਾ ਮੈਟਰ ਨਹੀਂ ਕਰਦੀ, ਉਹ ਤਾਂ ਇਹਨੂੰ ਸੁਨੇਹਾ ਦੇ ਰਹੇ ਨੇ, ਇੰਡੀਆ ਰਾਹੀਂ ਅਮਰੀਕਾ ਨੂੰ ਸੁਨੇਹਾ ਦੇ ਰਹੇ ਨੇ ਕਿ ਆਹ ਲਓ ਜੀ ਤੁਹਾਡਾ ਕੁਆਡ, ਪਹਿਲਾਂ ਕੁਆਡ ਦੇ ਵੱਡੇ ਦਾ ਜਿਹੜਾ ਉਹ ਤੁਹਾਨੂੰ ਦੱਸ ਦਈਏ। ਸੋ ਇਹੀ ਕਾਰਨ ਸੀ ਕਿ ਜਦੋਂ ਇਹਨਾਂ ਦੀ ਜਿਹੜੀ ਫੋਰਨ ਸੈਕਟਰੀ ਰਹੀ ਔਰ ਅਮਰੀਕਾ 'ਚ ਐਂਬੈਸਡਰ ਨਿਰੂਪਮਾ ਰਾਓ, ਉਹ ਕਰਨ ਥਾਪਰ ਨੂੰ ਇੰਟਰਵਿਊ 'ਚ ਕਹਿੰਦੀ ਹੈ ਕਿ ਕੁਆਡ ਐਂਬੁਸ਼ਡ ਬਾਈ ਆਕਸ। ਉਹ ਐਂਬੁਸ਼ ਇਸ ਲਈ ਹੋਇਆ ਕਿ ਅਮਰੀਕਾ ਨੂੰ ਲੱਗਾ ਵੀ ਇਹਨਾਂ ਦਾ ਤਾਂ ਹੈ ਨਹੀਂ ਪੱਲੇ, ਇਹ ਤਾਂ ਮੇਲਾ ਕਰਦੇ ਨੇ ਪਰ ਪੱਲੇ ਨਹੀਂ ਧੇਲਾ ਕਰਦੀ ਮੇਲਾ। ਉਹਨਾਂ ਨੇ ਆਕਸ ਲਿਆ ਕੇ ਇਹਨਾਂ ਦੀ, ਫਿਰ ਉਹਨਾਂ ਨੂੰ ਕਿਹਾ ਜੀ ਤੁਸੀਂ, ਜਦੋਂ ਮੋਦੀ ਵੀ ਇੱਥੇ ਆਇਆ, ਉਹ 6 ਸਫ਼ੇ ਦੀ ਉਹਨਾਂ ਦੀ ਡੈਕਲੇਰੇਸ਼ਨ 5.5 ਸਫ਼ੇ ਇਸੇ ਤੇ ਹੀ ਨੇ ਕਿ ਤੁਸੀਂ ਬਣਾਓਗੇ, ਤੁਸੀਂ ਕੋਵਿਡ ਵੈਕਸੀਨ ਬਣਾਓਗੇ, ਫਿਰ ਤੁਸੀਂ ਅਫਰੀਕਨ ਦੇਸ਼ਾਂ ਨੂੰ ਦਿਓਗੇ, ਫਿਰ ਵੈਕਸੀਨ ਇੰਨੀ 1 ਬਿਲੀਅਨ ਤੁਸੀਂ ਡੋਜ਼ਿਸ ਬਣਾਉਣੇ ਨੇ। ਇਹ ਵੱਖਰੀ ਕਹਾਣੀ ਹੈ ਕਿ ਉਹ UK ਵੀ ਉਹਨੂੰ ਕੋਵਿਡ ਸ਼ੀਲਡ ਨੂੰ ਮੰਨਣ ਨੂੰ ਤਿਆਰ ਨਹੀਂ, ਔਰ ਇਹੀ ਹਾਲ ਬਾਕੀ ਥਾਵਾਂ ਤੇ ਵੀ ਹੋ ਰਿਹਾ। ਇਹ ਇੱਕ ਵੱਖਰਾ ਪਾਰਟ ਹੈ। ਹੁਣ ਜਿਉਂ-ਜਿਉਂ ਇਹਨਾਂ ਦੀ ਫਰਸਟ੍ਰੇਸ਼ਨ ਅਮਰੀਕਾ ਤੋਂ ਹੋਈ, ਉਹ ਤਾਂ ਹੋਣੀ ਸੀ, ਇਨ ਦਾ ਐਂਡ ਆਫ ਦਾ ਡੇ ਸੱਚ ਦਾ ਸੱਚ, ਔਰ ਹਰ ਕੋਈ ਆਪਣੇ ਹਿੱਤਾਂ ਲਈ ਕੰਮ ਕਰਦਾ। ਪਾਕਿਸਤਾਨ ਪ੍ਰਤੀ ਜਿਹੜਾ ਇਹਨਾਂ ਦਾ ਰਵੱਈਆ ਸੀ ਕਿ ਭਾਈ ਉਹਨੂੰ ਤੁਸੀਂ ਥ੍ਰੈਟ ਕਰਨਾ ਹੈ, ਜਾਂ ਦੂਜਾ 2019 ਦੀਆਂ ਚੋਣਾਂ ਇਹਨਾਂ ਨੇ ਬਾਲਾਕੋਟ ਦਾ ਡਰਾਮਾ ਕਰਕੇ ਕੱਢੀਆਂ ਸੀ, ਉਹ ਵੀ ਹੁਣ ਕੋਈ ਹੋਪ ਨਹੀਂ ਹੈ, ਕਿਉਂਕਿ ਚੀਨ ਔਰ ਪਾਕਿਸਤਾਨ ਬਿਲਕੁਲ ਨਾ ਸਿਰਫ ਨੇੜੇ ਨੇ, ਉਹਨਾਂ ਦੇ ਬਹੁਤ ਸਾਰੇ ਨਵੇਂ ਪ੍ਰੋਜੈਕਟ ਡਿਫੈਂਸ ਦੇ ਉਹਨਾਂ ਨੇ, ਔਰ ਤੇਜ਼ੀ ਨਾਲ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਤੇ ਵੀ ਕੰਮ ਸ਼ੁਰੂ ਹੋ ਗਿਆ। ਹੁਣ ਤੁਸੀਂ ਇਹਨਾਂ ਦੀ ਹਾਲਤ ਜੇ ਦੇਖਣੀ ਹੋਏ ਤਾਂ ਇਹਨਾਂ ਦੀ ਡਿਫੈਂਸ ਮਿਨਿਸਟਰੀ ਦੀ ਜਦੋਂ ਬਰੀਫਿੰਗ ਹੁੰਦੀ ਹੈ, ਉਹਨਾਂ ਦੇ ਚਿਹਰੇ ਦੇਖੋ, ਬੋਲ ਕੀ ਰਹੇ ਹੁੰਦੇ ਨੇ, ਜਿਹੜੇ ਨੇ ਵਰਡਸ ਬਿਟਰੇ ਦਾ ਬਾਡੀ ਲੈਂਗੁਏਜ, ਜੋ ਤੁਸੀਂ ਉਹਨਾਂ ਦੇ ਪ੍ਰਭਾਵ ਦੇਖ ਰਹੇ ਹੁੰਦੇ ਹੋ, ਔਰ ਉਹਨਾਂ ਦੇ ਲਫ਼ਜ਼ ਉਹ ਬਿਲਕੁਲ ਇੱਕ ਦੂਸਰੇ ਨੂੰ ਧੋਖਾ ਦੇ ਰਹੇ ਹੁੰਦੇ ਨੇ।
ਔਰ ਦੋ ਸਟੇਟਮੈਂਟਸ ਰਿਗਾਰਡਿੰਗ ਚਾਈਨਾ ਦੇ ਹਵਾਲੇ ਨਾਲ। ਇੱਕ ਪਾਸੇ ਤਾਂ ਇਹ ਖਬਰ ਲੱਗੀ ਹੈ 13th ਰਾਉਂਡ ਆਫ ਇੰਡੀਆ ਚਾਈਨਾ ਮਿਲਟਰੀ ਟਾਕਸ ਲਾਈਕਲੀ ਟੂ ਬੀ ਹੈਲਡ ਨੈਕਸਟ ਵੀਕ। ਹੁਣ 8 ਅਕਤੂਬਰ 9 ਅਕਤੂਬਰ ਦੀ ਵੀ ਗੱਲ ਹੋ ਰਹੀ ਹੈ ਕਿ ਇਹ ਜਿਹੜੀ ਹੈ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਇਹ ਹੋਏਗੀ ਨੈਕਸਟ ਵੀਕ। ਹੁਣ ਤੁਸੀਂ ਉਹਨਾਂ ਦੀ ਡਿਫੈਂਸ ਮਿਨਿਸਟਰੀ ਦੀ ਬਰੀਫਿੰਗ ਦੇਖੋ। ਚਾਈਨੀਜ਼ ਟਰਾਂਸਗ੍ਰੈਸ਼ਨਸ ਟੈਸਟਿੰਗ ਇੰਡੀਆ ਸੇ ਆਫੀਸ਼ੀਅਲਸ ਕਿ ਜਿਹੜਾ ਟਰਾਂਸਗ੍ਰੈਸ ਹੁੰਦਾ ਕਿ ਜਿਹੜਾ ਉਹਨਾਂ ਨੇ ਆ ਕੇ ਇਲਾਕਾ ਲੈ, ਚਾਈਨਾ ਨੂੰ ਕਹਿੰਦੇ ਸਾਡੀ ਟੈਰੀਟਰੀ ਹੈ। ਔਰ ਇਹ ਯੂਐਨ ਤੱਕ ਵੀ ਗੱਲ ਕਰ ਨਹੀਂ ਸਕੇ, ਚਾਈਨਾ ਦਾ ਲਫ਼ਜ਼ ਮੂੰਹੋਂ ਨਹੀਂ ਕੱਢਦੇ ਕਿਉਂਕਿ ਮੋਦੀ ਨੇ ਸਭ ਤੋਂ ਪਹਿਲਾਂ ਸਟੇਟਮੈਂਟ ਦਿੱਤੀ, ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਦਿਆ ਨਾ ਕੁਝ ਲਿਆ। ਹੁਣ ਇਹਦੇ 'ਚ ਉਹਨਾਂ ਦੀ ਡਿਫੈਂਸ ਮਿਨਿਸਟਰੀ ਜਿਹੜੀ ਕਹਿ ਰਹੀ ਹੈ ਟਰਾਂਸਗ੍ਰੈਸ਼ਨ ਬਾਈ ਚਾਈਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ ਸੋਲਜਰਸ in Barahoti, Uttarakhand in August is part of pattern of large size patrols by China to assert their claim while also testing India across the line of actual control. ਹੁਣ ਜੋ ਕੁਝ ਬਾਰਾਹੋਤੀ ਉੱਤਰਾਖੰਡ 'ਚ ਹੋਇਆ ਇਹਨਾਂ ਨੇ ਤਾਂ ਮੰਨਿਆ ਹੀ ਨਹੀਂ, ਉਹ ਤਾਂ ਅਗਸਤ 30 ਨੂੰ ਹੁੰਦਾ ਜੀ। ਇਕਨੋਮਿਕ ਟਾਈਮਸ ਉਹਦੀ ਖਬਰ ਦਿੰਦਾ ਜਾ ਕੇ ਤੀਸਰੇ ਹਫਤੇ ਸਪਟੈਂਬਰ ਦੀ ਦੁਨੀਆ ਭਰ 'ਚ ਚਰਚਾ 'ਚ ਹੁੰਦੀ ਹੈ, ਫਿਰ ਇਹ ਮੰਨਦੇ ਨੇ ਆਇਆ ਔਰ ਉਹਨੂੰ ਇਹ ਹੁਣ ਕਹਿ ਰਿਹਾ ਕਿ ਜੀ ਉਹਨਾਂ ਨੇ ਕਿਉਂਕਿ ਉਹਨਾਂ ਦੀ ਇਹ ਬਹੁਤ ਸਾਡਾ ਉਹ ਟੈਸਟ ਕਰ ਰਿਹਾ ਸਾਡੇ ਸਬਰ ਨੂੰ ਦੂਜੇ ਨੂੰ। ਇਹ ਉਵੇਂ ਹੀ ਹੈ ਕਿ ਉਹ ਜਿਵੇਂ ਇੱਕ ਕਿਸਾਨ ਔਰ ਬਾਣੀਏ ਦੀ ਲੜਾਈ, ਬਾਣੀਏ ਨੂੰ ਕੁੱਟ ਪੈ ਰਹੀ ਹੈ ਔਰ ਕੁੱਟ ਖਾ ਕੇ ਫਿਰ ਛੁੱਟ ਕੇ ਜਾ ਕੇ ਕਹਿੰਦਾ ਇਬ ਕੀ ਵਾਰ ਮਾਰ ਤੋਂ ਦੇਖੋ, ਇੱਕ ਹੋਰ ਚੜਦਾ ਫਿਰ ਉਹਨੂੰ ਫੜ ਲੈਂਦਾ ਬਾਣੀਏ ਨੂੰ ਹੋਰ ਲਾਉਂਦਾ, ਫਿਰ ਛੁੱਟ ਕੇ ਜਾ ਕੇ ਕਹਿੰਦਾ ਇਬ ਕੀ ਵਾਰ ਮਾਰ, ਕੋਟੀ ਖਾ ਰਿਹਾ। ਔਰ ਇਹੀ ਹਾਲ ਇਹ ਕਰ ਰਹੇ ਨੇ। In this regard, there is a need for better operational synergy between Army and Indo-Tibetan Border Force to avoid any surprises like in Galwan, which synergy is presently severely lacking. Army and Defence officials. ਆਪਣੇ ਆਫੀਸ਼ੀਅਲ ਕਿਹਨੂੰ ਕਹਿ ਰਹੇ ਹੋ ਬਈ? ਉਹ ਕਹਿੰਦਾ ਜੀ ਇਹ ਸਾਡੀ ਫੌਜ ਔਰ ਇੰਡੋ ਤਿਬਤਨ ਬਾਰਡਰ ਫੋਰਸ ਸਿਨਰਜੀ ਹੋਣੀ ਚਾਹੀਦੀ ਹੈ। ਇਹ ਨਾ ਹੋਏ ਅਜੇ ਤਾਂ ਉਹ ਬਾਰਾਹੋਤੀ 'ਚ ਆ ਕੇ 100 ਉਹਨਾਂ ਦੇ ਘੋੜ ਚੜੇ ਆਏ ਚਲੇ ਗਏ, 2-2.5 ਘੰਟੇ ਰਹਿ ਕੇ ਪੁਲ ਪਲਟਾ ਕੇ ਚਲੇ ਗਏ, ਕੱਲ ਨੂੰ ਕੋਈ ਗਲਵਾਨ ਵਾਂਗੂ ਹੋ ਜਾਏ। Chinese transgression in the middle sector is not new, but there is an increase in number of PLA troops coming in. It is a pattern to officials. ਉਹ ਕਹਿ ਵੀ ਰਹੇ ਨੇ, ਉਹ ਆ ਰਹੇ ਨੇ, ਪੈਟਰਨ ਬਣ ਗਿਆ ਤੇ ਦੂਜਾ ਪਰ ਹਾਲ ਕੀ ਹੈ ਤੁਸੀਂ ਕਰਨਾ, ਪੂਰੀ ਲੰਬੀ ਚੌੜੀ ਸਟੇਟਮੈਂਟ ਹੈ। ਹੁਣ ਇਸ ਦੇ ਉੱਤੇ ਉਹਨਾਂ ਦਾ ਆਰਮੀ ਚੀਫ ਜਨਰਲ ਨਰਵਾਣੇ ਉਹ ਬਾਰਡਰ ਤੇ ਤਾਂ ਜਾਂਦਾ ਹੈ, ਫੌਜੀਆਂ ਦੇ ਨਾਲ ਚਾਹ ਪੀਤੀ, ਮੂੰਗੀ ਦੀ ਦਾਲ ਦੀ ਖਿਚੜੀ ਖਾਂਦਾ ਹੋਣਾ, ਹੋਰ ਤਾਂ ਹੁਣ ਇਹਨਾਂ ਨੇ ਕੀ ਖਾਣਾ ਉਹ ਕਰ। ਚਾਈਨਾਜ਼ ਬਿਲਡ ਅਪ ਐਟ LAC ਮੈਟਰ ਆਫ ਕੰਸਰਨ, ਆਰਮੀ ਚੀਫ ਜਨਰਲ ਨਰਵਾਣੇ। ਔਰ ਉਹ ਕਹਿ ਰਹੇ ਜੀ ਸਾਡੇ ਲਈ ਬੜੀ ਫਿਕਰ ਦੀ ਗੱਲ ਹੈ, ਅਸੀਂ ਜਿਹੜਾ ਉਹ ਕਿਉਂਕਿ ਲੇਹ ਲਦਾਖ ਦੇ ਵਿੱਚ ਗਿਆ ਜਨਰਲ ਨਰਵਾਣੇ ਵਿਜ਼ਿਟਡ ਫਾਰਵਰਡ ਲੋਕੇਸ਼ਨਸ ਇਨ ਲਦਾਖ ਇਨਕਲੂਡਿੰਗ ਰੇਜ਼ਾਂਗ ਲਾ ਐਂਡ ਰਿੰਚੇ ਲਾ ਏਰੀਆਜ਼ where the two sides had come face to face in August 2020 but disengaged subsequently. और उत्थे उन्हें क्या general's visit was aimed at checking logistics, operational readiness in Ladakh where winter had set in, high plateau was already experiencing sub-zero night temperatures. और उत्थे वो annual session PhD chamber commerce और industry कह रहे हैं we are well prepared to meet any misadventure, something we have demonstrated in the past too. ਇਹ ਉਵੇਂ ਹੀ ਹੈ ਜਿਵੇਂ ਉਹ ਕਿਸੇ ਨੇ ਲਿਖਿਆ ਸੀ ਕਿ ਵੀ ਅਸੀਂ ਜਿਹੋ ਜਿਹੀ ਬਹਾਦਰੀ ਪਹਿਲਾਂ ਦਿਖਾਈ ਸੀ ਉੱਦਾਂ ਦੀ ਫੇਰ ਦਿਖਾਵਾਂਗੇ। ਉਹ ਕਹਿੰਦੇ ਜੀ ਅਸੀਂ ਪਹਿਲਾਂ ਵੀ ਦਿਖਾਈ, ਨਾਲ ਕਹਿ ਰਹੇ ਨੇ ਟਰਾਂਸਗ੍ਰੈਸ਼ਨ ਹੋਇਆ, ਨਾਲ ਕਹਿ ਰਹੇ ਨੇ ਲਗਾਤਾਰ ਹੋ ਰਿਹਾ ਹੈ, ਪ੍ਰੈਸ਼ਰ ਵੀ ਸਾਡੇ ਤੇ ਬਹੁਤ ਹੈ, ਫੌਜ ਉਹਨਾਂ ਨੇ ਵੱਡੀ ਰੱਖੀ ਹੈ, ਇਹ ਨਾਲ ਹੀ ਸਿਨਰਜੀ ਕਿਉਂ ਨਹੀਂ ਕਰ ਰਹੀ ਇੰਡੋ ਤਿਬਤਨ ਬਾਰਡਰ ਫੋਰਸ ਔਰ ਦੂਸਰਾ। ਔਰ ਉੱਥੇ ਜਿਹੜਾ ਉਹ ਜਨਰਲ ਨਰਵਾਣੇ ਔਰ ਜਦੋਂ ਤੁਸੀਂ ਬਾਡੀ ਲੈਂਗੁਏਜ ਐਂਡ ਵਰਡਸ ਦੀ ਗੱਲ ਕਰਦੇ ਹੋ ਉਹਦੇ ਚਿਹਰੇ ਤੋਂ ਖੌਫ ਜਿਹੜਾ ਹੈ ਉਹ ਸਾਫ਼ ਝਲਕ ਰਿਹਾ ਹੈ। ਸੋ ਇਹ ਮੇਰਾ ਖਿਆਲ ਹੈ ਵੀ ਇਹਨਾਂ ਨੇ ਇਬਕੀ ਬਾਰ ਮਾਰ ਤੋਂ ਦੇਖੂੰ ਕਰ ਕਰਕੇ ਇਹਨਾਂ ਨੇ ਆਪਣੀਆਂ ਹੱਡੀਆਂ ਤੁੜਵਾ ਲੈਣੀਆਂ ਨੇ ਔਰ ਫਿਰ ਇਹ ਕਹਿਣਾ ਹਮ ਜੀਤ ਗਏ ਹਮ ਜੀਤ ਗਏ। ਇਹੀ ਇਹਨਾਂ ਦਾ ਪਹਿਲਾ ਤਰੀਕਾ ਰਿਹਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਹੈ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਚੀਨ ਦੇ ਡਰੋਂ ਉਸ ਵੱਲ ਮੂੰਹ ਨਹੀਂ ਕਰਦਾ, ਪਰ ਹਿੰਦੂ ਜਨਤਾ ਨੂੰ ਖੁਸ਼ ਕਰਨ ਲਈ ਪਾਕਿਸਤਾਨ ਦੇ ਖਿਲਾਫ ਉਸ ਦਾ ਪ੍ਰੋਪੇਗੈਂਡਾ ਯੂਨਾਈਟਿਡ ਨੇਸ਼ਨਜ਼ ਤੱਕ ਦੇਖਿਆ ਜਾ ਸਕਦਾ ਹੈ। ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਸੈਸ਼ਨ ਤੋਂ ਬਾਅਦ ਇੱਕ ਵਾਰ ਫਿਰ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਪਿਛਲੇ ਕੱਲ ਯੂਨਾਈਟਿਡ ਨੇਸ਼ਨਜ਼ ਵਿੱਚ ਜ਼ਹਿਰ ਉਗਲਿਆ। ਅਸਲ ਵਿੱਚ ਯੂਨਾਈਟਿਡ ਨੇਸ਼ਨਜ਼ ਵਿੱਚ ਪਾਕਿਸਤਾਨ ਦੇ ਐਂਬੈਸਡਰ ਮੁਨੀਰ ਅਕਰਮ ਨੇ ਡਿਸਆਰਮਾਮੈਂਟ ਅਤੇ ਸਿਕਿਉਰਿਟੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਦੇ ਜ਼ੁਲਮਾਂ ਦੀ ਜਿਹੜੀ ਦਾਸਤਾਨ ਹੈ ਉਹ ਬਿਆਨ ਕੀਤੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜ਼ਹਿਰ ਜਿਹੜਾ ਹੈ ਉਹ ਤਾਂ ਇਹਨਾਂ ਦੇ ਸਿਰ ਤੋਂ ਪੈਰਾਂ ਤੱਕ ਭਰਿਆ ਹੋਇਆ ਹੈ ਜੀ। ਮੁਸਲਮਾਨਾਂ ਪ੍ਰਤੀ ਹੋਏ, ਸਿੱਖਾਂ ਪ੍ਰਤੀ ਹੋਏ, ਈਵਨ ਮਹਾਤਮਾ ਬੁੱਧ ਜਿਹਨੇ ਬਨਾਰਸ 'ਚ ਖਲੋ ਕੇ ਕਦੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਕਿਵੇਂ ਬੁੱਧ ਧਰਮ ਦਾ ਖਾਤਮਾ ਉੱਥੋਂ ਕੀਤਾ। ਔਰ ਅੱਜ ਵੀ ਉਹਨਾਂ ਦਾ ਕੁੱਲ ਮਿਲਾ ਕੇ ਜਿਹੜੀ ਹੈ ਉਹਨਾਂ ਦੀ ਨਫ਼ਰਤ, ਜਿਹਨੂੰ ਵੀ ਜਿਹੜਾ ਵੀ ਇਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਸਾਡੀ ਬ੍ਰਾਹਮਣਵਾਦ ਦੀ ਵਰਣ ਆਸ਼ਰਮ ਦੀ ਆਈਡੀਓਲੋਜੀ ਨੂੰ ਚੈਲੰਜ ਕਰਦਾ ਹੈ। ਔਰ ਅੱਜ ਤਾਂ ਹਿੰਦੂ ਤਵੀਆਂ ਦੇ ਕੋਲ ਪੋਲੀਟੀਕਲ ਪਾਵਰ ਹੈ। ਜਿਸ ਤਰ੍ਹਾਂ ਦੇ ਰੂਥਲੈਸ ਤਰੀਕੇ ਦੇ ਨਾਲ ਉਹਨਾਂ ਨੇ ਮਾਈਨੋਰਿਟੀਜ਼ ਨੂੰ ਕ੍ਰਸ਼ ਕੀਤਾ ਹੈ, 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕੀਤਾ ਹੈ, ਔਰ ਜੰਮੂ ਕਸ਼ਮੀਰ ਦਾ ਤਾਂ ਜਿਹੜਾ ਉਹਨਾਂ ਨੇ ਬਿਲਕੁਲ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ ਹੈ। ਲੇਕਿਨ ਮੁਸਲਮਾਨਾਂ 'ਚ ਜਿਹੜੇ ਭਾਰਤ ਦੇ ਨਕਸ਼ੇ 'ਚ ਨੇ, ਜਿਨ੍ਹਾਂ 'ਚ ਬਹੁਤ ਸਾਰਿਆਂ ਨੇ ਆਲਰੇਡੀ ਜਿਹੜਾ ਸੈਕੰਡ ਕਲਾਸ ਸਿਟੀਜ਼ਨ ਹੋਣਾ ਕਬੂਲ ਹੈ, ਪਰ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਨੇ ਅੱਜ ਵੀ ਖਲੋਤੇ ਹੋਏ ਨੇ। ਔਰ ਇਹਦੇ ਵਿੱਚ ਕੋਈ ਦੋਸ਼ ਰਾਵਾਂ ਨਹੀਂ ਨੇ ਕਿ 1 ਮਿਲੀਅਨ ਫੌਜ ਦੇ ਸਾਹਮਣੇ ਅੱਜ ਵੀ ਕੋਈ ਦਿਨ, ਹਾਲਾਂਕਿ ਅਜੇ ਵੀ ਬਹੁਤ ਜਿਹੜੀਆਂ ਨੇ ਉਹ ਸੈਂਸਰਡ ਨਿਊਜ਼ ਬਾਹਰ ਨਿਕਲਦੀਆਂ। ਔਰ ਅੱਜ ਉਹਨਾਂ ਦੇ ਮੀਡੀਆ ਦੀ ਖਬਰ ਹੈ, ਉਹਨਾਂ ਦੀ PTI ਦੀ, ਪ੍ਰੋਮੀਨੈਂਟ ਕਸ਼ਮੀਰੀ ਪੰਡਤ ਕੈਮਿਸਟ, 2 other civilians shot within hours in Jammu and Kashmir। ਔਰ ਉਹਨਾਂ ਨੇ ਕਿਹਾ ਵੀ ਪ੍ਰੋਮੀਨੈਂਟ ਕਸ਼ਮੀਰੀ ਪੰਡਤ ਜਿਹਦੀ ਬੜੀ ਫੇਮਸ ਫਾਰਮੇਸੀ ਔਰ ਪਹਿਲੇ ਮਾਈਗ੍ਰੇਸ਼ਨ ਦੇ ਪੀਰੀਅਡ 'ਚ ਵੀ ਉਹ ਨਹੀਂ ਸੀ ਗਿਆ। ਹਾਲਾਂ ਅਸੀਂ ਕਿਸੇ ਵੀ ਬੇਗੁਨਾਹ ਨੂੰ ਮਾਰੇ ਜਾਣ ਦਾ ਕੋਈ ਵੀ ਉਹਦਾ ਮਜ਼ਹਬ ਹੋਏ ਨਹੀਂ ਕਰਦੇ, ਲੇਕਿਨ ਇਹ ਕਈ ਵਾਰ ਜਦੋਂ ਤੁਸੀਂ ਹਕੂਮਤੀ ਜ਼ਬਰ ਕਰ ਰਹੇ ਹੋ ਤੇ ਜਿਹੜੀ ਤੁਹਾਡੀ ਪੀੜਤ ਧਿਰ ਹੁੰਦੀ ਹੈ ਉਹ ਵੀ ਇਹ ਮੈਸੇਜ ਦੇਣਾ ਚਾਹੁੰਦੀ ਹੁੰਦੀ ਹੈ, ਉਹ ਵੀ ਫਿਰ ਸੌਫਟ ਟਾਰਗੇਟ ਲੱਭਦੀ ਹੈ ਕਿ ਵੀ ਹੁਣ ਮਿਲੀਅਨ ਫੌਜ ਦੇ ਸਾਹਮਣੇ ਤਾਂ ਤੁਸੀਂ ਕਿੰਨਾ ਕਰੋਗੇ। ਉਹ ਸੌਫਟ ਟਾਰਗੇਟ ਕਰਕੇ ਮੈਸੇਜ ਇਹੀ ਦੇਣਾ ਚਾਹੁੰਦੇ ਹੁੰਦੇ ਨੇ ਕਿ ਅਸੀਂ ਕਿਤੇ ਗਏ ਨਹੀਂ ਹੈ, ਇਹ ਸਾਡੀ ਧਰਤੀ ਹੈ ਔਰ ਤੁਹਾਨੂੰ ਇੱਥੇ ਤੁਸੀਂ ਜ਼ਬਰ ਦਾ ਸਹਾਰਾ ਲੈ ਕੇ ਜਿਹੜਾ ਉਹ ਸਾਨੂੰ ਚੁੱਪ ਨਹੀਂ ਕਰਾ ਸਕਦੇ। ਪਰ ਗੱਲ ਅਸੀਂ ਜਿਵੇਂ ਤੁਸੀਂ ਕੀਤੀ ਹੈ ਕਿ ਯੂਨਾਈਟਿਡ ਨੇਸ਼ਨਜ਼ ਅਜੇ ਤਾਜ਼ਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਦੇ ਦੌਰਾਨ ਤਾਂ ਜਿਹੜਾ ਦੋਵੇਂ ਪਾਸਿਓਂ ਕਿਵੇਂ ਜਿਹੜਾ ਇਮਰਾਨ ਖਾਨ ਹੋਰਾਂ ਦੀ ਸਪੀਚ ਦੇ ਉੱਤੇ ਜਿਹੜੀ ਹੈ ਉਹ ਸੁਨੇਹਾ ਦੂਬੇ ਉਹਨੇ ਆ ਕੇ ਜਿਹੜਾ ਆਪਣਾ ਪੂਰਾ ਜ਼ਹਿਰ ਉਗਲਿਆ ਔਰ ਫਿਰ ਉਹਦਾ ਜਵਾਬ ਕਿਵੇਂ ਜਿਹੜੀ ਬੀਬੀ ਸਲਮਾ ਸਲੀਮ ਨੇ ਦਿੱਤਾ ਉਹ ਅਸੀਂ ਜ਼ਿਕਰ ਕੀਤਾ। ਫਿਰ ਇਹ ਹੁੰਦਾ ਵੀ ਚਲੋ ਹਾਲ ਦੀ ਘੜੀ ਥੋੜਾ ਠੰਡੋਲਾ ਹੋ ਗਿਆ, ਕਸ਼ਮੀਰ ਦਾ ਜ਼ਿਕਰ ਤਾਂ ਹੋਇਆ ਦੋਨੋਂ ਪਾਸੇ। ਇੱਕ ਪਾਸੇ ਇੰਡੀਆ ਨੇ ਆਪਣਾ ਕਿ ਜੀ ਸਾਡਾ ਟੂ ਟੰਗ ਇਹ ਵੋ, ਲੇਕਿਨ ਪਾਕਿਸਤਾਨ ਦੇ ਜਿਹੜੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਯੂਨਾਈਟਿਡ ਨੇਸ਼ਨਸ ਐਂਬੈਸਡਰ ਮੁਨੀਰ ਅਕਰਮ, ਬੜਾ ਸੀਜ਼ਨ ਡਿਪਲੋਮੈਟ ਹੈ, ਜ਼ਬਰਦਸਤ ਡਰਾਫਟਿੰਗ ਹੈ ਔਰ ਇਸ ਸਾਰੇ ਦੇ ਥੱਲੇ। ਔਰ ਉਹਨਾਂ ਨੂੰ ਕਿਉਂਕਿ ਲੰਬਾ ਵਕਤ UN 'ਚ ਹੋਣ ਕਰਕੇ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਓਪਰਚੁਨਿਟੀ ਦੇ ਉੱਤੇ ਜਿਹੜੀ ਹੈ ਗੱਲ ਫੇਰ ਕੀਤੀ ਜਾ ਸਕਦੀ ਹੈ। ਸੋ ਜਨਰਲ ਅਸੈਂਬਲੀ ਸੈਸ਼ਨ ਤਾਂ ਖਤਮ ਹੋ ਗਿਆ ਜਿਹਦੇ 'ਚ ਕਿ ਉਹਨਾਂ ਦੇ
ਜਿਹੜਾ ਉਹਨਾਂ ਨੇ ਫੋਰਨ ਮਿਨਿਸਟਰ ਨੇ ਔਰ ਇਮਰਾਨ ਖਾਨ ਉਹਨਾਂ ਨੇ ਆਪਣੀ ਪੋਜੀਸ਼ਨ ਲਈ। ਸੋ ਇਹ ਉਹਨਾਂ ਦੀ ਫਸਟ ਕਮੇਟੀ ਜਿਹੜੀ ਡਿਸਆਰਮਾਮੈਂਟ ਔਰ ਇੰਟਰਨੈਸ਼ਨਲ ਸਿਕਿਉਰਿਟੀ ਇਸ਼ੂਜ਼ ਦੇ ਉੱਤੇ ਡੀਲ ਕਰਦੀ ਹੈ, ਉਹਦੇ 'ਚ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਡਿਸਆਰਮਾਮੈਂਟ ਔਰ ਇੰਟਰਨੈਸ਼ਨਲ ਸਿਕਿਉਰਿਟੀ ਇਸ਼ੂਜ਼ ਦੀ ਗੱਲ ਕਰਦੇ ਹੋ। ਪਿਛਲੇ ਸਭ ਤੋਂ ਲੰਬਾ ਵਕਤ 70+ ਸਾਲ ਜਿਹੜਾ ਅਨਰਿਜ਼ੋਲਵਡ ਇਸ਼ੂ ਹੈ UN ਸਿਕਿਉਰਿਟੀ ਕੌਂਸਲ ਦੇ ਕੋਲ, ਉਹ ਜੰਮੂ ਕਸ਼ਮੀਰ ਦਾ ਹੈ। ਔਰ ਜਦੋਂ ਤੱਕ ਤੁਸੀਂ ਉਸ ਖਿੱਤੇ ਦੇ ਵਿੱਚ ਇਸ ਇਸ਼ੂ ਨੂੰ ਰਿਜ਼ੋਲਵ ਨਹੀਂ ਕਰਦੇ, ਇਹ ਇੰਟਰਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਐਂਗਲ ਹੈ ਉਹ ਤੁਹਾਡਾ ਫੇਲ ਹੋਏਗਾ। ਸੋ ਉਹਨਾਂ ਨੇ ਗੱਲ ਰੀਅਲਿਸਟਿਕ ਵੀ ਕੀਤੀ, ਪਰ ਨਾਲ ਦੀ ਨਾਲ ਉਹਨਾਂ ਨੇ ਜ਼ਾਹਰ ਹੈ ਕਿ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਲਿਆਂਦਾ। ਹੁਣ ਇਸ ਦੇ ਉੱਤੇ ਇਹ ਕਿੰਨਾ ਭੜਕੇ, ਹਰ ਵਾਰ ਇਹ ਕੋਈ ਨਵਾਂ ਚਿਹਰਾ ਸਾਹਮਣੇ ਕਰਦੇ ਨੇ। ਅਮਰਨਾਥ ਇਹਨਾਂ ਦਾ UN ਦੇ ਵਿੱਚ ਕੌਂਸਲਰ ਹੈ ਔਰ ਉਸ ਨੇ ਫਿਰ ਪੂਰਾ ਇਸ ਦਾ ਜ਼ਹਿਰ ਭਰੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ। ਉਹਦੇ 'ਚ ਉਹ ਕਹਿੰਦਾ ਹੈ, Pakistan has made a number of futile and unsubstantiated allegations against India, including in relation to the union territories of Jammu and Kashmir and Ladakh. These do not merit a response as they pertain to matters internal to India. उन्होंने कहा जी साडा अंदरूनी मामला है, ये ਜਿਹੜਾ ਤੁਸੀਂ ਫਿਊਟਾਈਲ ਔਰ ਸਬਸਟੈਂਸ਼ੀਅਲ, ਪਰ ਉਹ ਇੱਥੇ ਹੀ ਨਹੀਂ ਰੁਕਿਆ। ਉਹਨੇ ਫਿਰ ਪੂਰਾ this includes the area that are under the illegal occupation of Pakistan. We call upon Pakistan to immediately vacate all areas under its illegal occupation. ਕਿ ਜਿਹੜਾ ਇਹੀ ਨਹੀਂ ਕਿ ਇਹ ਜਿਹੜਾ ਸਾਡੇ ਕੋਲ ਹੈ ਸਾਡਾ, ਜਿਹੜੇ ਪਾਕਿਸਤਾਨ ਕੋਲ ਨੇ ਇਲੀਗਲ। ਔਰ ਫਿਰ ਉਹਨੇ ਪਾਕਿਸਤਾਨ ਦੇ ਉੱਤੇ ਸਿੱਧਾ ਅਟੈਕ ਕਰਦਿਆਂ ਕਿਹਾ ਕਿ given its established state practice of hosting, aiding and actively supporting terrorists, how could one expect any constructive contribution from Pakistan to the first committee that deals with important matters of international peace and security? उन्होंने कहा जी पाकिस्तान तो तुसी आस करते हो कि इंटरनेशनल सिक्योरिटी और पीस ਲਈ ਕਰ ਸਕਦੇ, ਇਹ ਤਾਂ ਖੁਦ ਦਹਿਸ਼ਤਗਰਦੀ ਨੂੰ ਔਰ ਦੂਸਰਿਆਂ ਨੂੰ ਕਰਦੇ ਨੇ, ਉਸ ਨੂੰ ਜਿਹੜਾ ਉਹ ਬੜਾਵਾ ਦੇ ਰਹੇ ਨੇ। ਸੋ ਇਹਨੂੰ ਤੁਸੀਂ ਸਵਾਏ ਜ਼ਹਿਰ ਉਗਲਣ ਦੇ ਹੋਰ ਕੋਈ ਲਫ਼ਜ਼ ਇਹਦੇ ਲਈ ਨਹੀਂ ਬਣਾ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ ਆ ਤਾਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚੀਆਂ ਕਹਿੰਦੇ ਆ। ਸਵੈਂਡਰ ਵਾਲੇ ਸੈਕਸ਼ਨ ਦੇ ਵਿੱਚ ਤੁਹਾਡੀਆਂ ਲਿਖਤਾਂ ਐਂਡ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਜਾਵਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਦੀਆਂ ਲਿਖਤਾਂ ਬਾਰੇ? ਦੇਖੋ ਅਸੀਂ ਲੰਬੀ ਲਿਖਤ ਤਾਂ ਕੋਈ ਅੱਜ ਦੇ ਸ਼ਾਮਲ ਨਹੀਂ ਕਰ ਸਕਾਂਗੇ ਕਿਉਂਕਿ ਵਕਤ ਬਹੁਤ ਸੀਮਤ ਹੈ। ਲੇਕਿਨ ਅਸੀਂ ਜਿਹੜੇ ਕਮੈਂਟ ਸਾਨੂੰ ਮਿਲੇ ਨੇ, 2 ਕਮੈਂਟ ਮੈਂ ਡਿਸਕਸ ਕਰਾਂਗਾ ਤਾਂ ਕਿ ਇਹ ਲੱਗਿਆ ਕਿ ਵੀ ਅਸੀਂ ਇਸ ਸਲੋਟ ਨੂੰ ਆਪਣੇ ਵਿਊਅਰਸ ਲਈ ਰੱਖਿਆ। ਔਰ ਇਹ ਲਿਖਤ ਜਿਹੜੀ ਹੈ ਗ੍ਰੇ ਵੁਲਫ ਉਹਨਾਂ ਦੀ ID ਤੋਂ ਆਈ ਹੈ, ਜਿਸ 'ਚ ਉਹਨਾਂ ਨੇ ਕਿਹਾ ਕਿ one thing that if any day you think about is if Khalistan becomes a country, then mark my words, in whole this region, Khalistani passport will be the strongest passport from all countries in South Asia, even also including Central Asia too. ਉਹਨਾਂ ਦਾ ਇਹ ਬਹੁਤ ਪੋਜ਼ਿਟਿਵ ਉਹਨਾਂ ਨੇ ਦਿੱਤਾ ਹੈ ਕਿ ਵੀ ਜਦੋਂ ਖਾਲਿਸਤਾਨ ਬਣ ਗਿਆ, ਖਾਲਿਸਤਾਨ ਦਾ ਪਾਸਪੋਰਟ ਮਤਲਬ ਇਹ ਹੈ ਵੀ ਹਰ ਲਿਹਾਜ਼ ਨਾਲ ਖਾਲਿਸਤਾਨ ਦਾ ਰੁਤਬਾ, ਉਹਦੀ ਇਕੋਨਮੀ ਔਰ ਉਹਦੀ ਸ਼ਾਨੋ ਸ਼ੌਕਤ ਜਿਹੜੀ ਹੈ
ਉਹ ਇਸ ਖਿੱਤੇ ਦੇ ਵਿੱਚ ਇਕੱਲਾ ਸਾਊਥ ਏਸ਼ੀਆ ਹੀ ਨਹੀਂ, ਸੈਂਟਰਲ ਏਸ਼ੀਆ ਤੱਕ ਜਿਹੜਾ ਹੈ ਉਹ ਪੂਰਾ ਸਟਰੋਂਗੈਸਟ ਹੋਏਗਾ। The most Western multinational and technological companies will choose first option of Khalistan to set office and establish business throughout the region, ਕਿ ਸਾਰੇ ਖਿੱਤੇ ਦੇ ਵਿੱਚ ਜਿਹੜੀ ਬਿਜ਼ਨਸ ਕਰਨ ਦੇ ਲਈ ਉਹ ਖਾਲਿਸਤਾਨ ਦੀ ਸਰਜ਼ਮੀਨ ਨੂੰ ਪ੍ਰੈਫਰ ਕਰਨਗੇ। It would be most prosperous per capita income country through the region from Central Asia to South Asia. Mark my words, India, Bangladesh, Nepal, Sri Lanka, except Maldives and Bhutan, do not match in international image if compared with Sikh nation, and that is a fact। ਕਿ ਜੇ ਤੁਸੀਂ ਸਿੱਖਾਂ ਦਾ ਇਮੇਜ ਦੇਖੋ, ਇਹ ਕੋਈ ਵੀ ਉਹਦਾ ਟਾਕਰਾ ਨਹੀਂ ਕਰ ਸਕਦਾ। ਪਰ ਇਹ ਉਹਨਾਂ ਦੀ ਤਾਂ ਚਲੋ ਵਿਸ਼ ਹੈ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਇਹ ਇੱਕ ਹਕੀਕਤ ਵੀ ਹੈ। ਔਰ ਆਲਰੇਡੀ ਜਦੋਂ ਅਸੀਂ 5 ਮਿਲੀਅਨ ਤੋਂ 6 ਮਿਲੀਅਨ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ, ਤੇ ਤੁਸੀਂ ਅੰਦਾਜ਼ਾ ਲਾਓ ਜਿਹੜੇ ਪ੍ਰੋਸਪਰਸ ਨੇ ਅਮਰੀਕਾ, ਕੈਨੇਡਾ, ਯੂਕੇ 'ਚ, ਉਹਨਾਂ ਦੀਆਂ ਇਨਵੈਸਟਮੈਂਟਸ, ਪੰਜਾਬ ਦੇ ਵਿੱਚ ਖੇਤੀਬਾੜੀ ਦੀ ਪ੍ਰੋਗਰੈਸ ਔਰ ਉਸ ਸਾਰੇ ਦੇ ਚੱਲਦੇ ਹਾਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਬਣਨ ਦੇ ਆਪਣੇ 10 ਸਾਲਾਂ ਦੇ ਵਿੱਚ ਥਰਡ ਵਰਲਡ ਕੰਟਰੀ ਜਿਵੇਂ ਇੰਡੀਆ ਅੱਜ ਵੀ ਕੰਸੀਡਰ ਹੁੰਦਾ ਉਵੇਂ ਨਹੀਂ ਹੋਏਗੀ, ਐਮੰਗਸ ਦਾ ਫਸਟ ਵਰਲਡ ਕੰਟਰੀਜ਼ ਹੋਏਗਾ। ਔਰ ਇਸੇ ਤਰ੍ਹਾਂ ਸਾਡੇ ਵੀਰ ਅਸਾਦ ਆਰਿਫ ਜਿਹਨੇ ਲਿਖਿਆ, ਪਾਕਿਸਤਾਨ ਖਾਲਿਸਤਾਨ friendship long live. We always pray for free and independent Khalistan, not because we are enemies of India and we want to break India, just because Sikhs, like all other nations of the world, deserve a sprite homeland where they can practice their religious activities freely। ਕਿਹਾ ਵੀ ਅਸੀਂ ਇਹ ਨਹੀਂ ਹੈ ਵੀ ਇੰਡੀਆ ਤੋੜਨਾ ਚਾਹੁੰਦੇ ਹਾਂ, ਪਰ ਇਹ ਵੀ ਹੈ ਕਿ ਸਿੱਖਾਂ ਦੇ ਕੋਲ ਇੱਕ ਕੌਮ ਦੇ ਤੌਰ ਤੇ ਉਹਨਾਂ ਦਾ ਇਹ ਹੱਕ ਹੈ ਕਿ ਉਹ ਆਪਣਾ ਇੱਕ ਨੇਸ਼ਨ ਲੈਣ। ਅੰਡਰ ਦਾ ਇੰਡੀਅਨ ਕਨਸਟੀਟਿਊਸ਼ਨ ਸਿੱਖਸ ਆਰ ਹਿੰਦੂਜ਼ ਐਂਡ ਇਟ ਇਜ਼ ਅਨਜਸਟ। We stand firm with our Sikh brothers. Khalistan is my craze, Pakistan is my love। So nice। ਬੜੇ ਖੂਬਸੂਰਤ ਸ਼ਬਦ ਨੇ। ਜਿਵੇਂ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦੇ ਹੁੰਦੇ ਸੀ ਕਿ ਪਾਕਿਸਤਾਨ ਮੇਰੀ ਮਾਂ ਹੈ ਤੇ ਖਾਲਿਸਤਾਨ ਮੇਰਾ ਭਰਾ ਹੈ। So nice। ਸੋ ਕੋਈ ਟੱਕਰ ਤਾਂ ਹੁੰਦੀ ਨਹੀਂ। ਸੋ ਉਹਨਾਂ ਨੇ ਖਾਲਿਸਤਾਨ ਇਜ਼ ਮਾਈ ਕ੍ਰੇਜ਼, ਪਾਕਿਸਤਾਨ ਇਜ਼ ਮਾਈ ਲਵ। ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਅਸੀਂ ਰੂਹਾਨੀਅਤ ਵੱਲ ਮੁੜ ਜਾਈਏ। ਸਾਰੇ ਦਿਨ ਦਾ ਜਿਹੜਾ ਨੈਗੇਟਿਵਿਟੀ ਦਾ ਗਰਦਾ ਹੈ ਉਸ ਨੂੰ ਤਾਂ ਰੂਹਾਨੀਅਤ ਦਾ ਸਾਬਣ ਹੀ ਧੋਂਦਾ ਹੈ ਤੇ ਰੂਹਾਨੀਅਤ ਦਾ ਰੰਗ ਹੀ ਜਿਹੜਾ ਉਸ ਦੇ ਵਿੱਚ ਇੱਕ ਆਨੰਦ, ਬਲਿਸ, ਜੋਏ, ਸਕੂਨ ਭਰਦਾ। ਔਰ ਅਸੀਂ ਕਬੀਰ ਸਾਹਿਬ ਦੀ ਬਾਣੀ ਗੌੜੀ ਥਿੱਤੀ ਦਾ ਵਿਚਾਰ ਕਰਦੇ ਔਰ ਅੱਜ 2 ਸ਼ਲੋਕ ਉਹਨਾਂ ਦੀ ਬਾਣੀ ਦੇ 12 ਤੇ 13 ਨੰਬਰ ਅਸੀਂ ਵਿਚਾਰ ਲਈ ਚੁਣੇ ਨੇ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਤੁਸੀਂ ਚੰਦਰਮਾ, ਮੂਨ, ਮਤਾਬ ਇਹ ਵੀ ਕਹਿੰਦੇ ਨੇ ਉਸ ਦਾ ਨਾਂ ਹੈ, ਉਸ ਵੱਲ ਦੇਖਦੇ ਹੋ ਤਾਂ ਇਹ ਚੰਦਰਮਾ ਦੀਆਂ ਕਲਾਵਾਂ, ਇਹ ਲਫ਼ਜ਼ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ 15 ਦਿਨ ਉਹ ਘਟਦਾ ਚਲਾ ਜਾਂਦਾ, ਹਨੇਰਾ ਪੱਖ ਹੁੰਦਾ, ਉਸ ਦੀ ਰੌਸ਼ਨੀ ਘਟਦੀ ਜਾਂਦੀ ਹੈ। ਤਾਂ ਜਦੋਂ ਮੁਕੰਮਲ ਹਨੇਰਾ ਹੁੰਦਾ ਉਹਨੂੰ ਸਾਡੀ ਪੰਜਾਬੀ 'ਚ ਮੱਸਿਆ ਕਹਿੰਦੇ ਨੇ, ਜਿਹੜਾ ਸੰਸਕ੍ਰਿਤ ਜਾਂ ਹਿੰਦੀ ਦਾ ਲਫ਼ਜ਼ ਆ ਅਮਾਵਸ ਹੈ। ਫਿਰ 15 ਦਿਨ ਉਹਦੀ ਕਲਾ ਵੱਧਦੀ ਜਾਂਦੀ, ਰੌਸ਼ਨੀ ਉਸ ਤੋਂ ਵੱਧਦੀ ਹੈ ਔਰ ਉਹਨੂੰ ਜਦੋਂ ਫੁੱਲ ਉਹ ਹੋ ਜਾਂਦੀ ਹੈ ਰੌਸ਼ਨੀ, ਉਹਨੂੰ ਪੂਰਨਮਾਸ਼ੀ ਕਹਿੰਦੇ ਨੇ, ਫੁੱਲ ਮੂਨ ਕਹਿੰਦੇ ਨੇ। ਔਰ ਇਹੀ ਜਦੋਂ ਅਸੀਂ ਥਿਤ ਦੀ ਗੱਲ ਕਰਦੇ ਹਾਂ ਤੇ ਇਹ ਇਹਦੇ ਨਾਲ ਹੀ ਜੁੜੀ ਹੋਈ, ਤਿਥੀ ਤੋਂ ਆਇਆ ਲਫ਼ਜ਼ ਹੈ। ਔਰ ਇਹ ਕਿਉਂਕਿ 10 ਜਿਹੜੀਆਂ ਕਲਾਵਾਂ ਨੇ ਉਸ ਦਾ ਜ਼ਿਕਰ ਕਬੀਰ ਸਾਹਿਬ ਕਰ ਚੁੱਕੇ ਨੇ ਔਰ ਹੁਣ ਉਹ 11ਵੀਂ ਦਾ ਕਰ ਰਹੇ ਨੇ, ਇਕਾਦਸ਼ੀ। 10 ਤੇ 1 11 ਇਕਾਦਸ਼। ਔਰ ਇਕਾਦਸ਼ੀ ਦਾ ਜਿਹੜਾ ਉਹ ਕਈ ਵਾਰੀ ਜਿਹੜੇ ਭਾਵੇਂ ਉਹ 2-3 ਘੰਟੇ 'ਚ ਮੁੱਕ ਜਾਂਦੀ ਆ ਉਹਨਾਂ ਦੀ ਛਬੀਲ। ਕਈ ਵਾਰ ਜਿਹੜੇ ਸ਼ਹਿਰਾਂ 'ਚ ਬਾਣੀਆਂ ਨੇ ਹੁੰਦੇ ਸੀ ਅੱਜ ਇਕਾਦਸ਼ੀ ਦੀ ਛਬੀਲ ਹੈ ਜੀ, ਇਕਾਦਸ਼ੀ ਦੀ, ਮੁੜ ਕੇ 2 ਘੰਟੇ ਬਾਅਦ ਮੁੱਕ ਗਿਆ ਜੀ, ਮੁੱਕ ਗਿਆ, ਦੁੱਧ ਵੀ ਮੁੱਕ ਗਿਆ। ਉਹ ਸਿੱਖਾਂ ਦੀ ਛਬੀਲ ਦੀ ਤਾਂ ਨਕਲ ਕਰਦੇ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਵੇਲੇ, ਪਰ 2 ਘੰਟੇ। ਪਰ ਇਹਦਾ ਵੀ ਸੰਬੰਧ ਫਿਰ ਉਹ ਕਰਮਕਾਂਡ ਨਾਲ ਜੁੜਿਆ ਹੋਇਆ ਕਿ ਇਕਾਦਸ਼ੀ ਜੇ ਤੁਸੀਂ ਕਿਸੇ ਨੂੰ ਪਾਣੀ ਪਿਆਓ ਕਿਸੇ ਨੂੰ ਤਾਂ ਤੁਹਾਨੂੰ ਇਹ ਫਲ ਮਿਲੇਗਾ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਇਹ ਜਿਹੜੇ ਕਰਮਕਾਂਡ ਦਾ ਇਹ ਚੋਂਚਲੇ ਕਰਨ ਦੀ ਲੋੜ ਨਹੀਂ ਹੈ। ਇਕਾਦਸ਼ੀ ਏਕ ਦਿਸ ਧਾਵੇ, ਕਿ ਵੀ ਇਕਾਦਸ਼ੀ ਦਾ ਸਬਕ ਇਹ ਹੋਣਾ ਚਾਹੀਦਾ ਕਿ ਇੱਕ ਰੱਬ ਹੈ ਤੇ ਤੁਸੀਂ ਜਿਹੜਾ ਤੁਹਾਡਾ ਮਨ 10 ਦਿਸ਼ਾਵਾਂ ਦੇ ਵਿੱਚ ਇਨ 10 ਡਾਇਰੈਕਸ਼ਨਸ ਤੁਸੀਂ ਭੌਂਦੇ ਫਿਰਦੇ ਹੋ, ਉਹਨੂੰ ਛੱਡ ਕੇ ਇੱਕ ਦਿਸ਼ਾ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਲੈ ਆਓ ਰੱਬ ਵੱਲ, ਤਾਂ ਜੋਨੀ ਸੰਕਟ ਬਾਹਰ ਨਾ ਆਵੇ।
ਫਿਰ ਤੁਸੀਂ ਜਨਮ ਮਰਨ ਦੇ ਗੇੜ 'ਚ ਨਹੀਂ ਪਾਓਗੇ। ਇਸ ਹਿਊਮਨ ਬਾਡੀ ਦੇ ਵਿੱਚ, ਇਸ ਹਿਊਮਨ ਲਾਈਫ ਦੇ ਵਿੱਚ ਤੁਸੀਂ ਸੱਚ ਨੂੰ, ਟਰੂਥ ਨੂੰ ਰਿਅਲਾਈਜ਼ ਕਰੋਗੇ। ਸੀਤਲ ਨਿਰਮਲ ਭਇਆ ਸਰੀਰਾ, ਜਦੋਂ ਉਸ ਇੱਕ ਰੱਬ ਦੇ ਵਿੱਚ ਤੁਹਾਡਾ ਧਿਆਨ ਜੁੜ ਜਾਏਗਾ, ਉਸ ਰੱਬ ਦੀ ਹੋਂਦ ਦੇ ਨਾਲ ਰੱਬ ਦਾ ਪਿਆਰ ਤੁਹਾਡੇ ਅੰਦਰ ਭਰ ਜਾਏਗਾ ਤੇ ਤੁਹਾਡਾ ਅੰਦਰ ਠੰਡਾ ਹੋ ਜਾਏਗਾ ਔਰ ਤੁਹਾਡਾ ਮਨ ਨਿਰਮਲ, ਕਿਸੇ ਵੀ ਵਿਕਾਰਾਂ ਦੀ, ਨੈਗੇਟਿਵਿਟੀ ਦੀ, ਡਰਟ ਤੋਂ ਪਾਕ ਹੋ ਜਾਏਗਾ। ਅੰਦਰ ਤੁਹਾਡੇ ਪਾਕੀਜ਼ਗੀ ਹੋਏਗੀ। ਦੂਰ ਬਤਾਵਤ ਪਾਇਆ ਨੀਰਾ, ਕਿ ਜਿਹਨੂੰ ਇਹ ਸਾਰੇ ਧਰਮ ਗ੍ਰੰਥ ਜਾਂ ਦੂਜੇ ਕਹਿੰਦੇ ਸੀ ਕਿ ਰੱਬ ਕਿਤੇ ਦੂਰ ਹੈ ਔਰ ਉਹਨੂੰ ਲੱਭਣ ਦੇ ਲਈ ਕੋਈ ਜੰਗਲਾਂ 'ਚ ਜਾਂਦਾ ਸੀ, ਕੋਈ ਸੰਨਿਆਸੀ ਬਣਦਾ ਸੀ, ਕੋਈ ਮੰਕ ਬਣਦਾ ਸੀ। ਤੁਹਾਨੂੰ ਇਹ ਸਮਝ ਆ ਜਾਏਗਾ ਕਿ ਜਿਹਨੂੰ ਦੂਰ ਦੱਸਿਆ ਜਾਂਦਾ ਸੀ ਉਹ ਤਾਂ ਤੁਹਾਡੇ ਨੇੜੇ ਹੈ, ਤੁਹਾਡੇ ਅੰਦਰ ਹੈ। ਕਿਉਂਕਿ ਇਹੀ ਗੱਲ ਜਦੋਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਤੇਰੀ ਬੁੱਕਲ ਦੇ ਵਿੱਚ ਚੋਰ, ਹੁਣ ਨੈਗੇਟਿਵਿਟੀਜ਼ ਨੇ ਤੁਹਾਡਾ ਅੰਦਰ ਜਿਹੜਾ ਰੱਬ ਦੀ ਥਾਂ ਹੈ ਕਿ ਭਾਈ ਰੱਬ ਤਾਂ ਕਿਤੇ ਦੂਰ ਨਹੀਂ ਹੈ, ਉਹ ਤਾਂ ਤੇਰੇ ਅੰਦਰ ਹੈ, ਉਹਨੂੰ ਲੱਭ ਤਾਂ ਸਹੀ। ਪਰ ਕਿਉਂਕਿ ਬੁੱਕਲ ਦੇ ਵਿੱਚ ਚੋਰ ਹੈ ਤੇ ਉਹਨੇ ਚੋਰ ਦੇ ਹੁੰਦਿਆਂ ਤਾਂ ਰੱਬ ਨੇ ਨਜ਼ਰ ਨਹੀਂ ਆਣਾ ਹੈ। ਸੋ ਇਹੀ ਕਬੀਰ ਸਾਹਿਬ ਯਾਦ ਦਹਾਨੀ ਕਰਾਉਂਦੇ ਨੇ ਕਿ ਜਦੋਂ ਇੱਕ ਦੇ ਉੱਤੇ ਧਿਆਨ ਟਿਕਿਆ ਔਰ ਇਸ ਨੇ ਜਿਹੜਾ ਉਸ ਜਨਮ ਮਰਨ ਦੇ ਚੱਕਰ ਚੋਂ ਵੀ ਕੱਢ ਦਿੱਤਾ ਹੈ, ਅੰਦਰ ਵੀ ਠੰਡਾ ਹੋ ਗਿਆ ਔਰ ਜਿਹਨੂੰ ਰੱਬ ਨੂੰ ਦੂਰ ਕਿਹਾ ਜਾਂਦਾ ਸੀ ਉਹ ਨੇੜੇ ਹੈ। ਔਰ 12ਵਾਂ ਉਹਨਾਂ ਦਾ ਸ਼ਲੋਕ ਹੈ, ਬਾਰਸ ਬਾਰੈ ਉਗਵੈ ਸੂਰ ਅਹਨਸ ਬਾਜੇ ਅਨਹਦ ਤੂਰ। ਸੂਰ ਕਹਿੰਦੇ ਨੇ ਸੂਰਜ ਨੂੰ, ਹੁਣ ਜ਼ਾਹਰ ਹੈ ਸੂਰਜ ਨੂੰ ਆਫਤਾਬ ਵੀ ਕਹਿੰਦੇ ਨੇ, ਰਵੀ ਵੀ ਕਹਿੰਦੇ ਨੇ ਔਰ ਭਾਸਕਰ ਵੀ ਕਹਿੰਦੇ ਨੇ। ਹੁਣ ਇਹ ਸਾਰੇ ਲਫ਼ਜ਼ ਆਏ ਨੇ ਕਿਉਂਕਿ ਹਨੇਰੇ ਨੂੰ ਵੀ ਦੂਰ ਕਰਦਾ ਹੈ, ਐਨਰਜੀ ਵੀ ਦਿੰਦਾ ਹੈ। ਜ਼ਿੰਦਗੀ ਜੇ ਸੂਰਜ ਨਾ ਹੋਏ ਤਾਂ ਤੁਸੀਂ ਇਮੇਜਿਨ ਕਰੋ ਕਿਸ ਕਿਸਮ ਦੀ ਹੁੰਦੀ ਹੈ। ਇਹ ਕਦੇ ਯੂਕੇ ਵਾਲਿਆਂ ਨੂੰ ਪੁੱਛ ਕੇ ਦੇਖੋ, ਜਦੋਂ ਧੁੱਪ ਚੜ ਜਾਏ ਤੇ ਨੱਚਣ ਲੱਗ ਜਾਂਦੇ ਨੇ, ਇੱਕ ਦੂਜੇ ਨੂੰ ਵਧਾਈਆਂ ਦਿੰਦੇ, ਇਟਸ ਅ ਗ੍ਰੇਟ ਡੇ, ਕੰਗ੍ਰੈਚੁਲੇਸ਼ਨ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਜਦੋਂ ਤੁਸੀਂ ਰੱਬ ਦੇ ਉੱਤੇ ਟੇਕ ਰੱਖੀ, ਰੱਬ ਦੇ ਉੱਤੇ ਫੇਥ ਰੱਖਿਆ, ਅੰਦਰੋਂ ਤੁਹਾਡੇ ਚੋਰ ਸ਼ੈਤਾਨ ਜਿਹੜਾ ਉਹ ਦੌੜ ਜਾਂਦਾ ਹੈ। ਔਰ 12ਵੀਂ ਜਿਹੜੀ ਹੈ ਲਿਊਨਰ ਦੀ ਤਰੀਕ, ਚੰਦਰਮਾ ਦੀ ਕਲਾ ਯਾਦ ਕਰਵਾ ਰਹੀ ਹੈ ਕਿ ਭਾਈ ਇਹ ਤੁਹਾਡੇ ਅੰਦਰ ਹੁਣ ਰੱਬ ਦੇ ਪਿਆਰ ਦਾ ਸੂਰਜ ਜਾਂ ਰੱਬ ਰੂਪੀ ਸੂਰਜ ਉਹ ਉਦੈ ਹੋ ਗਿਆ, ਸੂਰਜ ਚੜ ਪਿਆ। ਬਿਲਕੁਲ ਜਦੋਂ ਤੱਕ ਨਹੀਂ ਸੀ ਤੁਸੀਂ ਹਨੇਰੇ ਦੇ ਵਿੱਚ ਜ਼ਿੰਦਗੀ ਜੀ ਰਹੇ ਸੀ। ਇਸੇ ਲਈ ਰੱਬ ਨੂੰ ਜਦੋਂ ਬਿਆਨਿਆ ਜਾਂਦਾ ਲਫ਼ਜ਼ਾਂ 'ਚ ਨੂਰ ਕਿਹਾ ਜਾਂਦਾ, ਜਦੋਂ ਇਹ ਨੂਰ ਦਾ ਹੁੰਦਾ। ਔਰ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਕਿ ਭਾਈ ਜਦੋਂ ਰੂਹ ਰੱਬ ਨਾਲ ਮਿਲ ਜਾਂਦੀ ਹੈ ਤੇ ਅਗਿਆਨ ਦਾ, ਇਗਨੋਰੈਂਸ ਦਾ ਹਨੇਰਾ ਕੱਟਿਆ ਜਾਂਦਾ ਹੈ ਤੇ ਅੰਦਰ ਗਿਆਨ ਦਾ, ਚਾਨਣ ਦਾ, ਨੂਰ ਦਾ ਜਿਹੜਾ ਸੂਰਜ ਉਹ ਦਗਦਗ ਕਰਦਾ, ਲਿਸ਼ਕਾ ਮਾਰ ਰਿਹਾ ਹੁੰਦਾ। 12 ਬਾਰਸ 12 ਉਗਵੈ ਸੂਰ ਅਹਨਸ ਬਾਜੇ ਅਨਹਦ ਤੂਰ। ਹੁਣ ਇਹ ਨਿਸ ਨਿਸ਼ਾ ਰਾਤ ਨੂੰ ਕਹਿੰਦੇ ਨੇ, ਇਹ ਦਿਨ ਹੈ ਕਿ ਫਿਰ ਦਿਨ ਰਾਤ ਤੁਹਾਡੇ ਅੰਦਰ ਰੱਬ ਦੇ ਆਨੰਦ ਦਾ ਵਾਜਾ ਵੱਜਦਾ। ਤੂਰ ਵਾਜੇ ਨੂੰ ਕਹਿੰਦੇ ਨੇ, ਵਾਜਿਆਂ ਨੂੰ, ਵਾਜੇ ਅਨਹਦ ਤੂਰੇ, ਕਿ ਵੀ ਉਹ ਅਨਹਦ ਦਿਨ ਰਾਤ ਔਰ ਉਹ ਤੂਰਾ, ਉਹ ਵਾਜਾ ਜਿਹੜਾ ਕਿਸੇ, ਕਿਉਂਕਿ ਹਮੇਸ਼ਾ ਆਵਾਜ਼ ਪੈਦਾ ਹੁੰਦੀ ਜਦੋਂ ਦੋ ਚੀਜ਼ਾਂ ਦਾ ਟਕਰਾਅ ਹੁੰਦਾ। ਪਰ ਇਹ ਰੱਬ ਦੇ ਪਿਆਰ ਦੇ ਆਨੰਦ ਦਾ ਵਾਜਾ ਐਸਾ ਹੈ ਕਿ ਰੱਬ 'ਚ ਤੁਹਾਡਾ ਧਿਆਨ ਟਿਕਿਆ ਔਰ ਅੰਦਰ ਇਹ ਜਿਹੜਾ ਅਨਹਦ ਤੂਰ ਵੱਜਣ ਲੱਗ ਪਿਆ। ਦੇਖਿਆ ਤਿਹੂ ਲੋਕ ਕਾ ਪਿਓ, ਪਿਓ ਕਹਿੰਦੇ ਨੇ ਪਿਓ ਨੂੰ, ਕਿ ਜਦੋਂ ਰੱਬ ਆ ਗਿਆ ਤੇ ਸਮਝ ਤੁਹਾਡੇ ਅੰਦਰ ਹੈ ਤੇ ਜਿਹੜਾ ਤਿੰਨਾਂ ਲੋਕਾਂ ਨੂੰ, ਦੁਨੀਆ ਨੂੰ ਚਲਾ ਰਿਹਾ ਰੱਬ ਹੈ, ਉਸ ਦੇ ਤੁਸੀਂ ਸਾਂਗੋ ਪਾਂਗ ਦਰਸ਼ਨ ਕਰ ਰਹੇ ਹੁੰਦੇ ਹੋ, ਉਸ ਦੀ ਕੁਰਬਤ 'ਚ ਹੁੰਦੇ ਹੋ। ਕਿ ਉਹ ਤੁਸੀਂ ਇਹੀ ਨਹੀਂ ਕਿ ਤੁਸੀਂ ਉਸ ਦਾ ਦੀਦਾਰ ਕਰ ਰਹੇ ਹੋ। ਅਚਰਜ ਭਇਆ ਜੀਵ ਤੇ ਸਿਉ, ਕਿ ਭਾਈ ਇਹ ਦੇਖੋ ਕਿੰਨਾ ਸਰਪ੍ਰਾਈਜ਼ ਵਾਲੀ ਗੱਲ ਹੋਈ ਕਿ ਹਿਊਮਨ ਸੋਲ, ਜਿਓ ਤੇ ਸਿਓ, ਰੱਬ ਜਿਹੜਾ ਬਣਾਉਣ ਵਾਲਾ ਸੀ ਉਹ ਇੱਕ ਹੋ ਗਿਆ। ਕਿ ਇਹ ਤੁਹਾਡੀ ਰੂਹ ਉਸ ਦੇ ਵਿੱਚ ਮਰਜ ਹੋ ਗਈ। ਰੂਹ ਸਿਰਫ ਮਰਨ ਤੋਂ ਬਾਅਦ ਨਹੀਂ ਮਰਜ ਹੁੰਦੀ। ਸਾਡੇ ਤਾਂ ਉਹੀ ਕਹਿਣਗੇ ਨਾ ਕਿ ਵੀ ਜਦੋਂ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋ, ਇਹ ਸਿਰਫ ਮਰਨ ਵੇਲੇ ਪੜ, ਇਹ ਗੱਲ ਨਹੀਂ ਹੈ। ਇਹ ਜਲ 'ਚ ਜਲ ਜਿਹੜਾ ਜਿਉਂਦੇ ਜੀ ਜਦੋਂ ਤੁਸੀਂ ਰੱਬ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਅਨੁਭਵ ਕਰਦੇ ਹੋ ਤੇ ਉਦੋਂ ਹੀ ਜਿਹੜਾ ਉਹ ਤੁਸੀਂ ਅਚਰਜ ਭਇਆ ਜੀਵ ਤੇ ਸਿਓ,
ਔਰ ਇਹ ਜੀਵ ਔਰ ਰੱਬ ਇੱਕ ਹੋ ਜਾਂਦੇ ਨੇ ਔਰ ਇਹੀ ਫਿਰ ਤਿੰਨ ਲੋਕਾਂ ਦਾ ਪਿਓ ਮਾਲਕ ਜਿਹੜਾ ਹੈ ਉਹ ਤੁਹਾਨੂੰ ਲੱਗਦਾ ਹੈ ਕਿ ਭਾਈ ਕਬੀਰ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਵਿਚਾਰ ਤੇ ਅੱਜ ਦਾ ਜਿਹੜਾ ਅਹਿਮ ਇਸ਼ੂ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਦੁਬਾਰਾ ਸਾਨੂੰ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।